बेटा एफ शार भी हुंदी आ ढोलफन भी हुंदी आ ओए तरी वाला कस्टर्ड हुंदा मैं यार ਐ ਕਰਕੇ ਈਦ ਮਿਲੀ ਹੁੰਦੀ ਛੇਕ ਹੈ ਨਹੀਂ। ਅੱਛਾ ਯਾਰ ਤੁਸੀਂ ਜਦੋਂ ਲੜਾਈ ਕਰਨ ਜਾਂਦੇ ਹੋ ਚੀਮਾ ਸਾਹਿਬ ਤੁਸੀਂ ਪੈਂਟਾਂ ਆਪਣੇ ਨਾਪ ਦੀਆਂ ਕਿਉਂ ਨਹੀਂ ਪਾਉਂਦੇ अस्सलाम वालेकुम नाज़रीन टी टाइम में खुश आमदीद। सॉरी मादत ਮੈਂ ਤੈਨੂੰ ਕਿਹਾ ਸੀ ਪੰਪ ਤੋਂ ਹੋਇਆ ਕਰ ਆਉਂਦੇ ਹਵਾ ਭਰਾ ਲਿਆ। लो जी नाज़रीन गल ये है कि ਅਸੀਂ हैं जी इन फिर कर लो ट्राई फिर ते मुंह तू कां खिंच लेना बाहर अपना एडी अंदर सीटी केड़ी बाजी सर ਉਹਦੇ ਅੰਦਰ ए देख क्यों इतना बजा तू इंज कर रहे हैं सारी उम्र ਉਹਨੇ ਸੀਟੀ ਲਈ ਐਨ ਉਂਗਲ ਕੀਤੀ ਕਦੀ ਬੁਰਕੀ ਨਾਲ ਨਹੀਂ ਕੀਤੀ ਨਾਲੇ ਉਹਦੇ ਅੰਦਰ ਕਾਂ ਨਹੀਂ ਉਹ ਕਤੂਰਾ ਵਾ ਉਹਦੇ ਅੰਦਰ ਤੁਸੀਂ ਗੌਰ ਨਾਲ ਵੇਖੋ ਨਾ ਉਹ ਬਾਹਰ ਆ ਜਾਣਾ ਬੇਟੇ ਤੇਰਾ। ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ ਪਿਆਰ ਤੇਰੇ ਨਾਲ ਉਮਰਾਂ ਦਾ ਪਾਲਿਆ ਜਿਵੇਂ ਨੈਣਾ ਵਾਲਿਆ ਉਹ ਨੈਣਾ ਵਾਲਿਆ ਜਿਵੇਂ ਨੈਣਾ ਵਾਲਿਆ ਉਹ ਨੈਣਾ ਵਾਲਿਆ ਜਿਵੇਂ ਨੈਣਾ ਵਾਲਿਆ ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ ਪਿਆਰ ਤੇਰੇ ਨਾਲ ਉਮਰਾਂ ਦਾ ਪਾਲਿਆ ਜਿਵੇਂ ਨੈਣਾ ਵਾਲਿਆ ਉਹ ਨੈਣਾ ਵਾਲਿਆ ਜਿਵੇਂ ਨੈਣਾ ਵਾਲਿਆ मैं देखूं तुझे पिया और न देखे कोई मैं देखूं तुझे पिया और न देखे कोई ला 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 तांगा तेरिया ने पिछे पिछे ला लिया तांगा तेरिया ने पिछे तांगा तेरिया तेरी तांगा तेरिया ने पिछे पिछे ला लिया। अच्छा यार अल्लाह दी कसम कदी कदी मैनू आप चक पै लगदा मैं शेख नूं नहीं समझ नहीं हो सकती अल्लाह दी कसम नहीं शेख कट दे शक दे ज़हन चों नहीं है मैं शेख ही हां लेकिन एक गॉड गिफ्टेड टैलेंट आ ना ਅਸੀਂ ਇੰਨੇ ਬੰਦੇ ਝੂਠੇ ਤੁਸੀਂ ਇਕੱਲੇ ਹੀ ਸੱਚੇ ਹੋ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਪੂਰਾ ਪਾਕਿਸਤਾਨ नहीं ਮੰਨਣ ਦੇ शेख मैं है हां लेकिन एक समझ आना मैं ਤੈਨੂੰ ਪਹਿਲੇ ਕਹਿਣਾ ਆ ਨਾਈ ਸੀ ਰਫੀ ਸਾਹਿਬ ਉਹ ਯਾਰ ਕਦੋਂ ਨਾਈ ਸੀ ਉਸਤਾਦ ਉਹ ਨਾਈ ਸੀ ਉਹ ਕੰਮ ਨਾਈਆਂ ਦਾ ਕਰਦੇ ਸੀ ਓਹੋ ਅੱਛਾ ਯਾਰ ਕੀ ਸੀ ਖਾਨ ਸਾਹਿਬ ਸੀ ਤੇ ਜਨਵਨ ਸੀ ਲੈ ਯਾਰ ਜਾਣਦੇ ਉਸਤਾਦ ਜੀ ਏਡੇ ਏਡੇ ਵੱਡੇ ਲੋਕ ਉਹਨਾਂ ਦੇ ਮਾਨੀ ਹੋਣਦੇ ਖਾਨ ਸਾਹਿਬ ਅੱਛਾ ਯਾਰ ਇਹ ਸ਼ੇਖਾਂ ਜੀ ਵੀ ਕਰਾਸ਼ੀ ਹੁੰਦੇ ਹਾਂ ਹੁੰਦੇ ਆ ਸ਼ੇਖਾਂ ਤੇ ਪੈਸਿਆਂ ਨੂੰ ਧੋਰਵੇਂ ਕਹਿੰਦੇ ਯਾਰ ਯਾਰ ਦਿਲ ਮੈਂ ਤੁਝੇ ਬਿਠਾ ਕੇ ਯਾਰ ਨਾਜ਼ਰੀਨ ਤੁਸੀਂ ਚੈੱਕ ਕਰੋ ਯਾਰ ਉਹ ਲੋਕ ਕੌਣ ਸੀ ਕਿੰਨਾ ਫਰਕ ਆ ਦੋਵਾਂ ਗਾਣਿਆਂ 'ਚ ਮਤਲਬ ਇਹ ਆਪਣੀ ਜਗ੍ਹਾ ਵੀ ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ ਉਹ ਪਿਆਰ ਤੇਰੇ ਨਾਲ ਇਹ ਦੇਖੋ ਨਾ ਹੁਣ ਗੱਲ ਇਹ ਹੈ ਕਿ ਤੇ ਉਹ ਹਿਸਾਬ ਆ ਵੀ ਤੇਰੀ ਮੈਂ ਤੂੰ ਨਾ ਕਰੇ ਮੇਰਾ ਪਿਆਰ ਤੇਰੇ ਨਾਲ ਠੀਕ ਹੈ ਨਾ ਉਮਰਾਂ ਅਰੇ ਹੁਣ ਦੂਸਰੇ ਪਾਸੇ ਕੀ ਸੌਫਟਨੈਸ ਆ ਕੇ ਦਿਲ ਮੈਂ ਤੁਝੇ ਬਿਠਾ ਕੇ ਕਰ ਅੱਛਾ ਤੁਸੀਂ ਦੇਖਣਾ ਕਦੀ ਤਾਂਗਾ ਇਦਾਂ ਦੀ ਗਾਣੇ 'ਚ ਮੇਰਾ ਨੱਕ ਨਹੀਂ ਚੁੱਕਿਆ ਜਾਏਗਾ ਨੱਕ ਹਮੇਸ਼ਾ ਉਦੋਂ ਚੁੱਕਿਆ ਜਾਏਗਾ ਜਦੋਂ ਮੈਂ ਕਹਿਣਾ ਨਾ ਤੁਝੇ ਬਿਠਾ ਕੇ ਆਟੋਮੈਟਿਕ ਚੁੱਕਿਆ ਜਾਣਾ ਸਾਡਾ ਨੱਕ ਤੇ ਨਾਦਨ ਤੇ ਨੱਕ ਚੁੱਕਿਆ ਜਾਂਦਾ ਤੁਹਾਡਾ ਹਾਂਜੀ ਸਹੀ ਗੱਲ ਆਠਾ ਬਣ ਜਾਂਦਾ दिल में तुझे बिठा के कर लूंगी मैं बंद आंखें पूजा करूंगी तेरी होके रहूंगी तेरी दिल में तुझे बिठा के कर लूंगी मर जाओ किते पता की गल मैं तुहानू दसदा अज दा
ਪ੍ਰੋਗਰਾਮ ਥੋੜਾ ਸੁਰ ਚੜਿਆ, ਤੁਹਾਨੂੰ ਇੰਜ ਲੱਗੇਗਾ ਕਿ ਮਸੀਕੀ ਬਾਹਰ ਬਾਰਿਸ਼ ਹੋ ਰਹੀ ਹੈ, ਅਸੀਂ ਜਾਨੀ ਕੀ ਚਾਹ ਕਰ ਰਹੇ ਸਾਂ, ਲੇਕਿਨ ਬਾਰਿਸ਼ ਹੋਈ, ਬਾਰਿਸ਼ ਨੇ ਸਾਡੇ ਮੂਡ ਨੂੰ ਥੋੜਾ ਸਵਿੰਗ ਕੀਤਾ ਔਰ ਥੋੜਾ ਜਿਹਾ ਅਸੀਂ ਆ ਗਏ ਐਫ ਸ਼ਾਰ ਬਾਪ ਨੇ ਸਾਨੂੰ ਮੂਡ ਨੇ ਇਦਾਂ ਕੀਤਾ। ਫਿਰ ਲੱਗਦਾ ਜਿੰਨ ਚਿੰਬੜਨ ਲੱਗਾ ਉਧਰ ਵਾਲੇ। ਨਹੀਂ ਸਾਜੀ ਉਹ ਕਿਉਂ ਤੁਸੀਂ ਕਾਹਤੋਂ ਕਹਿੰਦੇ ਐਫ ਸ਼ਾਰਪ ਹੈ ਹੀ ਨਹੀਂ ਐਫ ਸ਼ਾਰਪ। ਐਫ ਸ਼ਾਰਪ ਹੁੰਦਾ ਵਜਾਦਰ ਐਫ ਸ਼ਾਰਪ ਉਹਨਾਂ ਕੋਲ ਵੀ ਹੈ ਬੇਟੇ, ਜਿਨ੍ਹਾਂ ਦੀ ਗੱਲ ਕਰ ਰਹੇ ਐਫ ਸ਼ਾਰਕ ਨਹੀਂ ਦੇਖੀ ਹਲੇ। ਐਫ ਸ਼ਾਰਕ ਮਛਲੀ। ਓ ਹੋ ਵਾਹ ਵਾਹ ਲੈ ਦੇ ਜਾਂਦੀ ਆ ਉਹ। ਇਹ ਕਿਹੜੇ ਸ਼ੇਖ ਨੇ ਯਾਰ ਕਸਮ ਐਫ ਸ਼ਾਰਪ ਬੇਟਾ ਐਫ ਸ਼ਾਰ ਵੀ ਹੁੰਦੀ ਆ, ਢੋਲਫਨ ਵੀ ਹੁੰਦੀ ਆ। ਢੋਲਫਨ ਵੀ ਕਸਮ ਹੈ, ਢੋਲਫਨ ਵੀ ਮਛਲੀ ਦੀ ਢੋਲ ਤੇ ਫਨ। ਵਾਹ ਵਾਹ ਢੋਲਫਨ। ਹਲੇ ਤੁਸੀਂ ਡਰਮਰਾ ਮੱਛੀ ਨਹੀਂ ਦੇਖੀ? ਡਰਮਰਾ, ਉਹ ਡਰਮਰਾ ਦੂਜੀ। ਸਹੀ ਗੱਲ ਵਾਲਾ। ਹਾਂ ਸਹੀ। ਇਹ ਕਿਹੜੇ ਸ਼ੇਖ ਨੇ ਯਾਰ ਆਪਣੇ ਮੁੰਡੇ ਨੂੰ ਲੈ ਮੌਲਾ ਕਹੀ ਰੱਖਦੇ ਯਾਰ? ਤੂੰ ਹਾਲੇ ਦੂਸਰਾ ਕਾਲਾ ਰਾਹੂ ਨਹੀਂ ਦੇਖੀ? ਦੂਸਰਾ ਕਾਲਾ ਰਾਹੂ ਵੀ ਹੈ ਮੱਛੀ, ਹੈ ਨਾ ਕਾਲਾ ਰਾਹੂ। ਵਾਹ ਵਾਹ। ਪਹਿਲਾ ਕਾਲਾ ਰਾਹੂ, ਦੂਸਰਾ ਕਾਲਾ ਰਾਹੂ। ਓਹੋ ਮੇਰੇ ਮੌਲਾ ਕਸਮ ਹੈ ਬਈ। ਵਾਹ ਵਾਹ ਯਾਰ ਤੁਸੀਂ ਤਾਗਾ ਤੇਰੀਆਂ ਨੇ, ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ। ਤਾਂਗਾ ਕੀ ਤੈਨੂੰ ਮੈਂ ਕਿਹਾ ਵੀ ਤਾਂਗਾ ਤੇਰੀਆਂ, ਤਾਂਗਾ ਤੇਰੀਆਂ, ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ। ਪਿਆਰ ਤੇਰੇ 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 ਨਾਲ ਉਮਰਾਂ ਦਾ ਪਾ ਲਿਆ। ਜਿਵੇਂ ਨੈਣਾ ਆ ਲਿਆ ਉਹ ਨੈਣਾ ਵਾਲਿਆ। बेटा खान साहब नुसरत को सिक्ख्या बहुत कुछ उस्ताद जी को। ਉਸਤਾਦ ਜੀ ਦੇ ਪਿਆਰਾਂ ਦਾ ਸਦਕਾ ਜਿਹੜਾ ਸ਼ੇਖ ਸਾਹਿਬ ਇੰਨਾ ਕੁ ਕਰ ਲੈਂਦੇ ਨੇ। ਹਾਂਜੀ ਕਦੀ ਸ਼ੇਖਾਂ ਚ ਉਸਤਾਦ ਜੀ ਕਹਿੰਦੇ ਕਿਸੇ ਨੂੰ ਯਾਰ ਅੱਲਾ ਮਾਫੀ ਦੇ। ਸ਼ੇਖਾਂ ਦੇ ਉਸਤਾਦ ਕੀ ਨਹੀਂ ਹੋ ਸਕਦੇ? ਉਸਤਾਦ ਕਦੋਂ ਕਹਿੰਦੇ? ਯਾਰ ਬੱਟ ਤੂੰ ਕਿੱਥੇ ਕੰਮ ਕਰਦਾ ਸੀ ਜਿਹੜਾ ਬੱਟ ਤੇਰਾ ਨਾਂ ਪਿਆ? ਕਿੱਥੇ? ਵੈਲਡਿੰਗ ਦਾ ਕੰਮ ਕਰਦਾ ਸੀ। ਇਹ ਕਿਉਂ ਵੈਲਡਿੰਗ ਦਾ ਕੰਮ ਕਰਦਾ ਸੀ? ਉਹ ਯਾਰ ਬੱਟ ਉਹ ਮਤਲਬ ਉਹ ਬੱਟ ਉਹਦਾ ਉਸਤਾਦ ਸੀ, ਉਹਦੀ ਵਜ੍ਹਾ ਤੋਂ ਬੱਟ ਹਾਂ ਤੇਰੇ ਉਸਤਾਦ ਨੂੰ ਬੱਟ ਕਹਿੰਦੇ ਸੀ ਨਾ, ਉਹਦੀ ਵਜ੍ਹਾ ਨਾਲ ਇਹਨੂੰ ਬੱਟ ਕਹਿੰਦੇ ਨਾ। ਉਹ ਯਾਰ ਅੱਲਾ ਮਾਫੀ। ਓ ਯਾਰ ਫਰੀਦ ਸਹੀ ਗੱਲ ਆ। ਮੈਂ ਕਹਿੰਦਾ ਇਸ ਪਾਸੇ ਚ ਸ਼ੇਖ ਹੋਏ ਹੀ ਨਹੀਂ ਕੋਈ ਯਾਰ। ਜਦੋਂ ਦੇ ਇਹ ਕਹਿੰਦੇ ਉਸ ਸਾਲ ਚ ਸ਼ੇਖ ਹੀ ਨਹੀਂ ਸੀ ਹੈ। ਅੱਲਾ ਮਾਫੀ ਦੇ 100 ਦੇ 90 ਦਿੰਦੇ। ਕਿਹੜੇ ਸ਼ੇਖ ਨੇ ਯਾਰ? ਇਹ ਕਿਹੜੇ ਸ਼ੇਖ ਆ ਜਿਹੜਾ ਨਿਆਣਾ ਗਲਤੀ ਕਰਨ ਉਹਨੂੰ ਕਹਿੰਦੇ ਬੇਸ਼ੁਮਾਰ? ਇਹ ਕੌਣ ਹੋ ਸ਼ੇਖ ਯਾਰ? ਅੱਲਾ ਮਾਫੀ ਦੇ ਕਰੇਲਾ ਤੁਸੀਂ ਬੂਹੇ ਚ ਟੰਗਿਆ ਉਹਨੂੰ ਐ ਕਰਕੇ ਲੰਘਦੇ। ਕਿਹੜੇ ਸ਼ੇਖ ਹੋ ਯਾਰ ਤੁਸੀਂ? ਇਹ ਕਿਹੜੇ ਸ਼ੇਖ ਆ ਜਿਹੜੇ ਦਹੀਂ ਮੰਗਾਣਾ ਹੋਵੇ ਇੱਥੋਂ ਪੈਸੇ ਕੱਢਦੇ? ਦੱਸ ਬਣਾਣ ਚੁ ਯਾਰ ਭਾਈ ਇਹ ਕਹਿ ਰਹੇ ਸ਼ੇਖ ਹੀ ਮੈਂ ਯਾਰ। ਮੈਂ ਕਿਹੜੇ ਸ਼ੇਖ ਹੋ? ਰਾਈ ਮੁਸਾਫਰ ਨੂੰ ਭਲਾ ਹੋਵੇ ਕਹਿਣ ਵਾਲੇ ਕੌਣ ਹੋ ਤੁਸੀਂ? ਕਿਹੜੇ ਸ਼ੇਖ ਹੋ ਯਾਰ ਤੁਸੀਂ? ਸਾਰੇ ਕਹਿੰਦੇ ਆ ਉਹ ਨਹੀਂ ਭਰਾਵਾ ਸਾਹਿਬ ਕੀ ਹੋ ਗਿਆ? ਸਾਰੇ ਕਹਿੰਦੇ। ਮੇਰੀ ਗੱਲ ਸੁਣ, ਸ਼ੇਖਾਂ ਦੀ ਕੈਟਾਗੋਰੀਕਲੀ ਜ਼ੁਬਾਨ ਹੀ ਹੋ ਰਹਾ। ਕੈਟਾਗੋਰੀ ਨਹੀਂ ਕੈਟਾਗਰੀ ਹੁੰਦਾ ਹੈ। ਕੈਟਾਗੋਰੀ ਅੱਛਾ ਤੁਸੀਂ ਦੱਸੋ ਨਾ ਬਾਹਰ ਸ਼ੇਖ ਕਦੀ ਸ਼ੇਖ ਵੇਖਿਆ ਵਾ ਕਿਸੇ ਨੂੰ ਕਹਿ ਦਿਆ ਵੇਲਾ ਜਾਮ ਇਹ ਸ਼ੇਖ ਹੋ ਨੇ? ਖੁਦਾ ਦੀ ਕਸਮ। ਫੈਸਲਾਬਾਦ ਦੇ ਵਿੱਚ ਨਾ ਸਾਰੇ ਮਲਕ ਹੋਵੇ, ਗੁੱਜਰ ਹੋਵੇ, ਸ਼ੇਖ ਹੋਵੇ, ਖਾਨ ਸਾਹਿਬ ਹੋਵੇ, ਇੱਕੋ ਹੀ ਟੈਂਪੋ। ਤੂੰ ਗੁਲਾਮਾਬਾਦ ਚਲਾ ਜਾ, ਝੁੱਗੀ 'ਚ ਸ਼ੇਖ ਵੀ ਰਹਿੰਦੇ, ਮਲਕ ਵੀ ਰਹਿੰਦੇ, ਖਾਨ ਸਾਹਿਬ ਵੀ ਰਹਿੰਦੇ, ਲੇਕਿਨ ਸਾਰੇ ਦੀ ਟੋਨ ਟੈਂਪੋ ਇੱਕੋ ਹੀ। ਸਾਰੇ ਸ਼ੇਖ ਇੰਨੀ ਥੰਮ ਤੇ ਨਹੀਂ ਆਉਂਦੇ ਜਿਵੇਂ ਆਉਂਦੇ ਯਾਰ। ਇਹ ਅੱਲਾ ਦੀ ਦੇਣ ਆ ਯਾਰ। ਫਰਹਾਨ ਭਾਈ ਦੱਸੋ ਯਾਰ, ਇਹਦੇ 'ਚ ਕੋਈ ਬਰਾਦਰੀ ਵੀ ਹੈਗਾ? ਇਹ ਗੋਡ ਗਿਫਟਿਡ ਆ। ਮੈਂ ਬੜੇ ਬੜੇ ਸ਼ੇਖ ਦੇਖ ਕੇ ਸੱਤ ਮਾਤਰੇ ਵਾਲੇ ਸ਼ੇਖ ਨੂੰ ਚਾਹਤ ਫਤਿਹ ਅਲੀ ਖਾਨ ਕੈਸਾ ਨਾ ਹੋਇਆ? ਚਾਹਤ ਫਤਿਹ ਅਲੀ ਖਾਨ ਹਾਂ ਠੀਕ ਹੋ ਗਿਆ। ਠੀਕ ਉਹ ਘਵਾਉਣ ਸ਼ੇਖ ਉਹਨਾਂ ਦਾ ਬਣਦਾ ਯਾਰ। ਮੈਂ ਅਰਬੀ ਵੇਖੇ, ਅਰਬੀ ਸਾਊਦੀ ਅਰਬ ਰਿਹਾ ਵਾਂ, ਸਿਆਲਕੋਟੀ ਉੱਥੇ ਜਾ ਕੇ ਵੀ ਨਹੀਂ ਭੁੱਲਦੇ ਨਾ। ਉਹ ਅਰਬੀ ਵੀ ਏਦਾਂ ਬੋਲਦੇ ਅੰਤਾ ਕਿਫਨ ਰੋ ਯਾ ਅਖੀ ਤੈਨੂੰ ਆਣਾ ਵੱਲਾ ਹੈ ਇੰਤਜ਼ਾਰ। ਇਹ ਯਾਨੀ ਇੰਤਜ਼ਾਰ ਦਾ। ਆਹ ਇੰਤਜ਼ਾਰ ਦਾ ਯਾਨੀ ਸ਼ੇਖ ਹੋ ਕੇ ਇਹ ਬਦਲ ਹੀ ਨਹੀਂ ਸਕਦਾ ਯਾਰ ਬੰਦਾ। ਭਾਵੇਂ ਤੁਸੀਂ ਸ਼ੇਖਾਂ ਦੀ ਗੱਲ, ਗੋਰਿਆਂ 'ਚ ਐਸੇ ਸੁਰੀਲੇ ਸਿੰਗਰ ਨੇ, ਅੰਗਰੇਜ਼ਾਂ 'ਚ ਹੁਣ ਉਹਨਾਂ 'ਚ ਕਿਹੜਾ ਖਾਨ ਸਾਹਿਬ ਤੇ ਕਿਹੜਾ ਮਲਕ ਤੇ ਕਿਹੜਾ ਸ਼ੇਖ? ਐਸੀ ਜਗ੍ਹਾ ਕਹਿਣ ਵਾਲੇ, ਐਸੇ ਖਤਰਨਾਕ ਕੌੜ ਜਾਨ ਕੱਢ ਲੈਣ ਵਾਲੇ। ਅਰਬੀਆਂ ਦੇ ਵਿੱਚ ਜਿਹੜੇ ਸਿੰਗਰ ਨੇ, ਕਵੇਤੀ ਜਿਹੜੇ ਸਿੰਗਰ ਨੇ। ਬਗਦਾਦੀ ਦਾ ਸ਼ਾਗਿਰਦ ਵਾ ਉੱਥੇ, ਡੇਵਿਡ ਬਗਦਾਦੀ, ਆਸਟ੍ਰੇਲੀਆ ਦਾ। ਕ੍ਰਿਸਟੋਫਰ ਜਿਹੜੀ ਬਰਾਦਰੀ ਨਾ ਅੰਗਰੇਜ਼ਾਂ ਦੀ, ਉਹ ਇਹ ਗਾਣ ਵਜਾਉਣ ਦੇ ਕੰਮ। ਯਾਰ ਮੈਨੂੰ ਦੱਸੋ ਕਿਸੇ ਅੰਗਰੇਜ਼ ਨੇ ਕਿਹਾ ਵਾ ਕਿ ਉੱਥੇ ਬੈਠਾ ਉਹ ਤੰਗਾ ਤੇਰੀਆਂ 3 4 5 ਉਹ ਤੰਗਾ ਤੇਰੀਆਂ? ਕਦੀ ਨਹੀਂ ਵੇਖੇਗਾ ਸ਼ੇਖ ਏਦਾਂ ਕਰੇਗਾ, ਉਹ ਅੰਗਰੇਜ਼ ਏਦਾਂ ਕਰੇਗਾ। ਉਹ ਸਿੱਧਾ ਯਾਰ ਇਹ ਤੇ ਗਿਣਤਕਾਰੀ ਹੈ ਨਾ। ਮੈਂ ਥੋੜਾ ਸਾਰੇ ਸ਼ੇਖ ਆਪਣੇ ਖਾਤੇ ਨੂੰ ਸੀਨੇ ਨਾਲ ਲਾ ਕੇ ਰੱਖਦੇ, ਇਹ ਡੈਰੀ ਨੂੰ ਲਾ ਕੇ ਰੱਖਦੇ। ਕਸਮੇ ਯਾਰ ਕਿਹੜੇ ਸ਼ੇਖ ਆ? ਕਸਮੇ ਮੈਨੂੰ ਨਹੀਂ ਅੱਜ ਤੱਕ ਸਮਝ ਆਈ। ਆ ਕਢਾਈ ਵਾਲੇ ਕੁੜਤੇ ਕਹਿੰਦੇ ਮੇਰੇ ਬਣਵਾ ਕੇ ਲਿਆਓ। ਯਾਰ ਸ਼ੇਖ ਕਦੋਂ ਪਾਉਂਦੇ ਕਢਾਈਆਂ ਵਾਲੇ ਕੁੜਤੇ? ਸਿੱਧੇ ਸਿੰਪਲ ਸੂਟ। ਸ਼ੇਖਾਂ ਦੇ ਕੰਮ ਪ੍ਰਾਪਰਟੀ ਇਹ ਯਾਰ ਉਹਨਾਂ ਦਾ ਸ਼ੌਕ ਆ, ਉਹਨਾਂ ਦਾ ਇੱਕ ਕੀ ਕਹਿੰਦੇ ਆ ਹੌਬੀਜ਼ ਹੈ ਯਾਰ। ਕੀ ਹੌਬੀ ਹੁੰਦੀ ਇੱਕ ਯਾਰ, ਸਿੰਗਿੰਗ ਵੀ ਆ, ਗੱਲਬਾਤ ਵੀ ਆ, ਐਂਕਰੀ ਵੀ ਆ। ਇਹ ਸ਼ੇਖ ਯਾਰ ਅੱਛਾ ਚਲੋ, ਅੱਛਾ ਮੇਰੀ ਗੱਲ ਸੁਣੋ,
ਚਲੋ ਤੁਸੀਂ ਗਾਣਾ ਛੱਡ ਦਿਓ, ਬਾਕੀ ਜਿਹੜੀ ਕੋਈ ਜੁਗਤਬਾਜ਼ੀ ਜਾਂ ਆਮਦ ਇਹ ਮਤਲਬ ਇਹਦਾ ਕੀ ਨਹੀਂ ਭਾਈ ਨੇ ਇੱਕ ਚੀਜ਼ ਹੁੰਦੀ ਸਾਡੇ ਚ ਯਾਰ ਜਵੇਦ ਸ਼ੇਖ ਸਾਹਿਬ ਹੁਣ ਫਿਲਮਾਂ 'ਚ ਐਕਟਿੰਗ ਐਡੀ ਅੱਛੀ ਕਰਦੇ, ਉਹ ਕੀ ਸ਼ੇਖ ਨਹੀਂ? ਤੇ ਉਹਨਾਂ ਨੂੰ ਸੁਰ ਲੈ ਦਾ ਪਤਾ। ਹਾਂ ਉਹ ਉੱਥੇ ਬੈਠੇ ਹੁੰਦੇ ਨੇ ਜੱਜ ਬਣ ਕੇ ਉਹ ਮਿਊਜ਼ੀਕਲ 'ਚ। ਉਹ ਤੇ ਵੈਸੇ ਕੋਈ ਸਜ਼ਾ ਦੇ ਤੌਰ ਤੇ ਬੈਠੇ ਨਹੀਂ ਸਜ਼ਾ ਦੇ ਤੌਰ ਤੇ ਉੱਥੇ ਭਾਜੀ ਸ਼ੇਖਾਂ ਦਾ ਕੰਮ ਹੀ ਓਏ ਨਹੀਂ। ਯਾਰ ਮੇਰੀ ਗੱਲ ਸੁਣ, ਇਹ ਕਿੰਨਾ ਦਾ ਕੰਮ ਆ ਚੱਲਦਾ ਖਾਨ ਸਾਹਿਬ ਲੋਕਾਂ ਨਹੀਂ ਇਹ ਹੈਗਾ ਤੈਨੂੰ ਮੈਂ ਖਾਨ ਸਾਹਿਬ ਲੋਕਾਂ 'ਚ ਐਸੇ ਕੂੜ ਵਹਾਵਾਂ ਉਹਨਾਂ ਨੂੰ ਸੁਰ ਲੈ ਦਾ ਪਤਾ ਹੀ ਨਹੀਂ। ਫਿਰ ਉਹ ਖਾਨ ਸਾਹਿਬ ਨਹੀਂ ਹੁੰਦਾ। ਨਹੀਂ ਉਹ ਖਾਨ ਸਾਹਿਬ ਨਹੀਂ, ਓਏ ਖਾਨ ਸਾਹਿਬਾਂ ਦੇ ਬੱਚੇ ਟਰੱਕ ਚਲਾ ਰਹੇ ਨੇ, ਮਜ਼ਦੂਰੀਆਂ ਕਰ ਰਹੇ, ਸੁਰ ਲੈ ਦਾ ਪਤਾ ਹੀ ਨਹੀਂ ਉਹਨਾਂ ਨੂੰ, ਕਟਿੰਗਾਂ ਕਰ ਰਹੇ ਨੇ, ਉਹਨਾਂ ਨੂੰ ਗਾਣੇ ਦਾ ਪਤਾ ਹੀ ਨਹੀਂ ਹੁੰਦਾ ਕੀ ਆ। ਤੇਰੇ ਤੋਂ ਲਾ ਲਓ ਹੁਣ ਤਾਂ ਚੀਮਾ ਵਾ ਹਿਸਾਬ ਲਾ ਲਾ। ਸਿਰਫ ਔਰ ਸਿਰਫ ਇੱਕ ਸੋਚੋ ਨਾ ਤੁਸੀਂ ਅੱਖਾਂ ਬੰਦ ਕਰਕੇ ਕਿ ਇਹ ਸ਼ੇਖ ਨੇ ਤੇ ਆ ਗਿਣਤਕਾਰੀ ਪੂਰੀ। ਅੱਛਾ ਯਾਰ। ਆੜਾ ਵੱਜਣ ਡਿਆ, ਟਾਂਗਾਂ ਤੇਰੀਆਂ ਐ ਚੱਲਣ ਡਿਆ, ਟਾਂਗਾਂ ਤੇਰੀਆਂ ਨੇ ਪਿੱਛੇ ਸਾਨੂੰ ਨਹੀਂ ਆੜਾ ਆਉਂਦਾ, ਇਹ ਕਰ ਲੈਂਦੇ। ਨਹੀਂ ਹੋ ਰਿਹਾ ਤੇਰੇ ਕੋਲ ਨਾ, ਆ ਵੇਖ ਲੈਣਾ ਤੇ ਇਹ ਕਰਨ ਡੇ ਆ। ਉਹ ਵੇਲਾ ਯਾਰ ਫਰਹਾਨ ਭਾਈ ਮੇਰੀ ਗੱਲ ਸੁਣੋ, ਬੜਾ ਗੱਤੇ ਦੀ ਹਾਂਡੀ ਹੁੰਦੀ ਹੈ। ਮੈਂ ਤੁਹਾਨੂੰ ਕਹਿੰਦਾ ਵੀ ਇਹ ਕਦੋਂ ਸ਼ੇਖਾਂ ਵਾਲਾ ਹਿਸਾਬ ਹੀ ਨਹੀਂ ਹੈਗਾ ਯਾਰ। ਯਾਰ ਤੂੰ ਵੇਖ ਸ਼ੇਖ ਸਾਹਿਬ ਨੇ ਤੇਰੀ ਗਲਤੀ ਫੜ ਲਈ। ਯਾਰ ਮੈਂ ਉਹ ਓਏ ਨਹੀਂ ਸ਼ੇਖ ਬੜਾ ਖੋਤੇ ਨਾਲ ਛੁਰਲੀ ਭਜਾਈ ਹੈ। ਖੋਤੇ ਨਾਲ ਸ਼ੁਰਲੀ ਵਜਾਤੀ ਹੈ, ਸ਼ੁਰਲੀ ਨਾਲ ਓਏ ਯਾਰ ਜਾਨ ਦੇ ਕਰ ਲਓ, ਗੁੱਸੇ ਸਿੱਧੀ ਕਰ ਨੂੰ ਲਓ। ਯਾਰ ਐ ਕਰਕੇ ਈਦ ਮਿਲੀ ਹੁੰਦੀ ਸ਼ੇਖ ਹੈ ਨਹੀਂ। ਤੂੰ ਐਵੇਂ ਨਾ ਹੁਣ ਗੱਲ ਮੁਕਾਈ ਆ, ਜੜਾਂ ਵਾਲਾ ਨਲਕਾ ਹੁੰਦਾ। ਮੈਂ ਇਹ ਕਹਿਣ ਦਿਆਂ ਤੈਨੂੰ ਚੜਾ ਵਾਲਾ ਨਲਕਾ ਉਹ ਸਹੀ ਸਮਝ ਗੱਲ ਆ ਨਾ ਮੇਰੀ। ਨਹੀਂ ਸ਼ੇਖਾਂ ਦੀ ਹੋਰ ਰਖਤ ਹੋਰ ਹੁੰਦੇ। ਵੇਖੋ ਸੌਫਟਨੈਸ ਅਕਸਮੇ ਠੰਡਾ ਪਾਣੀ ਹੱਲੇ ਵੀ ਗਰਮ ਪਾਣੀ ਕਰਕੇ ਨਹਾਉਂਦੇ ਕਿ ਨਹੀਂ ਤੁਹਾਡੇ ਸਾਹਮਣੇ? ਨਹਾਉਂਦੇ ਲਓ ਜੀ ਏਸੀ ਚੱਲਣ ਡਿਆ ਵਾ ਤੇ ਕਹਿੰਦੇ ਵੇਖ ਉਹਦੇ ਚ ਰਾਡ ਰੱਖਦੇ ਗਰਮ ਪਾਣੀ ਕਰਕੇ ਨਹਾਉਂਦੇ। ਯਾਰ ਮੈਂ ਕਸਮ ਲੈ ਲਓ ਤੁਸੀਂ ਕਦੀ ਕੋਈ ਸ਼ੇਖ ਏਦਾਂ ਕਰੇਗਾ? ਉਹ ਸਕਿਨ ਸੌਫਟ ਰਹਿੰਦੀ ਉਹਦੇ ਨਾਲ। ਕੀ ਹੋ ਗਿਆ ਇੱਕ ਮਿੰਟ ਆ ਜਾ ਯਾਰ, ਤੁਸੀਂ ਇਹਦੀ ਗੱਲ ਨਾਲ ਇਤਫਾਕ ਕਰ ਰਹੇ? ਨਹੀਂ ਸਰ ਮੈਂ ਨਹੀਂ ਕਰਦਾ। ਤੁਸੀਂ ਕਰ ਰਹੇ? ਤੁਸੀਂ ਕਰ ਰਹੇ? ਸੁਣ ਵੀ ਨਹੀਂ ਰਿਹਾ। ਉਹ ਦਿੱਤੇ ਕੀ ਬਾਤ। ਬਸ ਜੀ ਪਤਾ ਕੀ ਤੂੰ ਐਵੇਂ ਮਨਾਉਣ ਤੁਰਿਆ ਵਾ। ਐਵੇਂ ਬਸ ਮੈਂ ਮਨਾਉਣ ਤੁਰਿਆ ਵਾਂ, ਤੁਸੀਂ ਮੰਨ ਨਹੀਂ ਲਵੋ। ਸੱਚ ਜੋ ਆ ਉਹਦੇ ਤੇ ਤੁਸੀਂ ਮੰਨ ਲਓ। ਉਹ ਨਹੀਂ ਯਾਰ ਉਹ ਸ਼ੇਖ ਸਾਹਿਬ ਨੇ ਉਹ ਬੜਾ ਮੁੱਛਾਂ ਦੇ ਵਾਲਾਂ ਨੂੰ ਪੋਨੀ ਪਾਈ ਹੁੰਦੀ ਉਹ ਸ਼ੇਖ ਸਾਹਿਬ। ਕੀ ਹੋ ਗਿਆ ਤੈਨੂੰ? ਉਹ ਨਹੀਂ ਸ਼ੇਖ ਹੋਏ ਬੜਾ ਤਾਈ ਰਕਸ਼ਾ ਚਲਾਉਂਦੀ ਨਹੀਂ ਰਹੀ। ਮੈਂ ਕਿਹਾ ਰਕਸ਼ੇ 'ਚ ਗਮਲਾ ਰੱਖਿਆ ਹੁੰਦਾ ਵਾ। ਨਹੀਂ ਉਹ ਸ਼ੇਖ ਨੇ ਯਾਰ। ਕਿੱਥੇ ਸ਼ੇਖ ਨੇ? ਤੂੰ ਦੱਸ ਕਿੱਦਾਂ ਤੈਨੂੰ ਲੱਗਦਾ ਵਾ? ਬਾਂਦਰ। ਅੱਛਾ ਸ਼ੇਖ ਕਦੀ ਬਾਂਦਰ ਆਇਆ ਉਹਦਾ, ਬਾਂਦਰ ਨੇ ਪੋਨੀ ਕੀਤੀ ਹੁੰਦੀ। ਮੈਂ ਇਹ ਕਹਿਣ ਦਿਆਂ ਭਾਵੇਂ ਅੱਗੇ ਉਹਨੇ ਮੁੱਛਾਂ ਦੀ ਕੀਤੀ ਸੀ, ਤੂੰ ਬਾਂਦਰ ਦੀ ਕਰ ਲਈ। ਉਹ ਪਿੱਛੇ ਬਾਂਦਰ ਇੱਕੋ ਪੋਨੀ ਤੁਹਾਡੇ ਕੋਲ, ਉਹਨੂੰ ਘਰ ਰੱਖ ਕੇ ਆਓ ਕਿਤੇ। ਯਾਰ ਰੱਖਦੇ ਯਾਰ। ਜਿਹੜੇ ਅਸਲ ਬੇਸਿਕਲੀ ਸ਼ੇਖਾਂ ਦੇ ਕੰਮ ਨੇ, ਵੱਡੇ ਪ੍ਰੋਜੈਕਟਸ ਤੇ ਕੰਮ ਕਰਦੇ ਨੇ। ਸ਼ੇਖ ਹੁੰਦਾ ਵਾ ਕਿ ਸ਼ੇਖ ਅਬਦੁਲ ਹਮੀਦ ਕਲਾਥ ਹਾਊਸ। ਓਏ 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 ਦੇਖੋ ਥਰਮਾਮੀਟਰ ਨਾਲ ਸਾਈਨ ਕੀਤੇ ਹੁੰਦੇ ਆ, ਨਹੀਂ ਅਸੀਂ ਸ਼ੇਖ। ਯਾਰ ਕੁਲਫੀ ਦਾ ਢੱਕਣ ਹੁੰਦਾ ਹੀ ਓਏ। ਨਾ ਕਰ ਸਮੋਸੇ ਦੀ ਸ਼ਕਲ। ਆਹੋ ਸਹੀ ਗੱਲ ਆ। ਵਾਹ ਵੇਖਿਆ ਨਾ? ਲੋਟੇ ਦਾ ਕਵਰ ਹੁੰਦਾ। ਮੈਂ ਤੈਨੂੰ ਕਿਹਾ ਯਾਰ ਸ਼ੇਖ ਦਾ ਇੱਕ ਹੋਰ ਰਖਤ ਹੁੰਦਾ ਜਿਨ੍ਹਾਂ ਨੇ ਵੱਡੀਆਂ ਦੁਕਾਨਾਂ, ਸ਼ੇਖ ਮਾਰਕੀਟ, ਸ਼ੇਖ ਜਿਊਲਰ। ਓਏ ਇੱਕੋ ਬੰਦੇ ਨਾਲ ਜੰਗ ਲੜ ਕੇ ਹਾਰ ਗਏ ਹੁੰਦੇ। ਠਹਿਰ ਚੇਦ ਵਾਲੇ ਘੋੜੇ ਨੂੰ ਫੱਕ ਪਾਈ ਹੁੰਦੀ। ਮੈਂ ਚੀਜ਼ ਪਹਿਲੇ ਘੋੜੇ ਨੂੰ ਪੱਕ ਪਾਈ ਹੁੰਦੀ। ਨਾ ਕਰ ਯਾਰ ਮੇਰੀ ਗੱਲ ਸੁਣੋ, ਇੱਕ ਸਿਰਫ ਛੋਟੀ ਜੀ ਗੱਲ ਸੁਣ ਲਓ ਜੀ। ਸਾਰੀ ਉਂਗਲਾਂ ਦੀ ਜਗ੍ਹਾ ਤੇ ਅੰਗੂਠੇ ਹੁੰਦੇ। ਮੇਰੀ ਗੱਲ ਓਏ ਕੰਡਿਆਂ ਲਈ ਸੇਨਾ ਖਾਰਿਜ ਕੀਤੀ ਉਹਦੀ। ਸਾਨੂੰ ਅੱਜ ਤੱਕ ਨਹੀਂ ਸਮਝ ਆਈ ਕਿ ਓਏ ਸਹਿਰਾਜ ਲੁਕਣ ਮੀਟੀ ਖੇਲੀ ਹੁੰਦੀ ਹੈ। ਓਏ ਫਿੰਸੀ ਵਾਲਾ ਟੀਨ ਪੈਕ ਹੁੰਦਾ। ਆਹੋ, ਕਿੱਥੇ ਲੁਕਣਾ? ਇਹ ਹੁੰਦੀ ਜੁਗਤ ਬੇਟੇ ਟੈਕਨੀਕਲ ਕਿ ਸਹਿਰਾਜ ਨੇ ਕਹਿੰਦਾ ਚੱਲ ਲੁਕਣ ਮੀਟੀ ਖੇਲੀਏ, ਤੇ ਕਿੱਥੇ ਲੁਕਿਆ ਵਾ? ਤੇਰੇ ਸਾਹਮਣੇ ਲੁਕੀ। ਸਾਜੀ ਨਹਿਰੀ ਚ ਇੱਕ 버ਗਰ ਦੇ ਮੂੰਹ ਤੇ ਆ ਕੇ ਵੱਜਾ, ਕਹਿੰਦਾ ਉਹ ਹਵਾਈ ਰੋ ਸੀ। ਮੋਟਰਸਾਈਕਲ ਤੇ ਜਾਣ ਦਾ ਤੇਲ ਖਤਮ ਹੋ ਗਿਆ ਤੇ ਗੱਡੀ ਨੂੰ ਕਹਿੰਦਾ ਤੇਰਾ ਮੇਰਾ ਮਜ਼ਾਕ ਹੈਗਾ। ਉਹ ਉੱਥੋਂ ਅੱਗੇ ਜਾ ਕੇ ਤੇਲ ਪਵਾ ਲੈ ਮਜ਼ਾਕ ਹੈ। ਇਹ ਕਿਹੜਾ ਮੈਂ ਮਜ਼ਾਕ ਹੈ? ਕਹਿਣ ਇਹ ਲੈ ਪਹਾੜ ਤੇ ਛੁਰੀ ਤਿੱਕੀ ਕੀਤੀ ਹੁੰਦੀ, ਗੱਲ ਸੁਣ ਲੈਂਦੀ ਹੁੰਦੀ। ਉਹਨਾਂ ਦਾ ਰੌਲਾ ਹੀ ਇਹ ਵਾ, ਸਾਨੂੰ ਮੰਨਣਾ ਨਹੀਂ, ਸਾਨੂੰ ਮਨਾਈ ਜਾਣਗੇ ਤੂੰ ਫਲਾਣਾ ਓਏ ਤੂੰ ਯਾਰ ਫਲਾਣਾ। ਅਸੀਂ ਨਹੀਂ ਮੰਨਣਾ। ਜੈਕ ਦਾ ਗੁਲਦਾਨ ਹੁੰਦਾ। ਮੈਂ ਇਹ ਕਹਿਣਾ ਯਾਰ ਨਾਜ਼ਰੀਨ ਤੁਸੀਂ ਬੱਟ ਦੀ ਕਟਿੰਗ ਚੈੱਕ ਕਰ ਲੈ, ਕਸਬੇ ਦੇਖੋ ਜਰਾ। ਉਹ ਮੇਰੇ ਬੌਲਾ ਬੱਟ ਦੀ ਕਟਿੰਗ। ਅਜੇ ਇਹ ਤਾਂ ਬੇਲਚੇ ਨਾ ਹੋਈ ਲੱਗਦੀ। ਨਹੀਂ ਉਹ ਪਹਿਲੇ ਤਾਂ ਕਸਬੇ। ਬੇਟੀ ਯੰਗ ਬਜ਼ੁਰਗ ਲੱਗਣ ਲੱਗ ਪਏ। ਨਹੀਂ ਇਹ ਇਹਨੇ ਉਸਤਾਦ ਜੀ ਇਹ ਪਹਿਲੇ ਇਹਦੇ ਵਾਲ ਸੀ ਇੰਜ ਇੱਥੇ ਕੰਨਾਂ ਦੇ ਪੂਰੇ। ਹਾਂਜੀ ਕਸਮੇ ਆ ਕਲਮਾ ਇਹਨਾਂ ਨੇ ਉਹ ਰੱਖੇ ਸੀ ਲੈਂਥ। ਇਹਨੂੰ ਹਰ ਦੂਜਾ ਬੰਦਾ ਕਹਿੰਦਾ ਬੱਟ ਹੈੱਡਫੋਨ ਤੇ ਲਾ ਦੇ ਯਾਰ। ਯਾਰ ਇਹਨਾਂ ਅੱਛਾ ਬੱਟ ਜਦੋਂ ਸ਼ੋਅ ਤੇ ਜਾਂਦਾ ਸੀ ਨਾ ਇਹਨੂੰ 5-6000 ਰੁਪਏ ਦਿੰਦੇ ਸੀ ਉਹਨਾਂ ਵਾਲਾਂ ਨਾਲ। ਹਾਂ ਜੋ ਉਹਦੀ ਕਟਿੰਗ ਕਰਾਈ ਲੋਕ ਕਹਿੰਦੇ ਭਾਈ 1700 ਰੁਪਏ ਦੇਵਾਂਗੇ। ਉਹ ਕਹਿੰਦਾ ਤੈਨੂੰ ਕਾਹਦਾ ਤੇਰਾ ਪੰਜਾ ਤੋਂ ਇੰਨਾ ਕਿਤੇ ਹੈਗਾ ਤੂੰ। ਸਾਹਿਬ ਕੀ ਮੋਈਦਾ ਹੋਇਆ ਵਾਲ ਕਟਾ ਤੇ। ਬੱਟ ਨੂੰ ਪੈਸੇ ਘਟ ਗਏ, ਬੱਟ ਨੂੰ ਨਾਈ ਦੇ ਪੀਪੇ ਤੋਂ ਜ਼ਿਆਦਾ ਲੱਭ ਰਿਹਾ ਵਾਲ ਆਪਣੇ ਕਿਤੇ ਹੈੱਡਫੋਨ ਟੈਪ। ਪਰ ਸਾਹਿਬ ਨੂੰ ਕੰਘਾ ਨਹੀਂ ਲੱਭਿਆ, ਪੰਜੇ ਨਾਲ ਹੀ ਵਾਲ ਸਿੱਧੇ ਕਰ। ਕਿਹੜੇ ਪੰਜੇ ਨਾਲ? ਮੁਰਗੀਆਂ ਦੇ ਪੰਜੇ ਨਾਲ। ਉਹ ਵੀ ਤਾਂ ਕਹਿ ਨਾ ਪੰਜੇ ਨਾ। ਦੇਖੋ ਜੀ ਸ਼ੇਖਾਂ ਦੇ ਤਾਲੁਕ ਹੁੰਦੇ ਨੇ ਸਿਆਸਤ ਦੇ ਵਿੱਚ। ਠੀਕ ਹੈ ਨਾ? ਇਹ ਮਤਲਬ ਕਿੱਦਾਂ, ਮਤਲਬ ਅਸੀਂ ਮੰਨ ਓ ਲਈਏ ਯਾਰ ਲੈ
ਇਨਲੌਜੀਕਲ ਗੱਲ, ਬਿਲਕੁਲ ਇਨਲੌਜੀਕਲ ਸਰ ਗੱਲ। ਨਹੀਂ ਮੈਂ ਨਹੀਂ ਮੰਨਦਾ। ਮਤਲਬ ਓਏ ਕਿਹੜਾ ਬੰਦਾ ਓਏ ਇਹ ਕਹਿੰਦੇ ਹੁੰਦੇ ਨੇ ਘਰ ਬੈਠੇ ਕਹਿੰਦੇ ਆ ਮੇਰਾ ਗਾਨਾ ਬਨ ਭਤੀਜਾ, ਆ ਕੋਈ ਗੱਲ ਹੈ ਕਰਨ ਵਾਲੀ? ਗਾਨਾ ਬਨ ਭਤੀਜਾ ਹੋ ਸਕਦਾ ਜੀ? ਓ ਯਾਰ ਮੇਰੀ ਗੱਲ ਸੁਣ ਯਾਰ ਫਰੀਦ, ਤੇਰੀ ਮਿਹਰਬਾਨੀ, ਇੰਨਾ ਬਹਿਸ ਕਰਨਾ ਇਹਦਾ ਕੋਈ ਇਹ ਦੌਰ ਉਹ ਨਹੀਂ ਹੈਗਾ, ਅੱਜ ਦਾ ਉਹ ਦੌਰ ਆ। ਇਹਦੇ ਚ ਹੁਣ ਆ ਗੁੱਜਰ ਆ, ਇਹਨੂੰ ਪੁੱਛ ਮੱਝਾਂ ਕਿੱਥੇ ਦੀਆਂ, ਪੁੱਛ ਇਹਨੂੰ। ਸਰ ਨਹੀਂ ਉਹਦੀ ਗੱਲਬਾਤ ਵੀ ਨਹੀਂ ਨਹੀਂ ਹਾਂ ਦੱਸ ਨਾ, ਕਿਹੜੀ ਗੱਲ ਤੋਂ ਤੈਨੂੰ ਲੱਗ ਰਿਹਾ ਗੁੱਜਰ ਹੁੰਦੇ ਡੱਬ ਨਾਲ ਪਿਸਟਲ ਦੇ ਹੁੰਦਾ, ਉਹ ਤੁਹਾਨੂੰ ਪਤਾ? ਉਹਨਾਂ ਦੇ ਅੱਛਾ ਗੁੱਜਰਾਂ ਦਾ ਪਿਸਟਲਾਂ ਨਾਲ ਕੀ ਤਲਕ? ਉਹ ਤੇ ਉਹ ਮੱਝਾਂ ਦੀ ਗੱਲ, ਮੱਝਾਂ ਮਸ਼ਹੂਰ ਨੇ ਗੁੱਜਰਾਂ ਦੀਆਂ। ਮਤਲਬ ਉਹ ਛੋਟੀ ਜਿਹੀ ਪੂਛ ਕੱਟ ਕੇ ਲਾਇਆ ਕਰੋ ਜੇਬ 'ਚ, ਡੱਬ ਨਾਲ ਪੂਛ ਲਾ ਤੇ ਲਿਆ। ਹੁਣ ਮੈਂ ਸ਼ੇਖ ਹਾਂ, ਮੈਂ ਕੀ ਕਰਿਆ ਕਰਾਂ? ਤੁਸੀਂ ਨਾਲ ਮਾੜਾ ਨਾ ਕੰਨ ਤੇ ਕੱਪੜਾ ਬੰਨਿਆ ਕਰੋ, ਪਤਾ ਲੱਗੇ ਵੀ ਹਾਂ। ਤੇ ਸ਼ੇਖਾਂ ਦਾ ਕੰਮ ਕੱਪੜੇ ਦਾ ਜ਼ਿਆਦਾ। ਸ਼ੇਖ ਹੀ ਯਾਰ ਕੱਪੜੇ ਦਾ। ਯਾਰ ਕਿਹੜੀ ਬਹਿਸ ਤੂੰ ਕੌਣ ਆ? ਮੈਂ ਨਾਈ ਆ, ਹਾਂ ਨਾਈ ਆ, ਦੱਸ ਇਹਨੂੰ ਕਿਹੜਾ, ਕਿੱਥੇ ਵੇਖਿਆ ਤੂੰ? ਕੋਈ ਉਸ ਤਰ੍ਹਾਂ ਤੇ ਵੇਖ ਲਿਆ? ਤਲਵਾਰ ਜੀ। ਤਲਵਾਰ? ਹਾਂਜੀ। ਉਹ ਕਿਹੜੀ ਨਾਈ ਆ ਕੋਈ ਤਲਵਾਰ? ਖੁੱਲੇ ਪਹੁੰਚੇ ਨੇ ਪਹਿਲੇ ਤਲਵਾਰਾਂ ਹੀ ਹੁੰਦੀਆਂ ਸੀ ਨਾਈਆਂ ਕੋਈ ਯਾਰ, ਖੁੱਲੇ ਪਹੁੰਚੇ ਵਾਲੀ ਮਰੇ ਕੀ ਹੋ ਗਿਆ ਤੈਨੂੰ? ਤੁਸੀਂ ਕਿਹੜੇ ਨਾਈ ਉਸਤਾਦ ਜੀ? ਇਹਨਾਂ ਕੋਲੋਂ ਵੀ ਪੁੱਛੋ ਨਾਈ। ਯਾਰ ਇਹ ਤਲਵਾਰਾਂ ਵਾਲੇ ਨਾਈ ਆ, ਦੋ ਤਲਵਾਰਾਂ ਪਿੱਛੋਂ ਵੈਲਡ ਕਰਾ ਕੇ ਨਾ ਤੇ ਕੋਈ ਚਿਮਟਾ ਸੋਹਣਾ ਬਣਾ ਦੇ, ਉਹ ਅੱਗੋਂ ਇੰਜ ਕਰਕੇ ਵੱਜਦੀਆਂ ਐ। ਯਾਰ ਤਲਵਾਰਾਂ ਇਹ ਨੇ ਇੱਛਾਧਾਰੀ ਨਾਈ ਨੇ, ਕਿਹੜੇ? ਇੱਛਾਧਾਰੀ ਨੇ। ਹੋ ਗਏ ਨਾ ਇੱਛਾਧਾਰੀ। ਪਾਗਲ ਹੋ ਗਏ। ਹਾਂ ਇਦਾਂ ਤੁਸੀਂ ਕੱਕੇ ਦਾ ਹੀ ਗੁੱਜਰ। ਔਰ ਨਹੀਂ ਅਸੀਂ ਨੇ ਗੋਰਸੀ ਗੁੱਜਰ, ਗੋਰਸੀ ਸਾਡੀ ਗੋਰਸੀ? ਆ ਲੈ ਹੁਣ ਦੱਸ। ਉਹ ਕੋਈ ਹੋਰ ਸੀ? ਉਹ ਗੋਰਸੀ ਤੇ ਆ ਨੇ, ਆ ਦੋਵੇਂ ਗੋਰਸੀ ਨਹੀਂ। ਤੁਸੀਂ ਗੌਰ ਦੇ ਵਿੱਚ ਗੋਰਸੀ ਹੁੰਦੇ ਆ। ਅੰਨੇ ਦੀ YouTube ਹੁੰਦੀ ਹੈ। ਕੈਂਚੀ ਨਾਲ ਖਤ ਲਿਖਿਆ ਹੁੰਦਾ, ਮੈਂ ਤੇ ਗੱਲ ਹੀ ਕੈਂਚੀ ਨਾਲ? ਖਤ ਲਿਖਿਆ ਹੁੰਦਾ। ਓਏ ਅੰਨਾ ਬੈਂਟਰ ਹੁੰਦਾ। ਅੰਨਾ ਪੈਂਟਰ? ਉਹ ਕਾਰ ਦੇ ਨਾਲ ਦੀ ਕੰਧ ਵੀ ਕਰਤੀ ਹੁੰਦੀ। ਗੁੱਗਾ ਕਮੈਂਟਰੀ ਕਰਨ ਦਿਆ ਵਾਵਾ। ਓਏ ਹੈਂਡ ਟੂ ਮਾਊਥ ਐਲਨ ਮਸਕ ਹੁੰਦੀ। ਜੇ ਬੇਸਿਕਲੀ ਜੇ ਜ਼ਾਤਾਂ ਵੈਸੇ ਮੈਂ ਤੇ ਬਿਲੀਵ ਨਹੀਂ ਕਰਦਾ, ਲੇਕਿਨ ਜਿਹੜਾ ਹੁੰਦਾ ਨਾ ਅੰਦਰ ਜੋ ਕੁਝ ਹੈ, ਹੁਣ ਖਾਨ ਸਾਹਿਬ ਵੀ ਤੁਸੀਂ ਕਹਿ ਦਿਓ ਵੀ ਖਾਨ ਸਾਹਿਬ ਹਮੇਸ਼ਾ ਫਲਾਣਾ ਹੁੰਦਾ, ਉਹ ਨਹੀਂ ਹੈ। ਖਾਨ ਸਾਹਿਬ ਕੋਈ ਵੀ ਹੋ ਸਕਦਾ। ਤੁਸੀਂ ਖਾਨ ਸਾਹਿਬ ਘੁਮਾ ਸਕਦੇ ਹੋ। ਬੋਰ ਨਾ ਕਰ ਮੈਨੂੰ, ਬੋਰ। ਸਰ ਖਾਨ ਸਾਹਿਬ ਜਿਹੜਾ ਨਾ ਯਾਰ ਫਰੀਦ ਬੋਰ ਕਰਦਾ ਯਾਰ, ਟੌਪਿਕ ਨੂੰ ਛੱਡ ਦੇ ਯਾਰ, ਕਿੰਨਾ ਕੁ ਲੈ ਕੇ ਚੱਲਣਾ ਤੂੰ? ਅੰਦਰ ਸੇ ਕੁਝ ਹੋਰ ਹੀ ਹੈ ਸਰ। ਹਾਂਜੀ ਸਹੀ ਬਾਤ। ਸੱਜੀ ਦੀਆਂ ਪਵਾਉਂਦੀਆਂ ਹੁੰਦੀਆਂ, ਅੰਦਰ ਗੱਲ ਸੁਣ। ਹੈ ਮੰਜੀ ਦੀਆਂ ਹੁੰਦੀਆਂ, ਸੱਜੀ ਤੇ ਨਹੀਂ ਹੁੰਦੀਆਂ। ਕੀ ਬਾਤ ਹੈ, ਮੱਝ ਨੂੰ ਮਾਲਾ ਪਾਈ ਹੁੰਦੀ। ਵਾਹ ਵਾਹ। ਰੈਪ ਤੇ ਧਮਾਲ ਪਾਈ ਹੁੰਦੀ, ਮੈਂ ਕਹਿਣ। ਰੈਪ ਤੇ ਧਮਾਲ ਪਾਈ। ਮੈਂ ਕਿਹਾ ਦਾਦੇ ਨੇ ਪਲਕਿੰਗ ਕਰਾਈ ਹੁੰਦੀ, ਤੂੰ ਕਦੇ ਤੋਂ ਮਤਲਬ ਵਿੱਚ ਨਾ ਤੇਰਾ ਲੈ ਸਾਹ ਜੀ ਉਹ ਡੀਜੇ ਨਹੀਂ ਕਰਦੇ ਹੁੰਦੇ। ਆਹੋ ਪਾਥੀ ਰੱਖ ਕੇ ਕਰਨ ਦਿਆ। ਉਹ ਯਾਰ ਕੀ ਹੋ ਗਿਆ ਤੈਨੂੰ? ਪਾਥੀ ਉਂਗਲਾਂ ਚਲਾ ਲੀਆਂ, ਪਾਤੀ ਰੱਖ। ਨਹੀਂ ਉਹ ਬਰਫ ਵਾਲਾ ਗੋਲੇ ਤੇ ਜਾ ਕੇ ਰੇੜੀ ਤੇ ਆਇਆ ਕਰ ਰਿਹਾ। ਚਿਕ 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 ਯਾਰ ਮੇਰੀ ਡੀਜੇ ਗੋਲਾ ਲੈ। ਯਾਰ ਪਾਇਲਟ ਨੇ ਬੋਦੀ ਰੱਖੀ ਹੁੰਦੀ, ਤੇਰਾ ਵੈਸੇ ਬਣਦਾ ਹੀ ਨਹੀਂ ਹੈਗਾ ਇਹਨਾਂ ਚੀਜ਼ਾਂ। ਬੜੇ ਬੜੇ ਪਾਇਲਟ ਨੇ ਦੁਨੀਆ ਦੇ ਵਿੱਚ ਜਿਹਨਾਂ ਨੇ ਪੋਨੀ ਪਾਈ ਹੁੰਦੀ ਵਾਲ। ਨਹੀਂ ਸਰ ਬੋਦੀ ਇੱਕ ਅੱਛਾ ਬੋਦੀ ਟੈਪ ਤੇ ਉਹ ਵੀ ਰੱਖੀ ਹੋ ਸਕਦੀ, ਕੋਈ ਇਸ਼ੂ ਨਹੀਂ। ਸਕਦੀ ਕੋਈ ਇਸ਼ੂ ਨਹੀਂ ਯਾਰ ਤੂੰ ਇਨਲੌਜੀਕਲੀ ਸਾਰੀਆਂ ਤੇਰੀਆਂ ਗੱਲਾਂ ਦੀ ਕੋਈ ਲੌਜੀਕ ਨਹੀਂ ਬਣਦੀ। ਚਲੋ ਜੀ ਲੌਜੀਕ ਨਹੀਂ ਬਣਦੀ ਹੈਗੀ, ਤੁਸੀਂ ਮੈਨੂੰ ਸਾਬਤ ਕਰ ਦਿਓ ਫਿਰ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ। ਤੁਸੀਂ ਸ਼ੇਖ ਆਪਣਾ ਸਾਬਤ ਆ ਗਿਆ। ਓਏ ਏਦੀ ਬਾਹ ਵਾਲਾ ਮਿਸਟਰ ਬੀਨ ਹੁੰਦਾ, ਇਧਰ ਗੱਲ ਸੁਣੋ। ਉਹ ਭੁੰਨ ਕੇ ਟੂਥਪੇਸਟ ਕੀਤੀ ਹੁੰਦੀ ਹੈ। ਕੀ ਬਾਤ ਹੈ, ਅੰਗਰੇਜ਼ ਦੀ ਨਸੀਰ ਪੁੱਟੀ ਵਾਵਾ। ਅੰਗਰੇਜ਼ ਦੀ ਨਸੀਰ ਪੁੱਟੀ ਹੁੰਦੀ ਯਾਰ, ਤੇ ਉਹਨਾਂ ਦੀ ਨਹੀਂ ਪੁੱਟਦੀ ਹੋਣੀ ਤੇਰੇ ਹਿਸਾਬ ਨਾਲ। ਹਪਸ਼ੀ ਦੀ ਅੱਡੀ ਪਾਟੀ ਹੁੰਦੀ ਵਾਵਾ। ਓਏ ਤਰੀ ਵਾਲਾ ਕਸਟਰਡ ਹੁੰਦਾ। ਮੈਂ ਉਹ ਬੇਟੇ ਤਰੀ ਵਾਲਾ ਕਸਟਰਡ। ਵਾਵਾ ਹਲਵੇ ਨੂੰ ਤੜਕਾ ਲਾਉਂਦੇ ਆ। ਓ ਯਾਰ ਦਾਲ ਨੂੰ ਲਾਈਦਾ ਕੀ ਹੋ ਗਿਆ ਤੈਨੂੰ? ਅਗਲੀ ਗੱਲ ਤਾਂ ਮੈਂ ਸਹੀ। ਜਿਹੜੇ ਨੇ ਸਾਡੀ ਬਰਾਦਰੀ ਚ ਯਾਨੀ ਅੱਜ ਕੱਲ ਗੋਲੀ ਦਾ ਰੇਟ ਚੱਲਦਾ 60-70 ਹਜ਼ਾਰ। ਚਲੋ ਯਾਰ ਫਰੀਦ ਖੁਦਾ ਬਣਾ ਮਾਰ ਵੇਖ ਲੈ ਯਾਰ ਤੇਰੀ। ਓਏ ਬਸ ਕਰ ਦੇ ਗੋਲੀ ਦਾ ਰੇਟ ਚੱਲਦਾ 60,000 ਰੁਪਏ ਬੰਦਾ ਮਾਰਨ ਦਾ। ਉਹ ਬਸ ਕਰ ਦੇ ਯਾਰ, ਬੰਦਾ ਮਾਰਨ ਦਾ। ਤੈਨੂੰ ਕਿਹਾ ਟੌਪਿਕ ਛੱਡ ਦੇ, ਇੱਥੇ ਕਿੱਧਰਲੇ ਪਾਸੇ ਲੈ ਕੇ ਜਾ ਰਿਹਾ ਤੂੰ? ਤੁਸੀਂ ਐਫਸ਼ਾਰ ਤੋਂ ਪੁੱਛਦੇ ਉਹ ਹੁਣ ਲੋਕ ਰਹੇ। ਹਾਏ ਹਾਏ ਹਾਏ। ਇਹ ਤੁਹਾਡੇ ਤੇ ਵੀ ਬਜ਼ੁਰਗਾਂ ਦੀਆਂ ਨੇ ਦੁਆਵਾਂ ਸਾਰੀਆਂ। ਹਾਂਜੀ ਨਾ ਫਰਮਾਨ ਖੁਸਰਾ ਹੁੰਦਾ, ਮੈਂ ਕਹਿੰਦਾ ਨਾ ਫਰਮਾਨ। ਕੀ ਬਾਤ ਹੈ, ਬੜਾ ਧੋਤੀ ਚ ਚੁੱਲਾ ਲਵੇਟਿਆ ਹੁੰਦਾ ਵਾਵਾ। ਧੋਤੀ ਚ ਚੁੱਲਾ ਲਵੇਟਿਆ ਹੁੰਦਾ। ਮਰੇ ਚੂਚੇ ਨਾਲ ਬੇਸ ਲਾਈ ਹੁੰਦੀ ਵਾਵਾ। ਮਰੇ ਚੂਚੇ ਨੇ ਬੇਸ ਲਾਈ ਹੁੰਦੀ। ਹਾਥੀ ਦੀ ਨੀਂਹ ਰੱਖੀ ਹੁੰਦੀ, ਮੈਂ ਤੈਨੂੰ ਇਹ ਕਹਿੰਦਾ। ਹਾਥੀ ਦੀ ਨਹੀਂ ਰੱਖੀ ਹੁੰਦੀ, ਮਕਾਨ ਦੇ ਰੱਖੀ ਹੁੰਦੀ। ਮਰੇ ਕੀ ਬਾਤ ਹੈ। ਆਇਆ ਹੈ ਜੱਟਾਂ ਦਾ ਬਰਾਤ ਬੈਂਡ ਹੁੰਦਾ। ਜੱਟਾਂ ਦਾ ਬਰਾਤ ਬੈਂਡ ਹੁੰਦਾ। ਹਾਂ ਹੁੰਦਾ। ਅੱਛਾ ਹੁਣ ਕਈ ਸਿੰਗਰ ਨੇ ਜੱਟ, ਉਹ ਜਿਹੜੇ ਕਿਹੜੇ ਜੱਟ ਨੇ
ਬਾਲੀ ਜੱਟੀ ਇਸ ਤਰ੍ਹਾਂ ਨਹੀਂ ਅੱਛਾ ਉਹ ਜੱਟ ਬਰਾਰੋ ਲਖ ਸਾਹਿਬ ਜੱਟ ਨੇ ਹਾਂ ਗੱਲ ਕਰ ਅੱਗੇ ਗੱਲ ਕਰ ਅਲੀ ਜ਼ਫਰ ਸਾਹਿਬ ਮੁਗਲ ਨੇ ਹਾਂ 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 ਤੇ ਕਿਦੋਂ ਨਾ ਬਾਰਿਸ਼ ਪਵਾਤੀ ਉਹ ਸਿੰਗਰ ਨੇ ਯਾਰ ਉਹ ਯਾਰ ਗਾਣੇ ਨਾਲ ਤੇ ਤਲਕ ਹੈ ਕਿ ਨਹੀਂ ਤੇ ਗਾਣਾ ਤੇ ਆ ਵੀ ਗਾ ਲੈਂਦਾ ਉਸਤਾਦ ਜੀ ਗਾਣਾ ਕੰਮ ਵਾ ਇੱਕ ਪ੍ਰੋਪਰ ਹੈ ਹਰ ਬੰਦੇ ਦਾ ਕੰਮ ਗਾਣਾ ਹੈ ਜੀ ਯਾਰ ਫਰੀਦ ਛੱਡ ਪਰੇ ਤੂੰ ਇਸ ਬੈਸ ਨੂੰ ਤੂੰ ਦੱਸ ਗੋਲੀ ਦਾ ਕੀ ਰੇਟ ਚੱਲਦੇ ਉਹ ਬੱਸ ਕਰਦੇ ਗੋਲੀ ਕਿੱਥੇ ਗੋਲੀ ਮੈਂ ਇੱਕ ਬੰਦੇ ਕੋਲ ਪੇਮੈਂਟ ਲੈਣੀ ਸੀ ਕੱਲ ਪਰਸੋਂ ਦੀ ਗੱਲ ਅੱਛਾ ਤੁਹਾਡੇ ਕੰਮ ਚ ਧਾਰ ਹੋ ਜਾਂਦਾ ਹੈ ਇਸ ਕੰਮ ਚ ਵੀ ਧਾਰ ਹੈ ਉਹ ਇਹਨਾਂ ਦਾ ਬਹੁਤ ਔਖਾ ਕੰਮ ਹੈ ਇਹਨਾਂ ਦੀ ਲੜਾਈ ਕੱਲਾ ਨੋਟ ਫੜਨਾ ਪੈਂਦਾ ਈ ਯਕੀਨ ਕਰ ਉਹ ਮੁਸ਼ਕਲ ਆ ਉਸਤਾਦ ਜੀ ਯਾਰ ਸਿਰਫ ਅਸੀਂ 4 ਬੰਦੇ ਸੀ ਤੇ ਪਿਸਟਲ ਸਾਡੇ ਕੋਲ ਸੀ ਤੇ ਵੱਡੀਆਂ ਗੰਨਾਂ ਸੀ 2 ਪਾਪਿਸ਼ ਵੱਡੀਆਂ ਜਿਹੜੀਆਂ ਇੰਜ ਮੋੜ ਕੇ ਹੁੰਦੀਆਂ ਵਾਲ ਵਾਲੀ ਗੱਲ ਖਾਲਾ ਟੱਪਣ ਲੱਗੇ ਆ ਤੇ ਸਾਨੂੰ ਪਤਾ ਲੱਗਿਆ ਕਿ ਅੱਗੇ ਖਤਰਾ ਵਾ ਰੌਲਾ ਹਾਂ ਖਾਲਾ ਟੱਪਣ ਲੱਗੇ ਇੱਕ ਪੈਂਟ ਖੁੱਲੀ ਸੀ ਉਹ ਐ ਫੜ ਕੇ ਟੱਪ ਅੱਛਾ ਯਾਰ ਤੁਸੀਂ ਜਦੋਂ ਲੜਾਈ ਕਰਨ ਜਾਂਦੇ ਹੋ ਚੀਮਾ ਸਾਹਿਬ ਤੁਸੀਂ ਪੈਂਟਾਂ ਆਪਣੇ ਨਾਪ ਦੀਆਂ ਕਿਉਂ ਨਹੀਂ ਪਾਉਂਦੇ ਨਹੀਂ ਮਤਲਬ ਲੜਾਈ ਦੇ ਵਿੱਚ ਤੁਸੀਂ ਇੱਕ ਤਰ੍ਹਾਂ ਪੈਂਟ ਫੜੀ ਦੀ ਕੀ ਰੌਲਾ ਵਾ ਤੁਸੀਂ ਇੰਨੇ ਲੜਾਈ ਦੇ ਵਿੱਚੋਂ ਤੁਹਾਨੂੰ ਆਖਰ ਕੋਈ ਤੁਹਾਨੂੰ ਬਚਦਾ ਵੀ ਤੇ ਹੈ ਨਾ ਤੁਸੀਂ ਮਾਲ ਵੀ ਲੁੱਟ ਕੇ ਲਿਆਉਂਦੇ ਉਥੋਂ ਲੜਾਈ ਤੋਂ ਬਾਅਦ ਤੇ ਤੁਸੀਂ ਉਹਦੀਆਂ ਕੋਈ ਆ ਕੇ ਆਪਣੇ ਨਾਪ ਦੀਆਂ ਪੈਂਟਾਂ ਸਵਾਓ ਮਤਲਬ ਤੁਸੀਂ ਸੁੱਕੇ ਹੁੰਦੇ ਜੇ ਫਾਈਟਰ ਜਿਹੜੇ ਤੁਹਾਡੇ ਹੁੰਦੇ ਖੁੱਲੀਆਂ ਸ਼ਰਟਾਂ ਤੁਸੀਂ ਪਾਈਆਂ ਹੁੰਦੀਆਂ ਯਾਰ ਮੈਂ ਮਜ਼ਾਕ ਨਹੀਂ ਕਰਦਾ ਸਰ ਇਹਨਾਂ ਦੀ ਲੜਾਈ ਤੋਂ ਬਾਅਦ ਸਲਾਮੀ ਦਾ ਜਿਹੜਾ ਮਜ਼ਾ ਆਣਾ ਭਾਈਜਾਨ ਇਹਨਾਂ ਦੀ ਇਹ ਨਵੇਂ ਕੱਪੜੇ ਪਾ ਕੇ ਉਹਨਾਂ ਦੇ ਇਹਨਾਂ ਦੀ ਕਈਆਂ ਦੀਆਂ ਨਾ ਇਹਨਾਂ ਦੇ ਜਿਹੜੇ ਲੜਾਈ ਵਾਲੇ ਉਹਨਾਂ ਦੀਆਂ ਸ਼ਰਟਾਂ ਦੇ ਪਿਛਲੀ ਲੜਾਈ ਦੀ ਤਰੀ ਵੀ ਲੱਗੀ ਹੁੰਦੀ ਕਸਮ ਕੀ ਬਾਤ ਨਹੀਂ ਲੜਾਈ ਲੜਨ ਜਾਂਦੇ ਅਕਸਰ ਬਦਮਾਸ਼ ਜੀਪਾਂ ਤੇ ਜਾਂਦੇ ਤੁਸੀਂ ਰਕਸ਼ਾ ਕਿਉਂ ਚੂਜ਼ ਕਰਦੇ ਅੱਛਾ ਜੇ ਤੇ ਸ਼ੁਗਲ ਕਰਨਾ ਸ਼ੁਗਲ ਲੱਗੇ ਰਹੋ ਲੇਕਿਨ ਜੇ ਜੈਨੂਅਲ ਗੱਲ ਥਾਣੇ ਦੇ ਵਿੱਚ ਅਸੀਂ 4 ਬੰਦੇ ਸੀ ਲੋ ਜੀ ਪਪਿਸ਼ ਗੰਨਾ ਉਹਨਾਂ ਨੇ ਸਾਨੂੰ 4 ਬੰਦੇ ਤੇ ਦੋਨਾਂ ਸਾਈਡਾਂ ਕੇਸਟਾਂ ਦੀਆਂ ਕੀਤੀਆਂ ਹਾਂਜੀ ਪਪਿਸ਼ ਕਲੈਂਡ ਗਿਆ ਗੰਨਾ ਨੇ ਪਪਿਸ਼ ਕਲਾਂਟ ਹਾਂਜੀ ਤੂੰ ਗੰਨਾ ਲੈ ਦੱਸ ਤੂੰ ਬੜਾ ਪਿੱਛੋਂ ਭੱਜ ਕੇ ਆਣ ਕੇ ਨਾਲ ਹੀ ਟੱਪੀ ਹੁੰਦੀ ਤਾਂ ਸਾਨੂੰ ਇਹ ਡਰ ਨਹੀਂ ਹੈਗਾ ਮੌਤ ਦਾ ਭਰਾਨ ਭਾਈ ਸ਼ੁਕਰ ਹੈ ਰੱਬ ਦਾ ਕਿਉਂਕਿ ਇਹ ਸਾਡੇ ਨਾ ਖਮੀਰ ਚ ਗੁੰਨਿਆ ਹੋਇਆ ਵਾ ਡਰ ਹੈ ਹੀ ਨਹੀਂ ਮੌਤ ਦਾ ਐਵੇਂ ਨਹੀਂ ਬੱਸਾਂ ਦੀਆਂ ਤੇ ਛੱਤਾਂ ਹਮੀਰ ਚ ਹਾਂਜੀ ਉਸਤਾਦ ਜੀ ਦਾ ਤੇ ਬੰਦੇ ਦਾ ਜ਼ੰਗ ਦਾ ਵੀ ਜੂਸ ਬਣਾ ਕੇ ਪੀ ਲੈਂਦੇ ਸਹੀ ਗੱਲ ਆ ਉਹ ਜ਼ੰਗ ਲੋਹੇ ਨੂੰ ਲੱਗਦਾ ਯਾਰ ਸੁਪਰਮੈਨ ਹੁੰਦਾ ਸੀ ਫਰੀਦ ਅੱਛਾ ਕੀ ਸੀ ਸੁਪਰਮੈਨ ਹੁੰਦਾ ਸੀ ਇੱਕ ਮਿਜ਼ਾਈਲ ਇਦਾਂ ਉੱਠਿਆ ਤੇ ਉਹਦੇ ਪਿੱਛੇ ਜਾ ਕੇ ਤੇ ਸਿਗਰਟ ਲਾਉਣ ਨਹੀਂ ਉਹ ਤੇ ਤੁਸੀਂ ਸ਼ੁਗਲ ਕਰ ਲਓ ਲੇਕਿਨ ਸੱਚੀ ਮੁੱਚੀ ਭਾਜੀ ਲੜਾਈ ਅੱਜ ਖਾਲਾ ਟੱਪੇ ਆ ਅੱਗੋਂ ਪਤਾ ਓ ਯਾਰ ਨਾਜ਼ਰੀਨ ਇਹਨੂੰ ਰੋਕੋ ਯਾਰ ਜੰਜ ਦੂਰ ਆ ਯਾਰ ਨਾਜ਼ਰੀਨ ਇਹਨੂੰ ਰੋਕੋ ਯਾਰ ਇਹਨੂੰ ਉਹੀ ਟੌਪਿਕ ਬਾਰ-ਬਾਰ ਇੱਕੋ ਹੀ ਗੱਲ ਨਹੀਂ ਚੀਮਾ ਸਾਹਿਬ ਇੱਕ ਜਗ੍ਹਾ ਤੇ ਲੜਨ ਗਏ ਆ ਉਹਨਾਂ ਨੇ ਕਿਹਾ ਯਾਰ ਸਾਡੇ ਮੁੰਡੇ ਦਾ ਵੀ ਇੱਕ ਫਾਈਟ ਕਰਾ ਦਿਓ ਇੱਕ ਜਗ੍ਹਾ ਤੇ ਲੜਨ ਗਏ ਉਹ ਕਹਿੰਦੇ ਥੋੜੀ ਜੀ ਫਾਇਰਿੰਗ ਕਰੋ ਥੋੜੀ ਜੀ ਫਾਇਰਿੰਗ ਕੀਤੀ ਭਾਈ 5000 ਹੋ ਗਏ ਹਲੇ ਉਹਨਾਂ ਨੇ ਚੈੱਕ ਕੀਤੇ ਸੀ 1000 ਕਹਿੰਦੇ ਸਹੀ ਗੱਲ ਹਾਂਜੀ ਤੇ ਐਸੇ ਥੰਮ ਤੇ ਆਏ ਬੰਦੇ ਮਰੇ ਉਹਨਾਂ ਦੇ ਫਿਰ ਉਹ ਜਦੋਂ ਕਸ਼ਤੀ 'ਚ ਬੈਠੇ ਸੀ ਭਾਈ ਨਾਲ ਸਾਡੇ ਕੁੱਤਾ ਇੱਕ ਉਹਨਾਂ ਰੱਖਤਾ ਕਹਿੰਦੇ ਜੀ ਆਵੇ ਨਾਲ ਲਾਇਓ ਇਹਨੂੰ ਵੀ ਲਾ ਦਿਓ ਬਾਕੀ 5 ਜਣੇ ਹੋ ਗਏ ਹੁਣ ਟੀਮ ਪੂਰੀ ਹੋ ਰਹੀ ਹੈ ਹੌਲੀ ਹੌਲੀ ਤੇ ਲੜਾਈ ਤੋਂ ਪਹਿਲੇ ਚੌਲ ਬਹੁਤ ਖਾਂਦੇ ਤਾਕਤ ਵਾਸਤੇ ਇਹ ਕੈਸੀ ਗੱਲ ਹੈ ਤਾਕਤ ਲਈ ਚਾਵਲ ਖਾਈ ਤੇ ਦੇਸੀ ਘਿਓ ਉੱਥੇ ਤੇ ਗੋਸ਼ਤ ਅਸੀਂ ਯਾਰ ਇੱਕ ਜਗ੍ਹਾ ਲੜਾਈ ਕਰਨ ਗਏ ਅੱਗੋਂ ਦੁਸ਼ਮਣ ਕੋਈ ਨਜ਼ਰ ਹੀ ਨਾ ਆਵੇ ਇਹਨਾਂ ਨੇ ਉਹਨਾਂ ਨੂੰ ਕਿਹਾ ਕਿ ਭਾਜੀ ਅਸੀਂ ਲੜਨਾ ਕਿਹਦੇ ਨਾਲ ਉਹਨਾਂ ਨੇ ਕਿਹਾ ਯਾਰ ਬਹਿ ਜਾਓ ਜਿਹੜਾ ਮੇਨ ਫਾਈਟਰ ਹੈ ਨਾ ਉਹ ਤਿਆਰ ਹੋਣ ਗਿਆ ਆਏਗਾ ਤੇ ਫਿਰ ਮੇਨ ਫਾਈਟਰ ਪਾਰਲਰ ਤੇ ਗਿਆ ਹਲੇ ਭਾਈ ਬੜੇ ਕਲਕੀਆਂ ਵਾਲੇ ਆਣ ਕੇ ਨੂੰ ਇਦਾਂ ਕਰਨ ਦੇ ਜੀ ਕੀ ਬਾਤ ਹਾਂ ਕਲਕੀਆਂ ਜਦੋਂ ਪਤਾ ਵਾ ਇਸ਼ਤਿਹਾਰ ਕੱਟਿਆ ਸੀ ਭਾਈ ਇਦਾਂ ਹੀ ਯਾਰ ਜਿਵੇਂ ਨਾ ਅਕਸਰ ਅਦਬ ਦੇ ਵਿੱਚ ਨਾ ਮਤਲਬ ਅਦਬ ਚ ਹੁੰਦਾ ਨਾ ਕਿ ਗੋਡੇ ਨੂੰ ਹੱਥ ਲਾਉਣਾ ਕਿ ਉਸਤਾਦ ਜੀ ਹਨਾ ਨਾਜ਼ਰੀਨ ਦੇਖਿਆ ਨਾ ਅਕਸਰ ਗੋਡੇ ਨੂੰ ਹੱਥ ਲਾਉਣਾ ਅਕਸਰ ਗਾਣੇ ਵਜਾਣੇ 'ਚ ਜਾਂ ਮੂਸੀਕੀ ਦੇ ਵਿੱਚ ਇਸ ਤਰ੍ਹਾਂ ਦਾ ਹੁੰਦਾ ਕਿ ਉਸਤਾਦਾਂ ਦੇ ਜਾ ਗੋਡਿਆਂ ਨੂੰ ਹੱਥ ਲਾਉਣਾ ਇੱਕ ਨਾ ਖਾਨ ਸਾਹਿਬ ਭਰਤੀ ਹੋ ਜਾਂਦਾ ਵੱਡੇ ਮਹਿਕਮੇ 'ਚ ਕਿਤੇ ਤੇ ਹੁਣ ਉੱਥੇ ਨਾ ਮਤਲਬ ਪੁਲਿਸ 'ਚ ਲੱਗ ਜਾਂਦਾ ਜਾਂ ਕਹਿ ਲਓ ਤੇ ਉੱਥੇ ਨਾ ਹੁਣ ਸਲੂਟ ਮਾਰਨੇ ਨੇ ਅਫਸਰਾਂ ਨੂੰ ਤੇ ਖਾਨ ਸਾਹਿਬ ਨਾਜ਼ੁਕ ਤਬੀਅਤ ਇੰਨਾ ਸਲੂਟ ਮਾਰਿਆ ਕਿ ਉਹਦੇ ਖੱਲੀਆਂ ਪੈ ਗਈਆਂ ਪੂਰੀ ਬਾਂਹ ਤੇ ਖੱਲੀਆਂ ਪੈ ਗਈਆਂ ਇੱਥੋਂ ਤੱਕ ਖੱਲੀਆਂ ਬਾਂਹ ਹਿੱਲ ਨਹੀਂ ਰਹੀ ਇੰਝ ਹੋ ਗਈ ਤੇ ਇੰਝ ਬੈਠਾ ਵਾ ਤੇ ਹਿੱਲ ਨਹੀਂ ਰਹੀ ਬਾਂਹ ਤੇ ਅੱਗੋਂ ਵੱਡਾ ਕੋਈ ਅਫਸਰ ਆਇਆ ਤੇ ਸਾਰੇ ਉੱਠ ਕੇ ਇੰਝ ਕੀਤਾ ਸਾਰਿਆਂ ਨੇ ਸਰ ਤੇ ਹੁਣ ਉਹਦੀ ਬਾਂਹ ਨਹੀਂ ਹਿੱਲੀ ਤੇ ਲੱਗ ਜਾ ਕਹਿੰਦਾ ਸਰ ਜੇ ਗੁੱਸਾ ਨਾ ਕਰੋ ਤੇ ਤੁਹਾਡੇ ਗੋਡਿਆਂ ਨੂੰ ਹੱਥ ਲਾ
ਮੇਰੇ ਕੋ ਇੰਜ ਨਹੀਂ ਹੋ ਰਿਹਾ ਮੈਂ ਥੱਲੇ ਹੀ ਗੋਡੇ ਨੂੰ ਹੱਥ ਲਾ ਗਲੇਸ਼ੀਅਰ ਕਦੀ ਫਾਈਟ ਕੀਤੀ ਜਾ ਕੇ ਗਲੇਸ਼ੀਅਰ ਬਰਫ਼ ਤੇ ਪਿੰਡੀ ਪੱਟੀਆਂ ਤੋਂ ਅੱਗੇ ਜਿਹੜਾ ਗਲੇਸ਼ੀਅਰ ਬਰਫ਼ ਵਾਲੀ ਬਰਫਾਨੀ ਹਾਂ ਉਹ ਅਸੀਂ ਸਿਆਚਿਨ ਰਹੇ ਹਾਂ ਕਿੱਥੇ ਸਿਆਚਿਨ ਕਿਨਵਾ ਸਿਆ ਪਹਿਲਾ ਕਿ ਦੂਜਾ ਹੱਸਦਾ ਵੀ ਹੈ ਹੱਸਦਾ ਹੀ ਅੱਗੋਂ ਹੱਸਦਾ ਵੀ ਪੂਰਾ ਹੱਸਾਂ ਦਾ ਚਲੋ ਤੁਹਾਡਾ ਸ਼ੁਗਲ ਬਣਿਆ ਨਹੀਂ ਸ਼ੁਗਰ ਨਹੀਂ ਬਣਿਆ ਤੈਨੂੰ ਪਤਾ ਜਦੋਂ ਗੰਨਾ ਹੁਣ ਨਾ ਕੋਲ ਤੇ ਬੜੇ ਖਤਰੇ ਹੁੰਦੇ ਨੇ ਜਦੋਂ ਇਹ ਬਾਰਡਰ ਟੱਪਣਾ ਨਾ ਜਿਹੜਾ ਬਲੂਚਿਸਤਾਨ ਦਾ ਉੱਥੋਂ ਲੱਗ ਪਤਾ ਜਾਂਦਾ ਭਾਈ ਯਾਨੀ ਕਿ ਆਮਨੇ ਸਾਹਮਣੇ ਜਦੋਂ ਪਾਰਟੀਆਂ ਦੋ ਆ ਜਾਣ ਆਹੋ ਭਾਈ ਗੰਨਾ ਦੇ ਵਰਕੇ ਪਾੜ ਜਾਂਦੇ ਕਿਸੇ ਆਹੋ ਬਾਰਡਰ ਗੰਨਾ ਦੇ ਵਰਕੇ ਪਾੜ ਜਾਂਦੇ ਸਹੀ ਗੱਲ ਆ ਐਵੇਂ ਹੀ ਆਹੋ ਕਿਸੇ ਟਾਈਮ ਇਦਾਂ ਹੁੰਦਾ ਨਾ ਕਿ ਜਿਨ੍ਹਾਂ ਨਾਲ ਲੜਾਈ ਹੁੰਦੀ ਨਾ ਉਹਨਾਂ ਨੇ ਦੋ ਲੜਾਈਆਂ ਵਾਲਿਆਂ ਨੂੰ ਕਹਿਤਾ ਹੁੰਦਾ ਉਹ ਪਤਾ ਨਹੀਂ ਲੱਗਦਾ ਛੋਟੇ ਭਰਾ ਨੇ ਇੱਕ ਨੂੰ ਕਹਿਤਾ ਲੜਾਈ ਦਾ ਵੱਡੇ ਨੇ ਇੱਕ ਨੂੰ ਲੜਾਈ ਦਾ ਕਹਿਤਾ ਉਹ ਦੋਵੇਂ ਲੜਨ ਵਾਲੇ ਇਕੱਠੇ ਹੋ ਜਾਂਦੇ ਨੇ ਜੰਗਜੂ ਉੱਥੇ ਬੜਾ ਰੌਲਾ ਪੈ ਜਾਂਦਾ ਉਹ ਕਹਿੰਦਾ ਯਾਰ ਪਤਾ ਨਹੀਂ ਲੱਗਾ ਛੋਟੇ ਭਰਾ ਨੇ ਕਹਿਤਾ ਨਹੀਂ ਪਤਾ ਲੱਗਾ ਕੋਈ ਨਹੀਂ ਕਰਦੇ ਆ ਤੁਹਾਡੇ ਨਾਲ ਵੀ ਲੜਾਂਗੇ ਐਂਡ ਤੇ ਅੱਧਾ ਘੰਟਾ ਲੜਾਈ ਦਾ ਤੁਹਾਨੂੰ ਵੀ ਟਾਈਮ ਦੇਵਾਂਗੇ ਹਾਂਜੀ ਕਹਿੰਦਾ ਫਿਰ ਉਦੋਂ ਲੜਨ ਦਾ ਕੀ ਫਾਇਦਾ ਜਦੋਂ ਸਾਰਿਆਂ ਕੋਲ ਗੋਲੀਆਂ ਮੁੱਕ ਜਾਣ ਆਹ ਸਹੀ ਗੱਲ ਇੱਕ ਜਗ੍ਹਾ ਤੇ ਭਾਈ ਇਹਦਾ ਭਰਾ ਲੜਾਈ ਰੋਕ ਕੇ ਕਹਿੰਦਾ ਖਲੋਇਓ ਮੈਨੂੰ ਪਾਊਡਰ ਲਾ ਲੈਣ ਫੇਰ ਸ਼ੁਰੂ ਤੋਂ ਪਾਊਡਰ ਕਰ ਦੋ ਅੱਛਾ ਤੁਸੀਂ ਨਹੀਂ ਮੇਰੀ ਗੱਲ ਸੁਣਨਾ ਇਹ ਕੀ ਰੌਲਾ ਜਦੋਂ ਤੁਸੀਂ ਲੜਦੇ ਹੋ ਤੇ ਜਿਹੜੀਆਂ ਤੁਹਾਡੇ ਅਸਲ ਅੰਦਾਵਾ ਜਿੱਥੋਂ ਤੁਸੀਂ ਮਤਲਬ ਵੈਪਨ ਉਹਦੇ ਤੇ ਉਹ ਪਾਊਡਰ ਕੋ ਲਾਉਂਦੇ ਹੋ ਇੱਕ ਉਹਦੇ ਕੀ ਵੇਖਦੇ ਇੱਕ ਤੇ ਰਵਾ ਰਵੇ ਬੰਦੂਕ ਤੇ ਗੋਲੀ ਨਾੜੇ ਅੱਛਾ ਠੀਕ ਹੈ ਦੂਸਰਾ ਇਹ ਵੀ ਸਾਨੂੰ ਸਮ ਟਾਈਮ ਇਦਾਂ ਹੁੰਦਾ ਵੀ ਨਾਲ ਦਾ ਨਾਲ ਸਮ ਟਾਈਮ ਵਾਹ ਸਮ ਟਾਈਮ ਯਾਰ ਨਾਲ ਦਾ ਕਹਿ ਦਿੰਦਾ ਕਿ ਯਾਰ ਮੈਂ ਉਹ ਪਿਸਤੌਲ ਚਲਾਉਂਦਾ ਪਸੀਨਾ ਆ ਜਾਂਦਾ ਵਾ ਤੇ ਗੜ ਗੜ ਅੱਛਾ ਜਦੋਂ ਤੁਸੀਂ ਲੜ ਰਹੇ ਹੁੰਦੇ ਹੋ ਤੇ ਫਾਇਰਿੰਗ ਕਰ ਰਹੇ ਹੁੰਦੇ ਤੁਸੀਂ ਤੇ ਕੋਈ ਇਮਲੀ ਖਾਵੇ ਤੇ ਤੁਹਾਡੇ ਕੋਲ ਗੋਲੀ ਕੋਈ ਸਹੀ ਚੱਲਦੀ ਇੱਧਰ ਉੱਧਰ ਚੱਲਣ ਲੱਗ ਪੈਂਦੀ ਤੁਹਾਡੇ ਕੋਲ ਗੋਲੀ ਕੋਈ ਤੁਹਾਡੀ ਬੰਦੂਕ ਕਿਉਂ ਮਤਲਬ ਕਿ ਬੰਦ ਹੋ ਜਾਂਦੀ ਗੋਲੀਆਂ ਗਿੱਲੀਆਂ ਖਤਮ ਨਿਕਲਦੀ ਨਹੀਂ ਤੇ ਜਦੋਂ ਲੜਨ ਜਾਂਦੇ ਤੁਸੀਂ ਉਹ ਆਪਣੇ ਬੰਦੂਕ ਅੰਜ ਕੋ ਚੈੱਕ ਕਰਦੇ ਆ ਨਹੀਂ ਵਾਹ ਕਿਹੜੀ ਗੱਲ ਅਸੀਂ ਪਿਸਟਲ ਹੁੰਦੇ ਨੇ ਉਹ ਪਿਸਟਲ ਤੇ ਇੰਜ ਜਾ ਕੇ ਇੰਜ ਸਿੱਧਾ ਮਤਲਬ ਕਰੀਦਾ ਵਾ ਉਹ ਤੇ ਇਮਲੀਆਂ ਦਾ ਅੱਛਾ ਜਦੋਂ ਅਗਲੇ ਬੰਦੇ ਫਾਇਰਿੰਗ ਕਰਦਾ ਕੋਈ ਤੁਹਾਡੇ ਤੇ ਤੁਹਾਡੇ ਸਿਰਫ ਇੱਥੇ ਹੀ ਕੋ ਗੋਲੀਆਂ ਦੇ ਨਿਸ਼ਾਨ ਹੁੰਦੇ ਇਹ ਨਾ ਹੁੰਦਾ ਕਿ ਜਦੋਂ ਇੰਜ ਬੰਦੂਕ ਚਲਾਣ ਦੇ ਨਾ ਇੱਥੋਂ ਗੋਲੀਆਂ ਨਿਕਲਦੀ ਫਿਰ ਫਿਰ ਉਹ ਫਿਰ ਕਰਨਾ ਬੜਾ ਯਾਰ ਪਹਾੜ ਦੇ ਮਗਰ ਜੋ ਅਸੀਂ ਲੁੱਕ ਗਏ ਨਹੀਂ ਪਹਾੜੀ ਦੇ ਪਹਾੜੀ ਦੇ ਪਹਾੜੀ ਦੇ ਰਾਗ ਪਹਾੜੀ ਦੀ ਗੱਲ ਕਰਦੇ ਨਾ ਮੇਰਾ ਖਿਆਲ ਆ ਹੋਈ ਖਿਆਲ ਨਹੀਂ ਉਹਨੇ ਅੱਲਾ ਮੈਂ ਸਾਡਾ ਲੈਣਾ ਦੇਣਾ ਅੱਛਾ ਉਹ ਪਹਾੜੀ ਦੇ ਮਗਰ ਜਦੋਂ ਲੁਕੇ ਇਧਰੋਂ ਭਾਈ ਫਾਇਰਿੰਗ ਬਟ ਸਾਹਿਬ ਬੰਦੇ ਸਾਨੂੰ ਪਤਾ ਲੱਗ ਗਿਆ ਵੀ ਚੜ ਗਏ ਮਗਰ ਉਹ ਇਸ ਕੋਲੋਂ ਉਸਤਾਦ ਜੀ ਮਰਦੇ ਏਮਨ ਮਰਦੇ ਤੱਕ ਯਾਰ ਮਰਦੇ ਏਮਨ ਮਰਦੇ ਤੱਕ ਯਾਰ ਸੱਸ ਨੇ ਕਰਾਟੇ ਸਿੱਖੇ ਹੁੰਦੇ ਵੇ ਭਲਾ ਵੀ ਤੂੰ ਉਹ ਹੱਸੀ ਜਾਣ ਅੱਛਾ ਉਹ ਜਿੱਡਾ ਖੂਬਸੂਰਤ ਉਹਦਾ ਅਮਾਨੁੱਲਾ ਸਾਹਿਬ ਕਹਿੰਦੇ ਸੀ ਸੋਹਣੇ ਮੂੰਹ ਤੇ ਬਹੁਤ ਔਖਾ ਹੁੰਦਾ ਉਹਨੂੰ ਕੋਈ ਉਹਨੂੰ ਨਹੀਂ ਲੇਕਿਨ ਸਾਡੀ ਜਿਹੜੀ ਆ ਟਰਮ ਨੇ ਸੋਹਣੇ ਮੂੰਹ ਤੇ ਵੀ ਹੋ ਜਾਂਦੇ ਚਲੋ ਲੇਕਿਨ ਉਹ ਪਹਾੜੀ ਦੇ ਮਗਰੋਂ ਪਤਾ ਲੱਗਾ ਬੰਦੇ ਭਾਈ ਪਹੁੰਚ ਗਏ ਲੈ ਵੀ ਮੈਂ ਕਿਹਾ ਸਾਰਿਆਂ ਨੂੰ ਮੈਂ ਕਿਹਾ ਤਗੜੇ ਹੋਈਓ ਸੌਂਡ ਤੇ ਕੌਣ ਕਿੱਥੇ ਸੌਂਡ ਤੇ ਸਾਰਿਆਂ ਵਰਦੀਆਂ ਪਾ ਸੌਂਡ ਤੇ ਆਪਣੇ ਹਾਜੀ ਸਾਹਿਬ ਉਹ ਭਾਗਲ ਇਨਸਾਨ ਸੌਂਡ ਆਹੋ ਜਦੋਂ ਤੁਸੀਂ ਤੁਹਾਡਾ ਕੋਈ ਫੌਜੀ ਲੜ ਰਿਹਾ ਹੁੰਦਾ ਵਾ ਹਾਂ ਤੇ ਉਹਨੂੰ ਸਹੀ ਮਜ਼ਾ ਨਹੀਂ ਆ ਰਿਹਾ ਹੁੰਦਾ ਫਾਇਰਿੰਗ ਦਾ ਤੇ ਉਹ ਇਹਨੂੰ ਕਹਿੰਦਾ ਕਿ ਥੋੜਾ ਐਂ ਕਿਉਂ ਕਰਦਾ ਉਹਨੂੰ ਕਹਿੰਦਾ ਕਿ ਜ਼ਰਾ ਉੱਤੋਂ ਰੱਖ ਕੇ ਚਲਾਓ ਨਹੀਂ ਤੇ ਉਹ ਫਿਰ ਜਿਹੜਾ ਪਿੱਛੇ ਤੁਹਾਡਾ ਹੁੰਦਾ ਉਹ ਇੰਜ ਕਰਕੇ ਇੱਕ ਬਟਨ ਜਿਹਾ ਉੱਤੇ ਨੂੰ ਕਰਦਾ ਜਦੋਂ ਕਹਿੰਦੇ ਹਾਂ ਉਹ ਚੈਂਬਰ ਹੁੰਦਾ ਚੈਂਬਰ ਅੱਛਾ ਉਹ ਚੈਂਬਰ ਹੁੰਦਾ ਵਾ ਉਹ ਇੰਜ ਉਹਦੇ ਨਾਲ ਫਿਰ ਗੋਲੀ ਦੀ ਜ਼ਰਾ ਆਵਾਜ਼ ਜ਼ਿਆਦਾ ਹੁੰਦੀ ਹੈ ਹਾਂ ਮੜਾਸਾ ਮਾਰਿਆ ਸੀ ਓ ਯਾਰ ਬਸ ਕਰਦੇ ਯਾਰ ਫਰੀਦ ਓ ਯਾਰ ਨਾਜ਼ਰੀਨ ਨੂੰ ਸਮਝਾਓ ਯਾਰ ਸਾਨੂੰ ਵੀ ਉਧਰ ਨੂੰ ਲਾ ਲੈਂਦਾ ਯਾਰ ਨਹੀਂ ਦੁਸ਼ਮਣ ਦਾ ਉਹ ਦੁਸ਼ਮਣ ਮੈਨੂੰ ਪਤਾ ਇਹਨਾਂ ਦੀਆਂ ਦੁਸ਼ਮਣੀਆਂ ਇਹ ਜਦੋਂ ਲੜਾਈ ਕਰਨ ਜਾਂਦੇ ਆ ਉਸਤਾਦ ਜੀ ਇਹਨਾਂ ਨੂੰ ਉਹ ਦੁਸ਼ਮਣ ਤੇ ਚੰਗਾ ਹੀ ਨਹੀਂ ਲੱਗਦਾ ਜਿਹੜਾ ਸਿਰਫ ਇੱਕ ਗੋਲੀ ਮਾਰ ਰਿਹਾ ਹੁੰਦਾ ਐ ਕਰਕੇ ਇਹ ਉਹ ਦੁਸ਼ਮਣ ਲੱਭ ਰਹੇ ਹੁੰਦੇ ਜਿਹੜਾ ਬਰਸਟ ਨਹੀਂ ਖਾਲੀ ਕਰਦਾ ਹਵਾਈ ਫਾਇਰਿੰਗ ਇੱਕ ਵਾਰੀ ਮੈਗਜ਼ੀਨ ਜਿਹੜਾ ਇੰਜ ਕਰਕੇ ਬਰਸਟ ਉਹ ਫਿਰ ਇਹਨਾਂ ਦੇ ਵੱਜਦੇ ਫੈਰ ਫਿਰ ਇਹਨਾਂ ਨੂੰ ਸਕੂਨ ਹੁੰਦਾ ਨਹੀਂ ਤਾਂ ਦੁਸ਼ਮਣਾਂ ਨੂੰ ਤੁਸੀਂ ਕਿਉਂ ਕਹਿੰਦੇ ਹੁੰਦੇ ਆ ਉਹ ਥੋੜਾ ਰੁਕ ਕੇ ਆਓ ਚੜ ਕੇ ਨਾ ਉਹ ਕੀ ਹੋ ਗਿਆ ਐਸਾ ਤਾਂ ਤੁਰੋ ਲੜਾਈ ਦਾ ਸਹੂਲ ਆ ਅਗਲੇ ਨੂੰ ਕੀ ਸਹੂਲ ਆ ਉਹ ਭਰਾਵਾ ਜਦੋਂ ਲੜਨਾ ਵਾ ਤਾਂ ਫਿਰ ਅਗਲੇ ਨੂੰ ਕਹਿ ਦੇਣਾ ਵੀ 2 ਮਿੰਟ ਠਹਿਰ ਗਿਆ ਜੀ ਬੈਠੇ ਇੱਥੇ ਅੱਛਾ ਯਾਰ ਤੁਹਾਡੇ ਵਿੱਚੋਂ ਇੱਕ ਬੰਦਾ ਸਭ ਤੋਂ ਅੱਗੇ ਰਿਪੀਟਰ ਕੋ ਘੁਮਾ ਰਿਹਾ ਹੁੰਦਾ ਐ ਕਰਕੇ ਹੈ ਬਰੀਕੀ ਯਾਰ ਜਿਹੜੇ ਬੰਦੇ ਸਕਾ ਰਿਹਾ ਹੁੰਦਾ ਜਿਹੜੇ ਬੰਦੇ
ਇਸ਼ਤਿਹਾਰ ਕੱਟਣ ਵਾਲੇ ਨਾ, ਦੁਸ਼ਮਣੀਆਂ ਲੜਨ ਵਾਲੇ, ਉਹਨਾਂ ਨੂੰ ਇਹ ਗੱਲਾਂ ਉਹਨਾਂ ਦੀ ਰੂਟੀਨ ਵਰਕ ਨੇ। ਸਾਨੂੰ ਇਹ ਚੀਜ਼ਾਂ ਬੜਾ ਪਹਾੜ ਦੇ ਮਗਰ ਜਦੋਂ ਇੰਜ ਲੁਕੇ ਅੱਛਾ ਜੁਮੇਰਾਤ ਓਏ ਉਹਦਾ ਪਹਾੜ ਹੀ ਮੁੱਕ ਗਿਆ, ਉਹਦਾ ਪਹਾੜ ਸੁਣ ਲਓ, ਉਹਦਾ ਪਹਾੜ ਦੇ ਪਿੱਛੇ ਲੁਕ ਜਾ ਤੂੰ। ਅੱਛਾ ਫੇਰ ਪਹਾੜ ਦੇ ਮਗਰ ਲੁਕ ਕੇ ਨਾ ਤੇ ਮੈਨੂੰ ਇੱਕ ਬੰਦੇ ਨੇ ਕਿਹਾ ਇੰਜ ਕਰਨਾ ਤਾਂ ਅੱਛਾ ਓਏ ਬੰਦਾ ਜਦੋਂ ਸਾਡੇ ਕੋਲੋਂ ਦੀ ਇੰਜ ਭਾਜੀ ਇਹਨਾਂ ਦੇ ਦੁਸ਼ਮਣ ਇੰਜ ਨਹੀਂ ਫੈਰ ਕਰਦੇ, ਹਾਂਜੀ ਇੰਜ ਕਰਦੇ। ਹਾਂਜੀ ਇਹ ਫੈਰ ਆਪ ਖਾਂਦੇ ਜਾ ਕੇ। ਸਹੀ ਗੱਲ। ਹਾਂਜੀ ਕਦੀ ਕਦੀ ਤਾਂ ਫੈਰ ਖਾਣ ਲੱਗੇ ਨਾਲ ਚੁਟਕੀ ਵੀ ਵੱਢ ਕੇ ਆਂਦੇ ਬੜੀ। ਬੰਦਾ ਓਏ ਉਹ ਹੋਰ ਹੁੰਦੇ। ਨਹੀਂ ਮੈਂ ਮਿਕਸ ਕਰਨੇ। ਭਾਜੀ ਇੱਕ ਦਿਨ ਜਾ ਰਿਹਾ, ਉੱਥੇ ਲੜਾਈ ਹੋ ਪਈ, ਲੜਦਾ ਲੜਦਾ ਇੱਕ ਬੰਦੇ ਨੂੰ ਕਹਿੰਦਾ ਯਾਰ ਜਿਹੜਾ ਮੇਨ ਇਹਨਾਂ ਦਾ ਜਿਸ ਬੰਦੇ ਦੀ ਵਜ੍ਹਾ ਤੋਂ ਸਾਰੀ ਲੜਾਈ ਹੋ ਰਹੀ ਉਹਦਾ ਪਿਓ ਕਿੱਥੇ ਹੈ? ਉਹਦੇ ਮਗਰ ਵੀ ਤੂੰ ਉਹਦੇ ਨਾਲ ਲੜ ਲਾ। ਇੱਕ ਚੀਜ਼ ਇਹਨਾਂ ਦੀ ਮੈਨੂੰ ਸਹੀ ਲੱਗਦੀ ਹੈ, ਲੜਾਈ ਤੋਂ ਬਾਅਦ ਰੋਟੀ ਵੀ ਖਾ ਕੇ ਆਂਦੇ, ਮਠਿਆਈ ਦਾ ਡੱਬਾ ਵੀ ਲੈ ਕੇ ਜਾਂਦੇ। ਬਿਲਕੁਲ ਜੀ। ਅਸੂਲਣ ਓਏ ਕਿਹੜਾ ਮਠਿਆਈ ਦਾ ਡੱਬਾ ਯਾਰ ਅੱਛਾ ਰੋਟੀ? ਇਹਨਾਂ ਦੀ ਲੜਾਈ ਮੇਨ ਉਹ ਸ਼ੇਰਵਾਨੀ ਵਾਲੇ ਦੁਸ਼ਮਣ ਦੇ ਸਿਰ ਤੇ ਹੁੰਦੀ। ਹਾਂਜੀ ਓਏ ਅਸੀਂ ਤੇ ਆਪ ਬੁਲਟ ਪ੍ਰੂਫ ਜੈਕਟਾਂ ਪਾਈਆਂ ਹੁੰਦੀਆਂ ਵਾ, ਥੱਲੋਂ ਵੀ ਸਿਰ ਤੇ ਸਲਵਾਰ। ਕਫਨ ਬਨ ਕੇ ਨਿਕਲੀਦਾ ਵੀਰੇ। ਥੱਲੋਂ ਵੀ ਕਹਿੰਦਾ। ਬਾਲ ਅੱਛਾ ਤੁਹਾਡੇ ਨਾਲ ਇੱਕ ਬੰਦਾ ਹੁੰਦਾ ਜਿਹੜਾ ਮਤਲਬ 100 ਦੀਆਂ 90 ਗੋਲੀਆਂ ਦਿੰਦਾ, ਅੱਛਾ ਜੀ ਉਹਦਾ ਕੀ ਚੱਕਰ ਹੁੰਦਾ? ਉਹ 10 ਗੋਲੀਆਂ ਕਦੋਂ ਰੱਖ ਲੈਂਦਾ ਆਪਣੇ ਉਹ ਕੋਲ? ਭਾਈ ਜਿੰਨੀਆਂ ਪੱਟੇ 'ਚ ਪੈਣੀਆਂ ਉਨੀਆਂ ਹੀ ਹੋਣੀਆਂ। ਇੱਕ ਬੰਦਾ ਭਾਈ ਬਾਲ ਦੀਆਂ ਯਾਰ ਮੈਂ ਕਹਿ ਰਿਹਾ ਹਟ ਜਾ ਯਾਰ ਫਰੀਦ ਨਾ ਇੱਕ ਬੰਦਾ ਬਾਹਰ ਦੀਆਂ ਗੋਲੀਆਂ ਦੀ ਇੰਨੀਆਂ ਲੈ ਆਇਆ ਭਾਈ, 4 ਕੁ ਦਿੱਤੀਆਂ ਉਹਨੇ, ਇਹਨਾਂ ਦੇ ਮੂੰਹ ਅੱਡੇ ਤੇ ਅੱਡੇ ਹੀ ਰਹਿ ਗਏ। ਆਹੋ ਚੁੱਕਣ ਹੀ ਨਾ, ਕਹਿੰਦੇ ਇਹ ਨਹੀਂ ਚੱਲਣੇ। ਇੱਕ ਬੰਦਾ ਤੁਹਾਡੇ ਜੇ ਇੱਕ ਦੁਸ਼ਮਣ ਦਾ ਮੁਕਮਕਾ ਵੀ ਕਰਦਾ ਵਾ, ਉਹ ਕੀ ਹੈ? ਕਿਹੜਾ ਮੈਗਜ਼ੀਨਾਂ ਦਾ। ਓਏ ਕਿਹੜਾ ਮੁਕਮ? ਉਹ ਤੇ ਹੁੰਦਾ ਨਾ ਸੁਲ੍ਹਾ ਹੋ ਜਾਵੇ, ਜੇ ਅਗਲਾ ਬੰਦਾ ਕਵੇ ਭਾਈ ਜੇ ਲੜਨਾ ਨਹੀਂ ਲੜਨਾ ਤੇ ਅਸੀਂ ਕਹਿੰਦੇ ਵੀ ਚਲੋ ਯਾਰ ਨਹੀਂ ਲੜਨਾ, ਤੇ ਉਹਨੂੰ ਫਿਰ ਬਜਾਏ ਬਿਠਾਈਦਾ, ਉਹਨੂੰ ਕਹਿੰਦਾ ਆ ਜਾ ਫਲਾਣੀ ਨਹਿਰ ਤੇ ਉੱਥੇ ਬੈਗ ਨਾਲੇ ਮੱਛੀ ਤਲਣੇ ਨਾਲ ਗੱਲਾਂ ਬਾਤਾਂ ਕਰਨੇ, ਉਹ ਲੜਾਈ ਖਤਮ। ਉੱਥੇ ਬੈਗ ਖਾਈ ਪੀ ਵੀ ਤਾਂ ਆਪਣੇ ਨਹੀਂ ਤੇ ਬਾਹਰਲੇ ਮੁਲਕਾਂ ਦੇ ਰਿਸ਼ਤੇਦਾਰਾਂ ਨੂੰ ਮਿਲਣ ਲੈਣੇ, ਛੱਤ ਵਾਲਾ ਜਹਾਜ਼ ਕੋ ਲੱਭਾਂਦੇ ਹੁਣ। ਆਹੋ ਯਾਰ ਇਹ ਆਹੋ ਉੱਤੇ ਬੈ ਕੇ ਜਾਂਦੇ ਆ। ਨਾਲੇ ਸਾਜੀ ਜਦੋਂ ਇੱਕ ਬੰਦਾ ਇਹਨਾਂ ਨੇ ਰੱਖਿਆ ਹੁੰਦਾ ਨਾਲ ਕਿ ਬੱਚਾ ਕੋਈ ਗੋਲੀ ਨਾ ਚੁੱਕੇ। ਹਾਂਜੀ ਅੱਛਾ ਖੋਲ ਜਿਹੜੇ ਡਿੱਗੇ ਹੁੰਦੇ, ਖੋਲ। ਸਹੀ ਗੱਲ। ਤੁਹਾਨੂੰ ਪਤਾ ਸਿਰਫ ਇੱਕ ਤੁਹਾਡੇ ਕੋਲੋਂ ਗੋਲੀ ਲੰਘ ਜਾਣਾ ਤੁਸੀਂ ਉਹਦੇ 'ਚ ਹੀ ਮਰ ਜਾਣਾ, ਤੇ ਜਿਨ੍ਹਾਂ ਨੇ ਉਮਰ ਹੀ ਗੋਲੀਆਂ 'ਚ ਕੱਢੀ ਹੋਵੇ। ਸਹੀ ਗੱਲ। ਗੋਲੀਏ ਉਹ ਯਾਰ ਇਹ ਅਕਸਰ ਨਾ ਮਹੱਲੇ ਵਾਲੇ ਨੇ ਬਦਦੁਆਵਾਂ ਵੀ ਬਹੁਤ ਲੈਂਦੇ ਜਦੋਂ ਲੜਨ ਜਾਂਦੇ ਨਾ ਕਿਸੇ ਤੰਗ ਗਲੀ 'ਚ, ਸਾਰੇ ਇੱਕੋ ਜਗ੍ਹਾ ਖਲੋ ਕੇ ਲੜ ਰਹੇ ਹੁੰਦੇ ਨੇ, ਉਹ ਗਲੀ ਬੰਦ ਹੋ ਜਾਂਦੀ। ਯਕੀਨ ਕਰ, ਆਹੋ ਇਹਨਾਂ ਨੂੰ ਬਦਦੁਆਵਾਂ ਵੀ ਬਹੁਤ ਮਿਲਦੀਆਂ। ਉਹ ਭਰਾਵਾ ਗ੍ਰੋਸ ਲੈਵਲ ਤੇ ਜਿਹੜੀ ਲੜਾਈ ਹੁੰਦੀ ਨਾ, ਉਹ ਤੁਹਾਨੂੰ ਪਤਾ ਨਹੀਂ ਹੈਗਾ, ਉਹ ਇਦਾਂ ਹੀ ਬਰਾਸ ਲੈਵਲ ਹੁੰਦਾ ਹੈ ਨਾ। ਕਿਹੜਾ ਬਰਾਸ ਲੈਵਲ? ਇਹ ਕਿੰਨਾਂ ਦੀਆਂ ਗੱਲਾਂ ਕਰਨ ਦੇ ਤੁਸੀਂ ਇਹ ਸਾਡੀਆਂ ਗੱਲ ਮੇਰੀਆਂ ਗੱਲਾਂ ਕਰਨ ਦੇ ਨਾ ਮੇਰੇ ਨਾਲ। ਯਾਰ ਤੁਹਾਡੇ ਫਾਈਟਰ ਜਾ ਕੇ ਯਾਰ ਅਕਸਰ ਤੁਹਾਡੇ ਜਦੋਂ ਕਿਤੇ ਲੜਾਈ ਨਹੀਂ ਹੁੰਦੀ 2-3 ਮਹੀਨੇ ਤਾਂ ਤੁਸੀਂ ਲੋਕਾਂ ਕੋਲ ਜਾ ਕੇ ਰਾਸ਼ਨ ਕੋਫ ਵੀ ਮੰਗਦੇ ਧਾਰਾ। ਰਾਸ਼ਨ ਕੋਫ ਤੁਸੀਂ ਲੈ ਵੀ ਇਸ ਗੱਲ ਦੇ ਹਿਸਾਬ ਨਹੀਂ ਮੈਂ ਮਤਲਬ ਕੀ ਬਾਤ। ਵਾਹ ਇਹ ਕਹਿੰਦਾ ਯਾਰ ਆਪਣੀ ਜ਼ਰਾ ਰਾਸ਼ਨ ਕੋਫ ਤੇ ਦਈ। ਇੱਕ ਲੜਾਈ ਤੇ ਗਏ ਆ, ਉੱਥੇ ਜਾ ਕੇ ਕਹਿੰਦੇ ਜੀ ਰੋਟੀ ਦਿਓ, ਉਹ ਕਹਿੰਦੇ ਪਹਿਲੇ ਬੰਦੇ ਖਾਣਗੇ ਫਾਈਟਰਾਂ ਨੂੰ ਬਾਅਦ ਚ ਦੇਣਗੇ। ਯਾਰ ਨਾਜ਼ਰੀਨ ਨੂੰ ਰੋਕੋ ਯਾਰ, ਕਸਮ ਫਿੱਕ ਪੁਣਾ ਕਰਨ ਲੱਗ ਪੈਂਦਾ ਹਰ ਸ਼ੋਅ ਦੂਜੇ ਸ਼ੋਅ 'ਚ ਆਪਣਾ ਚੀਮਾ ਵਾੜ ਲੈਂਦਾ। ਚਲੋ ਜੀ ਤੁਸੀਂ ਛੱਡ ਦਿਓ। ਓ ਯਾਰ ਤੂੰ ਨਾ ਕਰੇ ਯਾਰ, ਤੂੰ ਚੀਮੇ ਵਾਲਾ ਚੀਮਾ ਨਾ ਵੜ, ਤੁਸੀਂ 2.5 ਲੱਖ ਬਹਿ ਜਾ ਕਰੋ ਸ਼ੋਅ, ਤੁਸੀਂ ਆਪਣੇ ਹਿਸਾਬ ਦਾ ਖੋਰ ਕਰ। ਤੈਨੂੰ ਹਰ ਗੱਲ ਤੇ ਤਰਾਦਾ, ਜੇ ਮੈਂ ਗਾਣਾ ਗਾਇਆ ਤੇ ਤੁਸੀਂ ਸ਼ੇਖ ਨਹੀਂ, ਆਹ ਬੱਟ ਨਹੀਂ, ਆਹ ਗੁੱਜਰ ਨਹੀਂ, ਮੈਂ ਚੀਮਾ ਵਾਂ, ਮਤਲਬ ਤੈਨੂੰ ਇਹ ਕੀ ਪ੍ਰੋਬਲਮ ਆ? ਤੂੰ ਸ਼ੋਅ ਕਰ ਉਦਾਂ ਜਿਹੜਾ ਬਣਦਾ ਹੀ ਨਹੀਂ, ਅਸੀਂ ਐਵੇਂ ਮੰਨੀ ਜਾਈਏ? ਲੋਕਾਂ ਨੂੰ ਗੁੰਮਰਾਹ ਕੀਤਾ ਹੋਵੇ ਪੂਰੀ ਦੁਨੀਆ। ਕਸਮ ਤੇਰੀ ਨਾ ਤੂੰ ਗੁੰਮਰਾਹ ਕਰ। ਤੇਰੀ ਪਿੱਛੋਂ ਕਿਤੇ ਨਾ ਖਾਨ ਸਾਹਿਬ ਨੇ ਗਿੱਚੀ ਨੱਪ ਦੇਣੀ। ਮੈਂ ਸਦਕੇ ਇਹ ਮੇਰੇ ਵੱਡੇ ਹੋਏ, ਲੇਕਿਨ ਜਿਹੜੀ ਅਸੀਂ ਤੇ ਕਰਨੇ ਪਿਆਰ ਉਸਤਾਦ ਜੀ। ਤੈਨੂੰ ਮਜ਼ੇ ਦੀ ਗੱਲ ਸੁਣਾਵਾਂ। ਖਾਨ ਸਾਹਿਬ ਦੀ ਇੱਕ ਸਖਾਵਤ ਨਾਥ ਸਾਹਿਬ ਨਾ ਦੁਨੀਆ ਨਿਊਜ਼ ਤੇ ਸ਼ੋਅ ਕਰਦੇ ਸੀ, ਤੇ ਹੁਣ ਇੱਕ ਨਾ ਵੈਸੇ ਹੀ ਦੁਨੀਆ ਨਿਊਜ਼ ਤੇ ਨਾ ਇੱਕ ਮਤਲਬ ਉਹ ਹੋ ਰਿਹਾ ਇਵੈਂਟ, ਤੇ ਉਹਦੇ ਸਾਰੇ ਬੈਠੇ ਨੇ, ਉਹਨਾਂ ਦੇ ਮਾਲਕਾਨ ਵੀ ਸਾਰੇ, ਤੇ ਅੱਗੇ ਸਟੇਜ ਤੇ ਨਾ ਸਖਾਵਤ ਨਾਥ ਸਾਹਿਬ ਮਤਲਬ ਬੜੇ ਤੇਜ਼ ਆਰਟਿਸਟ ਨੇ, ਬੜੇ ਮਤਲਬ ਚੜੇ, ਤੇ ਉਹ ਹੁਣ ਮਾਨ ਸਾਹਿਬ ਨੂੰ ਗੱਲਾਂ ਕਰੀ ਜਾ ਰਹੇ ਨੇ, ਜੁਗਤਾ ਮਾਰੀ ਜਾ ਰਹੇ, ਤੇ ਮਾਨ ਸਾਹਿਬ ਨਾਲ ਖਿੱਚ ਕੇ ਨਾ ਤੇ ਉਹ ਮਾਲਕਾਨ ਨੂੰ ਕਹਿੰਦੇ ਨੇ, ਉਹ ਭਾਜੀ ਤੁਸੀਂ ਐਵੇਂ ਇਹਨੂੰ 7-8 ਲੱਖ ਰੁਪਏ ਦੇਈਏ ਤੇ ਮਹੀਨੇ ਦਾ, ਇਹਨੂੰ ਤੇ ਆਦਤ ਆ ਜੁਗਤ ਕਰਨ ਦੀ।
ਇਹਨੂੰ ਤੁਸੀਂ ਨਾਮ ਹੀ ਦੋਵੇਂ ਕਰਦਾ ਰਹਿੰਦਾ ਯਾਰ ਮਾਨਸਾ ਜਗ੍ਹਾ ਤੇ ਪਾਣੀ ਲੜਨ ਚੱਲੇ ਤੇ ਫਾਈਟਰ ਇੱਕ ਘਟ ਗਿਆ। ਉਹ ਇੱਕ ਬੰਦੇ ਨੂੰ ਬਾਹਰੋਂ ਫੜ ਕੇ ਕਹਿੰਦੇ ਯਾਰ ਆਪਾਂ ਫਾਈਟ ਕਰਨ ਜਾਣਾ। ਉਹ ਕਹਿੰਦਾ ਯਾਰ ਮੇਰੇ ਕੋਲ ਟਾਈਮ ਨਹੀਂ। ਕਹਿੰਦਾ ਬਸ ਤੂੰ ਟੁਕਾ ਕਰਾ ਕੇ ਆ ਜੀ। ਅੱਛਾ ਤੁਸੀਂ ਫਾਈਟਰ ਬਾਹਰੋਂ ਵੀ ਫੜ ਲੈਂਦੇ ਕੋਈ? ਦੇਖੋ ਜੀ, ਜਦੋਂ ਲੜਾਈ ਵੱਡੀ ਪਾਰਟੀ ਨਾਲ ਹੋ ਜਾਵੇ ਨਾ, ਅੱਗੇ ਵੀ ਪਤਾ ਲੱਗੇ ਵੀ ਬੰਦੇ ਜਿਹੜੇ ਜ਼ਿਆਦਾ ਨੇ ਭਰਵਾਂ ਕੰਮ, ਉਦੋਂ ਫਿਰ ਇਹ ਹੁੰਦਾ ਵੀ ਨਾਲ ਦੇ ਜਿਹੜੇ ਹੁੰਦੇ ਨੇ ਇੱਧਰ ਉੱਧਰ ਇਸ਼ਤਿਹਾਰ ਕੱਢਦੇ, ਉਹਨਾਂ ਨੂੰ ਕਹਿ ਦਿੱਤਾ ਆ ਜੀ ਯਾਰ ਦਾ। ਉਹਨੂੰ ਸਿਰਫ ਇਹ ਤਕੀਦ ਕਰਦੇ ਆ 1 2 3 ਇਹ ਕਰਨੇ ਬਸ, ਤੂੰ ਜ਼ਿਆਦਾ ਨਹੀਂ ਕਰਨੇ। ਜਦੋਂ ਸਪਾਰੀ ਤੁਸੀਂ ਲੈਂਦੇ ਹੋ ਕਿਸੇ ਲੜਾਈ ਦੀ, ਸਾਰੀ ਸਪਾਰੀ ਐਡਵਾਂਸ ਹੀ ਲੈ ਲੈਂਦੇ ਕਿ ਫਿਰ ਜਿਹੜੀ ਉੱਤੋਂ ਵੀ ਸਪਾਰੀ ਹੁੰਦੀ ਉਹ ਚੱਲਦੀ? ਦਾਨਿਸ਼ ਮੁੱਕ ਕੇ ਗੱਲ ਮੈਨੂੰ ਹੈਰਾਨਗੀ ਤੇਰੀ ਧੌਣ ਲੱਥੀ, ਬਹੁਤ ਬੁਰਾ ਲੱਗੇਗਾ ਯਾਰ ਉਹ ਇਹਨਾਂ ਦੀ ਗੱਲ ਹੀ ਹੈ। ਇੱਕ ਦਿਨ ਉਹ ਜਿਹੜਾ ਇੱਕ ਚੋਰ ਹੁੰਦਾ ਤੇ ਇਹਨਾਂ ਦੇ ਘਰੋਂ ਉਹਨੂੰ ਕੁਝ ਨਹੀਂ ਲੱਭਦਾ, ਉਹ ਜਾਣ ਲੱਗਾ ਇਹਨਾਂ ਦੀਆਂ ਸਾਰੀਆਂ ਲੜਾਈਆਂ ਵਾਲੇ ਕਾਪੀਆਂ ਪਾ ਲਈਆਂ ਸਪਾਰੀਆਂ ਦੀ। ਆਹੋ ਸਾਰੀਆਂ ਲੜਾਈਆਂ ਦੀਆਂ ਡੇਟਾ। ਯਾਰ ਤੁਹਾਡੇ ਫਾਈਟਰ ਦੁਸ਼ਮਣਾਂ ਦਾ ਮਾਮਾ ਕੋਲ ਲੱਭਦੇ ਹੁੰਦੇ ਜਾ ਕੇ। ਯਾਰ ਉਹਦੀ ਸਮਝ ਨਹੀਂ ਆਈ ਯਾਰ। ਯਾਰ ਮਾਮਾ ਇਹ ਹੁੰਦਾ, ਮਾਮਾ ਮਾਰੋ ਨਾ, ਕਹਿੰਦੇ ਮਾਂ ਦੋ ਵਾਰੀ ਮਾਂ, ਉਹ ਮਾਮਾ ਮਾਰੋਗੇ ਉਹਨਾਂ ਨੂੰ ਜ਼ਿਆਦਾ ਦੁੱਖ ਹੋਣਾ, ਉਹਨਾਂ ਦੀ ਗਾਂ ਅਗਲਾ ਯਾਨੀ ਹੁੰਦਾ ਵਾ ਪੋਰਸ਼ਨ ਹੁੰਦਾ ਵਾ ਨਾ। ਬੋਲਿਆ ਨਾ ਮਾਂ ਨੂੰ ਕੀ ਕਹਿੰਦੇ ਭਲਾ ਲੜਾਈ ਵਾਲੀ ਲੈਂਗੁਏਜ? ਮੱਧਮ। ਸਹੀ ਨਹੀਂ ਤੇ ਤੁਹਾਡੇ ਫਾਈਟਰ ਉਹਨੂੰ ਪੰਚਮ ਕਹਿੰਦੇ ਫਿਰ। ਨਹੀਂ ਜੀ ਯਾਰ ਤੁਹਾਡੇ ਫਾਈਟਰਾਂ ਨੂੰ ਜੇ ਗੋਲੀਆਂ ਨਾ ਲੱਭੇ ਦੁਸ਼ਮਣਾਂ ਦੇ, ਉਹਨੂੰ ਇਹ ਕਹਿੰਦੇ ਇਹ ਫਾਈਟਰ ਆ, ਇਹ ਝੂਠੀਆਂ ਗੋਲੀਆਂ ਹੀ ਦੇ ਦੇ, ਇਹ ਝੂਠੇ ਚੌਲ ਹੀ ਦੇ ਦੇ। ਇਹ ਹਾਜੀ ਸਾਹਿਬ, ਇਹ ਹਾਜੀ ਸਾਹਿਬ ਗੋਲੀਆਂ ਦੀਆਂ ਖੋਲ ਹੀ ਦੇ ਦੇ, ਇਹ ਝੂਠੀਆਂ ਹੀ ਦੇ ਦੇ ਮਰੇ। ਇਹ ਕੀ ਮਤਲਬ ਜਾਨੀ? ਨਹੀਂ ਸਾਡੇ ਨਾਲ ਇਦਾਂ ਦਾ ਕੋਈ ਵੀ ਮਸਲਾ, ਤੁਸੀਂ ਆਪਣੇ ਕੋਲੋਂ ਪਾਈ ਜਾਓ। ਤੁਹਾਨੂੰ ਇਹਨਾਂ ਨੇ ਕਿਹਾ ਸੀ 6। ਨਹੀਂ ਯਾਰ ਆ ਨਾਦਰੀ ਨਾਲ ਗੱਲ ਗਲਤ ਆ। ਚੀਮੇ ਵਾਲਾ ਜਿਹੜਾ ਕੰਮ ਨਾ ਮਾੜਾ। ਤੂੰ ਠੀਕ ਆ ਯਾਰ, ਅੱਛਾ ਮੈਨੂੰ ਇੱਕ ਗੱਲ ਯਾਰ ਤੂੰ ਨਾ ਉਧਰ ਨੂੰ ਜੇ ਅਸੀਂ ਚਲੋ ਮੈਂ ਕੋਈ ਗੱਲ ਕਰਦਾ, ਮੈਂ ਇੱਕ ਝੂਠ ਬੋਲਦਾ, ਕਿੰਨੇ ਲੋਕ ਹੱਸਦੇ ਪਏ ਇਸ ਗੱਲ ਤੋਂ, ਚਿਹਰੇ ਤੇ ਉਹ ਨਹੀਂ ਹੱਸਦੇ, ਬੋਰ ਹੁੰਦੇ ਹੋ। ਪੁੱਛ ਲਈ ਭਾਵੇਂ ਥੱਲੇ ਦੇਖ ਲਈ ਕਮੈਂਟਸ। ਚਲੋ ਜੀ ਮੈਂ ਮਾੜਾ ਚੰਗਾ ਸ਼ੁਗਲ ਕਰਨਾ ਵਾ, ਤੁਸੀਂ ਭਾਈ ਜੇ ਚੀਮਾ ਨਹੀਂ ਨਾ ਹੁਣ, ਹੈਂ ਹੁਣ ਨਹੀਂ ਨਾ ਚੀਮਾ। ਮੈਂ ਮਰ ਜਾਵਾਂਗਾ ਪਰ ਮੈਂ ਇਸ ਗੱਲ ਤੋਂ ਨਹੀਂ ਬਦਲ ਸਕਦਾ। ਜਿਹੜੀ ਅੰਦਰ ਚੀਜ਼ ਆ ਉਹ ਕਿੱਦਾਂ ਮੈਂ ਕੱਢ ਦਿਆਂ? ਆਹੋ ਆਲੂ ਚੀਮਾ ਨਹੀਂ ਚੀਮਾ ਲੈ ਮੇਰੇ ਅੱਬੂ ਨੇ ਲਈ ਇੱਕ ਚੀਮਾ ਪਾਲਿਸੀ। ਇੱਕ ਚੀਮਾ ਤੂੰ ਮੁਸ਼ਕਿਲ ਚੀਮਾ ਨਹੀਂ ਆ। ਆਹੋ ਇਹ ਭਾਈ ਇਹਨਾਂ ਦੀਆਂ ਇੱਕ ਦੌਰ ਚ ਫਿਲਮਾਂ ਬੜੀਆਂ ਆਉਂਦੀਆਂ, ਸ਼ਾਨ ਤੇ ਚੀਮਾ ਦੀਆਂ। ਸ਼ਾਂਤ ਚੀਮਾ ਉਹ ਗਾਣਾ ਵੀ ਆਇਆ ਸੀ ਨਾ, ਚੀਮਾ ਦੇ ਦੇ। ਆਹੋ ਇਹ ਤੁਹਾਡੇ ਫਾਈਟਰ ਏਸੀ ਵਾਲੀ ਮਸ਼ਹੂਰੀ ਕਿਉਂ ਨਹੀਂ ਦੇਖਦੇ? ਕੀ ਗੱਲ? ਅੱਛਾ ਇਹ ਗੱਲ ਇਹਨਾਂ ਦੇ ਘਰਾਂ ਦੇ ਵਿੱਚ ਇਹਨਾਂ ਦੇ ਫਾਈਟਰਾਂ ਨੂੰ ਸਖਤੀ ਨਾਲ ਮਨਾਵਾਂਗੇ ਫ੍ਰਿਜ ਦਾ ਉਤਲਾ ਖਾਣਾ ਨਹੀਂ ਖੋਲਣਾ। ਨਹੀਂ ਅਸਲ ਉਹ ਲਿਆਉਂਦੇ ਸੀ। ਬਿਲਕੁਲ ਮੈਂ ਕਹਿੰਦਾ ਨਹੀਂ ਸਾਡੇ ਤੇ ਫਰਿੱਜਾਂ ਹੀ ਸਿਰ ਇਹਨਾਂ ਦੇ ਕੱਟੀਆਂ। ਸਿਪਾਹੀ ਕੋਈ ਜ਼ੁਕਾਮ ਹੋ ਕੇ ਮਰ ਜਾ, ਉਹਨੂੰ ਸ਼ਹਾਦਤ ਦਾ ਰੁਤਬਾ ਦਿੰਦੇ। ਠੰਡ 'ਚ ਜ਼ੁਕਾਮ ਹੋ ਕੇ ਮਰ ਠੰਡ 'ਚ ਹਾਏ ਯਾਰ ਉਹ ਕਹਿੰਦਾ ਲਤੀਫਾ ਕਹਿੰਦੇ ਵੀ ਖਾਨ ਸਾਹਿਬ ਸੀ ਤੇ ਉਹ ਕਿਤੇ ਚੋਰੀ ਕਰਨ ਚਲਾ ਗਿਆ ਤੇ ਉਹ ਜਾ ਕੇ ਉਹਨੇ ਵੇਖਿਆ ਘਰ ਸਾਰਾ ਫੁੱਲਿਆ, ਕੁਛ ਨਹੀਂ ਲੱਭਾ, ਤੇ ਇੱਕ ਕਮਰੇ 'ਚ ਉਹ ਵੀ ਖਾਨ ਸਾਹਿਬ ਦਾ ਘਰ ਤੇ ਉੱਥੇ ਤਬਲੇ ਪਏ ਸੀ ਤੇ ਫੜਿਆ ਗਿਆ ਭਲਾ ਕਿਉਂ? ਉਹਨਾਂ ਦੇ ਤਬਲੇ ਸੁਰ ਕਰਾਉਣਾ। ਅੱਛਾ ਨਾਲ ਇੰਜ ਕਰ ਰਿਹਾ, ਨਾਲ ਦੇਖ ਰਿਹਾ ਵੀ ਕਿੱਥੇ ਕਿ ਚੀਜ਼। ਇੱਕ ਜਗ੍ਹਾ ਤੇ ਫਾਈਟ ਕਰਨ ਗਏ, ਉੱਥੇ ਥੋੜੀਆਂ ਹੀ ਗੋਲੀਆਂ ਵੱਜੀਆਂ ਤੇ ਬਾਹਰ ਆ ਕੇ ਕਹਿੰਦੇ ਸਾਨੂੰ ਹੀ ਸੀ। ਲੜਾਈ ਕਰਨਗੇ ਤੁਹਾਡੇ ਫਾਈਟਰ ਜਦੋਂ ਘਰ ਕਰੇਲੇ ਗੋਸ਼ਤ ਪੱਕੇ ਹੁਣ, ਫੌਜਾਂ ਚੜੀਆਂ ਵੀ ਹੁਣ, ਕਿਉਂ ਨਹੀਂ ਲੜਦੇ? ਆਹੋ ਯਾਰ ਇਹ ਤਾਂ ਗੱਲ ਆ। ਇਹ ਕੀ ਰੋਲਾ? ਕੀ ਕਰਦੇ? ਕਰੇਲੇ ਗੋਸ਼ਤ ਨਾਲ ਤਾਕਤ ਮਿਲਦੀ ਨਾ। ਅੱਛਾ ਲੜਦੇ ਹੀ ਨਹੀਂ ਉਹਨਾਂ ਨਾਲ, ਖਾ ਯਾਰ ਕੇ ਦੇਖੋ ਨਾ, ਹੁਣ ਮੈਂ ਗੱਲ ਕਰ ਰਿਹਾ, ਕਰੇਲੇ ਗੋਸ਼ਤ ਮੁਨਸਲਿਕ ਕਰ ਦਿੱਤੇ ਖਾਨ ਸਾਹਿਬਾਂ ਨਾਲ। ਹਾਂਜੀ ਨਹੀਂ ਮੈਨੂੰ ਬਹੁਤ ਪਸੰਦ ਨੇ। ਲਓ ਜੀ ਗੱਲ ਖੁੱਲ ਗਈ ਫਿਰ। ਦਾਨਿਸ਼ ਸਾਹਿਬ ਹੁਣ ਦੱਸੋ। ਅਗਲੀ ਗੱਲ ਤੇ ਸੁਣ ਲੈਣਾ। ਮੈਂ ਪਿਛਲੀ ਕਰੇਲੇ ਤੇ ਗੋਸ਼ਤ ਇੱਕ ਸਬਜ਼ੀ ਹੈ, ਹਾਂਜੀ ਠੀਕ ਆ ਜੀ। ਹੁਣ ਮੈਂ ਤੁਹਾਨੂੰ ਦੱਸਦਾ ਕਰੇਲੇ ਗੋਸ਼ਤ ਤੋਂ ਵੀ ਅਗਲੀ ਆਈਟਮ ਇੱਕ, ਓਏ ਠੀਕ ਆ, ਅੱਛਾ ਜੀ। ਲਾਈਕ ਕਚਨਾਰ ਗੋਸ਼ਤ। ਹਾਏ ਹਾਏ ਅੱਛਾ ਬਹੁਤ ਸਾਰੇ ਬੰਦੇ ਸੁਣ ਲਾ, ਆਹਾ। ਬਹੁਤ ਸਾਰੇ ਬੰਦੇ ਨੇ ਬਹੁਤ ਸਾਰੇ ਐਸੇ ਫੈਮਲੀਆਂ ਨੇ ਜਿਨ੍ਹਾਂ ਨੂੰ ਕਚਨਾਰ ਦਾ ਪਤਾ ਹੀ ਨਹੀਂ। ਕਈਆਂ ਸ਼ਹਿਰਾਂ 'ਚ ਕਈ ਬੰਦਿਆਂ ਨੂੰ ਮੈਂ ਦੱਸੋ, ਕਹਿੰਦੇ ਜੀ ਉਹ ਕੀ ਹੁੰਦੀ ਹੈ ਕਚਨਾਰ ਗੋਸ਼ਤ। ਕਚਨਾਰ ਗੋਸ਼ਤ ਪਕਾਉਣਾ ਆਹਾ ਸਿਰਫ ਕਿਸੇ ਫਾਈਟਰ ਔਰਤ ਦਾ ਹੀ ਕੰਮ। ਅਤਾਈ ਔਰਤ ਨਹੀਂ ਪਕਾ ਸਕਦੀ। ਉਹ ਮਹਿੰਗੀ ਵੀ ਬਹੁਤ ਆ ਭਾਈ। ਨਹੀਂ ਨਹੀਂ ਇਹ ਕਚਨਾਰ ਹੈ। ਕਰੇਲੇ ਹਰ ਔਰਤ ਪਕਾ ਲੇਗੀ, ਮਾੜੇ ਚੰਗੇ ਪਕਾ ਲੇਗੀ, ਚੰਗੇ ਨਹੀਂ। ਕਚਨਾਰ ਮਾੜੀ
ਪੱਕਦੀ ਨਹੀਂ, ਪਕਵਾਉਂਦੇ ਨਹੀਂ ਜਿਹੜੀ ਮਾੜੀ ਪਕਾਉਂਦੀ ਆ ਉਹ ਸਬਜ਼ੀ ਸਪੈਸ਼ਲ ਆ ਉਹ, ਨਾਲੇ ਮਹਿੰਗੀ ਵੀ। ਉਹ ਹਾਂ ਉਹਦੇ ਚ ਕੀਮਾ ਥੋੜੀ ਜੀ ਭੁਜਵੀ, ਉਹ ਜਿਹੜੀ ਗ੍ਰੇਵੀ ਟੈਪ ਹਾਏ ਮੂੰਹ ਦਾ ਆਟਾ ਚੈੱਕ ਕਰਨਾ ਤੋਬਾ ਹੈ ਮੇਰੇ ਮਾਂ। ਹਾਂ ਅੱਛਾ ਹੁਣ ਗੱਲ ਇਹ ਹੋ ਰਹੀ ਸੀ ਨਾਜ਼ਰੀਨ, ਅੱਛਾ ਹੁਣ ਇਹਦੇ ਵਿੱਚ ਜਿੰਨੇ ਸਾਡੇ ਨਾਜ਼ਰੀਨ ਨੇ ਅਗਰ ਕੋਈ ਕਰੇਲੇ ਕੀਮਾ ਸ਼ੌਕ ਨਾਲ ਖਾਂਦਾ ਉਹ ਕਿ ਖਾਨ ਸਾਹਿਬ ਆ? ਨਹੀਂ ਨਹੀਂ ਫਿਰ ਮੈਂ ਨਹੀਂ। ਅਗਰ ਕੋਈ ਕਚਨਾਰ ਖਾਂਦਾ ਖਾਨ ਸਾਹਿਬ ਆ? ਕੋਈ ਬੰਦਾ ਛੋਟਾ ਗੋਸ਼ਤ ਭੁੰਨ ਕੇ ਅੱਛੀ ਕਾਲੀ ਮਿਰਚ ਪਾ ਕੇ ਥੋੜਾ ਜਿਹਾ ਧਨੀਆ ਉੱਤੇ ਸਿੱਟ ਕੇ ਬਰੀਕ ਬਰੀਕ ਅਦਰਕ ਕੱਟ ਕੇ ਦੇਸੀ ਮੈਂ ਸ਼ਕਰੇ ਸ਼ੇਖ ਸਾਹਿਬ ਅਦਰਕ ਛੋਟੀ ਜੀ ਹੋਰ ਕੱਟੋ ਮੈਂ ਤੇ ਉਹ ਅਗਰ ਖਾਂਦਾ ਤੇ ਉਹ ਕੀ ਖਾਨ ਸਾਹਿਬ ਆ? ਯਾਰ ਅੱਲਾ ਝੂਠ ਨਾ ਬੁਲਾਏ ਤੇ ਮੱਕੀ ਦੇ ਵਿੱਚ ਨਿਸ਼ਾਨ ਜ਼ਰੂਰ ਹੋਣੇ ਜਿੱਦੀ ਸੋਹਣੀ। ਅੱਛਾ ਅਦਰਕ ਐਡਾ ਸੋਹਣਾ ਕਿਸੇ ਨੂੰ ਕੀ ਪਤਾ ਯਾਰ ਬਰੀਕ ਬਰੀਕ ਕੱਟਣਾ। ਹਾਏ ਮੈਂ ਯਾਰ ਉਹ ਯਾਰ ਕੌਣ ਹੈ ਯਾਰ, ਤੂੰ ਕਿਉਂ ਇਹਦਾ ਖਾਨ ਸਾਹਿਬਾਂ ਦੇ ਤੂੰ ਯਾਰ ਖਾ ਤਾਂ ਕੋਈ ਵੀ ਸਕਦਾ, ਖੁਸ਼ ਖੁਰਾਕੀ ਹੈ ਉੱਤੇ ਕਾਲੀਆਂ ਮਿਰਚਾਂ ਛਟਾ ਨਹੀਂ ਭਾਈ ਤੁਸੀਂ ਗੁੱਜਰ ਤੁਹਾਡੇ ਘਰ ਕਰੇਲੇ ਨਹੀਂ ਪੱਕਦੇ ਕਿਉਂ? ਫਿਰ ਤੁਹਾਡੇ ਘਰ ਨਹੀਂ ਪੱਕਦੇ? ਪੱਕਦੇ ਜਨਾਬ। ਯਾਰ ਇਦਾਂ ਪੱਕਦੇ ਆ ਤੁਸੀਂ ਖਾ ਲਗੇ ਨਾ ਤੁਸੀਂ ਓਕੇ ਕਰੋ ਐ ਮੂੰਹ ਸਾਹਿਬ ਨਹੀਂ ਏਦਾਂ ਪਾਏ ਉਹ ਕਰਦਾ ਵਾ ਉੱਤੇ ਛੋਟੀ ਛੋਟੀ ਕਰਕੇ ਅਦਰਕ ਐ ਕਰਕੇ ਧਨੀਆ ਤੂੰ ਉਹ ਮੇਰੇ ਮੌਲਾ ਭਾਜੀ ਮਾਫ ਇਹ ਕਰ। ਫੂਡ ਲਵਰ ਕੋਈ ਵੀ ਕਰੇਗਾ। ਓਏ ਕੂਡ ਲਵਰ ਕੋਈ ਨਹੀਂ ਕਰੇਗਾ ਤੁਹਾਡੀ ਮਿਹਰਬਾਨੀ ਆ, ਅੱਲਾ ਨੂੰ ਜਾਣਦੇ ਨਹੀਂ ਕਬਰ 'ਚ ਜਾਣਾ ਜੇ। ਵੇਖੋ ਐਦਾਂ ਕੋ ਕਰਦਾ ਯਾਰ ਅਤਾਈ ਆਦਮੀ ਉੱਤੇ ਛੋਟੀ ਛੋਟੀ ਕਚਨਾਰ ਦਾ ਕਸਮ ਪਤਾ ਹੀ ਨਹੀਂ ਹੈਗਾ, ਅਤਾਈਆਂ ਨੂੰ ਕੀ ਪਤਾ। ਨਾ ਨਾ ਉਹ ਮੈਂ ਸਦਕੇ ਮੈਂ ਫੂਡ ਲਵਰ ਨਹੀਂ, ਫਰੂਟ ਲਵਰ ਕੁਝ ਯਾਰ। ਅੱਛਾ ਉਸਤਾਦ ਜੀ ਵੈਸੇ ਇਸ ਤੋਂ ਇਲਾਵਾ ਇੱਕ ਕਚਨਾਰ ਇੱਕ ਜਿਹੜੀ ਰੇਅਰ ਜੀ ਸਬਜ਼ੀ ਆ, ਤੁਹਾਨੂੰ ਇਸ ਤੋਂ ਇਲਾਵਾ ਕੀ? ਬਹੁਤ ਥੋੜੀ ਦੇਰ ਲਈ ਆਉਂਦੀ ਹੈ ਕਚਨਾਰ, ਜਿਸ ਤਰ੍ਹਾਂ ਕਹਿ ਲਓ ਕਿ ਸਟ੍ਰਾਬੇਰੀ ਸਟ੍ਰਾਬੇਰੀ ਸੌਰੀ ਕਹਿ ਰਿਹਾ ਨਹੀਂ ਫਾਲਸਾ ਵੀ, ਫਾਲਸਾ 7 ਲੀਚੀ ਬਹੁਤ ਹੀ ਘੱਟ ਟਾਈਮ ਲਈ ਆਉਂਦੀ ਹੈ। ਕੁਝ ਫਲ ਹੁੰਦੇ ਨੇ 10-15 ਦਿਨ ਲਈ ਲੀਚੀ ਆ ਗਈ। ਇਸ ਤਰ੍ਹਾਂ ਹੀ ਕਚਨਾਰ ਬਹੁਤ ਥੋੜੇ ਟਾਈਮ ਲਈ ਆਉਂਦੀ ਹੈ, ਮਤਲਬ ਕਚਨਾਰ ਫੁੱਲ ਟਾਈਪ ਹੁੰਦੇ ਨਾ ਉਹ, ਹਾਂ ਤੇ ਉਹ ਸਿਲੈਕਟਡ ਲੋਕਾਂ ਦੇ ਪੱਕਦੀ। ਬਹੁਤ ਘੱਟ ਬੰਦਿਆਂ ਕੋ ਸਹੀ ਪਾ। ਨਹੀਂ ਜੀ ਜਿਹੜਾ ਤੁਸੀਂ ਕਹਿ ਰਹੇ ਹੋ ਹੁਣ ਹਰ ਘਰ 'ਚ ਪੱਕੇਗੀ। ਇੱਕ ਉੱਦਾਂ ਦੀ ਨਹੀਂ। ਕਚਨਾਰ ਕਰ ਕੇ ਸਿੰਗਾਰ, ਮੇਰੀ ਲੀਚੀ ਦਾ ਛੱਲਾ ਮਾਈ ਲਾ ਲਿਆ। ਹਾਂ ਹਾਂ ਹਨਾ ਕਚਨਾਰ ਦੀ ਦੁਕਾਨ ਪਾਈ ਤੇ ਬਾਹਰ ਲਿਖਾਇਆ ਖਚਨਾਰ। ਹਾਂ। ਅੱਛਾ ਜੇ ਇਸ ਤੋਂ ਇਲਾਵਾ ਤੁਹਾਡੀ ਫੇਵਰਿਟ ਮਿੱਠੇ 'ਚ ਕੀ ਓਏ ਫੇਵਰਿਟ? ਠਹਿਰ ਜਾ ਸੁਣ ਲਾ। ਹਾਏ ਹਾਏ ਹਰਨੂਰ ਨਹੀਂ ਆਪਣਾ ਇੰਡੀਆ ਵਾਲਾ, ਉਹਨੇ ਮੈਨੂੰ ਕੱਲ ਤਸਵੀਰ ਭੇਜੀ ਆ ਪਾਲਕ ਗੋਸ਼ਤ ਹਾਏ ਆਲੂ ਵਿੱਚ ਤੇ ਪਾਲਕ। ਓਏ ਪਾਲਕ ਮੇਰੀ ਕਮਜ਼ੋਰੀ, ਇਸ਼ਕ ਤੇਰੀ ਮਜਬੂਰ। ਪਾਲਕ ਮੇਰੀ ਕਮਜ਼ੋਰੀ ਆ, ਸੁਣ ਲਾ। ਕੜੀ, ਉਹ ਕੜੀ ਜਿਹੜੀ ਕੜੀ ਧੂਪ ਮੇ ਬਣਤੀ ਹੈ, ਜਿਹੜੀ ਕੜੀ ਸਹੀ ਮਾਵਾਂ ਪਕਾਉਂਦੀਆਂ ਸੀ ਖੱਟੀ ਲੱਸੀ ਨਾਲ, ਜਿਹ ਚ ਖਟਾ। ਅੱਜ ਕੱਲ ਕੜੀ ਤੇ ਬਰਤਨਾਂ 'ਚ ਕੜੀ ਪਕਾ ਲੈਂਦੇ। ਨਾ ਨਾ ਨਾ, ਕੜੀ ਜੈਨਵਨ ਕੜੀ ਜਿਹੜੀ ਹੁੰਦੀ ਆ ਉਸਤਾਦ ਜੀ ਉਹ ਪੱਕਦੀ ਆ ਲੱਸੀ ਨਾਲ, ਦੂਜੀ ਲੱਸੀ ਨਾਲ ਜਿਹੜੀ ਖੱਟੀ, ਹਾਂ ਉਹਦੇ ਨਾਲ। ਔਰ ਉਹਦੇ 'ਚ ਹੁੰਦੀ ਖਟਾਸ, ਅਨਾਰਦਾਣਾ ਜਦੋਂ ਆਉਂਦਾ ਓਏ ਬੱਟ ਓਏ ਸਤਿ ਮੰਜੀ ਲੈ ਉਹ ਇਹਨਾਂ ਲੇਟ ਪੈਣਾ ਜਿੱਤੇ ਨਾਲ ਫੁਲਕੇ ਭਿੰਡੀਆਂ। ਹੁਣ ਕਈ ਅਤਾਈ ਔਰਤਾਂ ਭਿੰਡੀਆਂ ਹਾਂਡੀ 'ਚ ਪਕਾ ਲੈਂਦੀਆਂ, ਭਿੰਡੀ ਬਣਦੀ ਕੜਾਈ 'ਚ। ਹਾਏ ਭਿੰਡੀਆਂ ਵੀ ਬਣਾਉਣਾ ਤੇ ਕੋਈ ਐਫ ਸ਼ਾਰਪ। ਅੱਛਾ ਤੁਸੀਂ ਕਿਹਾ ਭਿੰਡੀਆਂ ਵਾਲੇ ਤੇ ਬੱਟ ਭਿੰਡੀ ਕਈ ਹੈ ਨੇ ਹਾਂ ਵੀ ਭਿੰਡੀਆਂ ਹਾਂਡੀ 'ਚ ਪਕਾ ਲਈਆਂ, ਕੁੱਕਰ 'ਚ ਭਿੰਡੀ ਪਕਾ ਲਈ, ਉਹ ਭਿੰਡੀ ਦੀ ਤੋਹੀਨ ਆ। ਭਿੰਡੀ ਬਣਦੀ ਉਹਦੇ 'ਚ ਆ। ਕੜਾਈ ਚ। ਔਰ ਕਈ ਭਿੰਡੀਆਂ ਬਣਾਉਂਦੇ ਨੇ ਸੁੱਕੀਆਂ, ਭਿੰਡੀ ਲੇਸ ਗ੍ਰੇਵੀ ਲੱਗੀ ਹੋਈ ਆਲੇ ਦੁਆਲੇ। ਹਾਂਜੀ ਆ ਮੇਰੇ ਮੌਲਾ ਓਏ ਆਏ ਜਿਸ ਲੇਸ में गंगा रहता है। ਅੱਛਾ ਮੈਨੂੰ ਇੱਕ ਗੱਲ ਦੱਸੋ ਉਸਤਾਦ ਜੀ, ਸਾਡੀ ਤਨਖਾਹ 10,000 ਘਟਾ ਦਿਓ, ਆ ਆਈਟਮਾਂ ਖਵਾਓ ਸਰ ਤੁਹਾਡੀ ਮਿਹਰਬਾਨੀ ਕਸਮੇ। ਜਿੱਦਾਂ ਉਸਤਾਦ ਜੀ ਗੱਲ ਸੁਣ ਲਾ, ਮੇਰੀ ਮਾਂ ਵੱਡੇ ਪਾਵੇ ਯਾਨੀ ਵੱਡੇ ਪਾਵੇ ਤੇ ਛੋਟਾ ਮਗਜ਼ ਮਿਕਸ ਕਰਕੇ ਪਕਾਉਂਦੀ। ਫਰੀਦ ਖਾਨ ਤੈਨੂੰ ਮੈਂ ਖਵਾ ਦਿਆਂ ਲਾਸ਼ ਹੋ ਜਵੇ ਲਾਸ਼, ਓਏ ਮੈਂ ਕਹਿੰਦਾ ਉਹ ਖਾ ਜੇ ਤੈਨੂੰ, ਤੂੰ ਨਹੀਂ ਖਾਣਾ, ਉਹਨੇ ਤੈਨੂੰ ਖਾ ਜਾਣਾ। ਕੀ ਬਾਤ। ਵਾਹ 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 ਗਾਵਾ ਦਾਲ ਸਿੰਪਲ, ਕੋਈ ਗੱਲਬਾਤ, ਕੋਈ ਨਾਰਮਲ ਜਿਹੜੀ ਤੁਸੀਂ ਕਹਿੰਦੇ ਆ ਕਿ ਯਾਰ ਨਾਰਮਲ ਆ ਚੀਜ਼ ਅੱਜ ਘਰ ਪੱਕੀ, ਤੂੰ ਵੀ ਕਹੇਗਾ ਵੀ ਸੁਭਾਨ ਅੱਲਾ ਮਦਾਰੀਆ ਤੇਰਾ ਕਮਾਲ ਆ। ਲੇਕਿਨ ਜਿਹੜੇ ਕਰੇਲੇ ਕੀਮਾ ਨਜ਼ਰਬਾਸ ਲੈ ਕੇ ਆਇਆ ਸੀ ਨਾ ਬਈ, ਉਹ ਵੀ ਸੁਭਾਨ ਅੱਲਾ ਸੀ। ਅੱਛਾ ਖਾਨ ਸਾਹਿਬ ਨਜ਼ਰਬਾਸ ਘਰੋਂ ਪਕਾ ਕੇ ਲਿਆਇਆ ਸੀ, ਤੌਬਾ ਉਹ ਵੀ ਫਾਈਨਲ ਸੀ। ਹੁਣ ਇਹ ਸਿਲੈਕਟਡ ਨਹੀਂ ਹੈਗਾ। ਹੁਣ ਠੰਡ ਕਹਿੰਦੇ ਨੇ ਕਿ ਜੀ ਖਾਨ ਸਾਹਿਬ ਨੂੰ ਲੱਗਦੀ, ਨਹੀਂ, ਠੰਡ ਹਮੇਸ਼ਾ ਸੈਂਸਿਟਿਵ ਆਦਮੀ ਨੂੰ ਲੱਗਦੀ। ਸੈਂਸਿਟਿਵ ਬਰੀਕ ਜ਼ੇਨ ਵਾਲੇ ਨੂੰ ਹਮੇਸ਼ਾ ਸਰਦੀ ਜ਼ਿਆਦਾ ਲੱਗੇਗੀ, ਗਰਮੀ ਜ਼ਿਆਦਾ ਲੱਗੇਗੀ, ਕਿਉਂਕਿ ਇਸ ਫੀਲਡ 'ਚ ਗਾਉਣ ਵਜਾਉਣ 'ਚ ਸੁਰ ਸਮਝ ਇਹਦੇ 'ਚ ਜ਼ਰਾ ਥੋੜੇ ਬਰੀਕੀ ਹੁੰਦੀ। ਇਸ ਤੋਂ ਕਹਿ ਦਿੰਦੇ ਨੇ
ਉਹ ਲਾਂਤੀਆ ਅੰਦਰੂਨੀ ਗੌਰ ਕਰ, ਮੈਂ ਤੁਹਾਡੇ ਹੱਕ 'ਚ ਹੀ ਗੱਲ ਕਰ ਰਿਹਾ। ਤੇਰੀ ਗੱਲ ਕਰ ਨਹੀਂ ਅਸੀਂ ਖਾ ਸਕਦਾ। ਆਹੋ ਮੈਂ ਠੀਕ ਹੈ ਨਾ, ਇਹ ਗਲਤ ਗੱਲ ਆ। ਅੱਜ ਠੰਡ ਲੱਗਦੀ ਜੀ ਫਲਾ ਤੁਸੀਂ ਬਰੀਕ ਬੰਦੇ, ਸੌਰੀ ਟੂ ਕੱਟ, ਮੇਰੇ ਨਾਲ ਮੈਂ ਇੱਕ ਕੰਮ ਕਰਦਾ ਹੁੰਦਾ ਸੀ ਆਪਣੀ ਲਾਈਫ 'ਚ। ਮੇਰੇ ਨਾਲ ਇੱਕ ਖਾਨ ਸਾਹਿਬ ਹੁੰਦਾ ਸੀ, ਸਪਤੈਨ ਮੁੰਡਾ ਹੁੰਦਾ ਸੀ ਮੇਰੇ ਨਾਲ। ਉਸਤਾਦ ਮੈਂ ਐਡਾ ਹਾਰਡ ਵਰਕਰ ਨਹੀਂ ਦੇਖਿਆ, ਇੰਨਾ ਹਾਰਡ 24 ਘੰਟੇ ਉਹਦੇ ਕੋਲ ਕੰਮ, ਪੱਥਰ ਵਰਗਾ ਸੀ ਉਹ। ਤੇ ਤੂੰ ਉਹਨੂੰ ਵੇਖ ਕੇ ਕਵੇਂ ਵੀ ਇਹਦੇ 'ਚ ਤਾਂ ਨਜ਼ਾਕਤ ਹੀ ਨਹੀਂ, ਇਹ ਕਿਹੜਾ ਖਾਨ ਸਾਹਿਬ। ਤੇ ਕਈ ਅਤਾਈਆਂ ਤੇ ਮੈਂ ਤਾਂ ਦੇਖਿਆ ਵੀ ਮਾੜੀ ਜਿਹੀ ਗੱਲਬਾਤ ਹੁੰਦੀ ਤੇ ਬਿਮਾਰ ਹੋ ਜਾਂਦੇ, ਏਸੀ ਚਲਾ ਦੋ, ਫਲਾਂ ਕਰ ਦੋ। ਇਹ ਗਲਤ ਰਿਵਾਜ ਬਣੇ ਨੇ, ਕੁਝ ਚੀਜ਼ਾਂ ਬਰਾਦਰੀਆਂ ਦੇ ਨਾਲ ਮੁੰਸਲਿਕ ਕੀਤੀਆਂ ਨੇ। ਅੱਛਾ, ਕੁਝ ਲੋਕਾਂ ਨੂੰ ਬਰੀਕ ਦਾ ਨਹੀਂ ਪਤਾ ਹੈਗਾ ਕਿ ਅਸੀਂ ਗੱਲ ਕਰਨੀ ਸੈਂਸਿਟਿਵ ਗੱਲ ਨੂੰ ਸਮਝਣਾ। ਸਾਡੀ ਜਿਹੜੀ ਆਡੀਅנס ਮੋਸਟਲੀ 90% ਕਿੱਥੋਂ ਗੱਲ ਕਰਕੇ ਕਿੱਥੇ ਗੱਲ ਕਰਦੇ। ਇੱਕ ਬੰਦੇ ਨੇ ਕੱਲ ਇੱਕ ਗੱਲ ਕੀਤੀ ਉਹਨੇ ਤੇਰੇ ਮੁਤਲਕ, ਕੋਈ ਮੈਂ ਹੱਸ ਦੂਰ ਹੋ ਗਿਆ, ਮੈਂ ਸਕਰੀਨਸ਼ਾਟ ਵੀ ਲਿਆ। ਮੈਂ ਕਿਹਾ ਯਾਰ ਕੀ ਜ਼ੇਨ ਨੇ ਇਹਨਾਂ ਦੇ, ਯਾਰ ਕਿੱਡੇ ਬਰੀਕ ਨੇ। ਕਿਆ ਤੂੰ ਮੈਂ ਵੀ ਪੜ੍ਹੀ ਹੋਵੇ। ਤੈਨੂੰ ਇੱਕ ਕਰੈਕਟਰ ਨਹੀਂ ਸਾਨੂੰ ਕਹਿੰਦਾ, ਉਹ ਕਮੈਂਟ 'ਚ ਲਿਖ ਰਿਹਾ, ਕਹਿੰਦਾ ਜੀ 1 ਮਿੰਟ ਸ਼ੋਅ ਰੋਕ ਕੇ ਮੇਰੀ ਪਹਿਲੇ ਗੱਲ ਸੁਣ ਲਓ। ਉਹ ਕਮੈਂਟ 'ਚ ਲਿਖਣ ਦਿਆ ਵੀ ਕਿਹੜਾ, ਨਹੀਂ ਉਹ ਪਤਾ ਨਹੀਂ ਕੀ ਕਹਿੰਦਾ ਸੀ, ਕੱਟ ਕਰਕੇ ਕਹਿੰਦਾ ਆਹੋ। ਬੜੇ ਬਰੀਕ, ਬੜੇ ਮਜ਼ੇ ਦੇ ਲੋਕ ਨੇ। ਕਮੈਂਟਸ ਆਏ, ਮੈਂ 2-3 ਮੈਂ ਵੀ ਰੱਖੇ, ਨੈਕਸਟ ਸ਼ੋਅ 'ਚ ਅਸੀਂ ਕਰਾਂਗੇ। ਅੱਛਾ ਉਸਤਾਦ ਜੀ, ਮਿੱਠੇ 'ਚ ਮਿੱਠਾ, ਮੇਰੀ ਗੱਲ ਸੁਣ ਲੈ, ਮਿੱਠਾ ਮੈਨੂੰ ਪਸੰਦ ਨਹੀਂ। ਨਹੀਂ ਤੇ ਮਿੱਠੇ ਨੂੰ ਵੀ ਨਾ ਤੁਸੀਂ ਪਸੰਦ ਹੋਵੋਗੇ ਫਿਰ। ਨਹੀਂ, ਇਹ ਪਤਾ ਕਿ ਇਹ ਨੇਚਰ ਹੁੰਦੀ ਹੈ ਆਪਣੀ। ਨੇ ਕੁਝ ਲੋਕ ਮਿੱਠਾ ਜ਼ਿਆਦਾ ਖਾਂਦੇ ਨੇ, ਉਹਨਾਂ ਨੂੰ ਮਿੱਠਾ ਪਸੰਦ ਹੁੰਦਾ, ਉਹਨਾਂ ਦੀ ਨੇਚਰ ਤਬੀਅਤ ਹੋਰ ਹੋਏਗੀ। ਅੱਛਾ, ਮੈਂ ਨਹੀਂ ਖਾਂਦਾ। ਬੀ ਪੋਜ਼ਿਟਿਵ ਵਾਲੇ ਜ਼ਿਆਦਾਤਰ ਮਿੱਠਾ ਨਹੀਂ ਖਾਂਦੇ। ਕਦੀ ਗੌਰ ਕਰ ਲੈਣਾ, ਤੁਹਾਡੇ ਚੋਂ ਕਿਸੇ ਦਾ ਬੀ ਪੋਜ਼ਿਟਿਵ ਹੈਗਾ? ਬੀ ਪੋਜ਼ਿਟਿਵ ਕਰਾਰੀ ਚੀਜ਼ ਪਈ ਹੋਵੇ ਤੇ ਮਿੱਠੀ ਪਈ ਹੋਵੇ, ਕਿਹੜੀ ਖਾਏਗਾ? ਮੈਂ ਕਰਾਰੀ। ਕਿਉਂ? ਜ਼ਿਆਦਾਤਰ ਬੀ ਪੋਜ਼ਿਟਿਵ ਵਾਲੇ ਚਟਪਟਾ ਨਿਜ਼ਾਮ ਕਰਦੇ। ਏ ਪੋਜ਼ਿਟਿਵ ਵਾਲੇ ਹੈ ਏ ਪੋਜ਼ਿਟਿਵ ਵਾਲੇ ਓਏ ਉਹ ਨਾ ਹੀ ਹੁੰਦੇ, ਛੱਡ ਪਰ। ਅੱਛਾ ਯਾਰ, ਤੁਹਾਡੇ ਫੈਟਰ ਜਿਹੜੇ ਆ ਹਾਂਜੀ ਨਾਲ ਦੇ ਲੰਮੇ ਕੱਦ ਵਾਲੇ ਦੁਸ਼ਮਣਾਂ ਨੂੰ ਕਿਉਂ ਇਗਨੋਰ ਕਰੀ ਜਾਂਦੇ ਰਹਿੰਦੇ? ਉਹ ਉੱਤੇ ਕਰਕੇ ਗੋਲੀ ਫੜਨੀ ਪੈਂਦੀ। ਅੱਛਾ, ਇਹ ਤੇ ਹੋ ਗਈ ਕਿ ਯਾਨੀ ਮਿੱਠੇ ਨਹੀਂ ਮੈਂ ਵੈਸੇ ਹੀ ਮੈਂ ਗੱਲ ਕਰ ਰਿਹਾ, ਕੋਈ ਏਡੀ ਪੱਕੀ ਗੱਲ ਨਹੀਂ। ਬੀ ਪੋਜ਼ਿਟਿਵ, ਮੇਰਾ ਬੀ ਪੋਜ਼ਿਟਿਵ ਹੈ ਨਾ, ਤੇ ਮੈਨੂੰ 1-2 ਬੰਦੇ ਨੇ ਹੋਰ ਵੀ ਕਿਹਾ ਕਿ ਯਾਰ ਸਾਡਾ ਬੀ ਪੋਜ਼ਿਟਿਵ। ਉਸ ਤੋਂ ਲੇਕਿਨ ਇਹ ਕੋਈ ਐਡੀ ਵੱਡੀ ਦਲੀਲ ਨਹੀਂ ਹੈਗੀ, ਇਹਨਾਂ ਜ਼ਿਹਨ 'ਚ ਰੱਖਣਾ। ਸਰ ਮਿੱਠੇ ਦਾ ਜਾਂ ਖਾਣ, ਮਿੱਠਾ ਨਹੀਂ ਮੈਨੂੰ ਪਸੰਦ। ਮਿੱਠੇ 'ਚ ਮੈਨੂੰ ਸੁਣ ਲਾ ਉਸਤਾਦ ਜੀ, ਓਏ ਉਸਤਾਦ ਜੀ, ਵੱਡੀ ਈਦ, ਕੈਮਲ ਕੀਮਾ, ਵੈੜੀ ਕੀਮਾ, ਵੈਰੀ ਗੁੱਡ, ਦੋਵੇਂ ਮਿਕਸ ਕਰਕੇ ਮਾਂ ਮੇਰੀ ਨੇ ਵਿੱਚ ਅਦਰਕ ਉਹ ਸਾਰਾ ਜਿੰਨਾ ਬਾਦੀ ਮਾਰਨ ਵਾਸਤੇ ਚੀਜ਼ਾਂ ਹੁੰਦੀਆਂ ਨੇ ਨਾ। ਅਸਲ 'ਚ ਨਾ ਜਿਹੜੀਆਂ ਅੱਜ ਕੱਲ੍ਹ ਦੀਆਂ ਬੱਚੀਆਂ ਨੇ ਨਾ, ਜਿਹੜੀਆਂ ਹੁਣ ਵਿਆਹੀਆਂ ਜਾ ਰਹੀਆਂ ਨੇ, ਇਹਨਾਂ ਨੂੰ ਬਹੁਤ ਸਾਰੇ ਲਵਾਜ਼ਮਾਤ ਦਾ ਪਤਾ ਹੀ ਨਹੀਂ ਕਿ ਅਗਰ ਊਂਠ ਦਾ ਕੀਮਾ ਪਕਾਉਣਾ ਤੇ ਪਹਿਲੇ ਉਹਦੇ 'ਚ ਕੀ ਪਾ ਕੇ ਉਹਦੀ ਵਾਈਬਾਦੀ ਮਾਰ। ਇਹ ਬਾਤ ਹੈ। ਹੁਣ ਉਸਤਾਦ ਜੀ ਤੁਸੀਂ ਜਿਹੜੀਆਂ, ਅੱਛਾ ਹੁਣ ਮਾਂ ਜਿਹੜੀ ਹੁੰਦੀ ਨਾ, ਅੱਜ ਬੱਚਾ ਪੈਦਾ ਹੁੰਦਾ ਨਾ ਇੱਕ ਬੱਚੀ ਦੇ ਘਰ, ਜਿਹੜੀ 20-22 ਸਾਲ ਦੀ 23 ਸਾਲ ਦੀ ਅੱਲਾ ਨੇ ਧੀ ਪੁੱਤ ਦੇ ਦਿੱਤਾ, ਸਾਰਾ ਕੁਛ ਉਹਦੀ ਪਰਵਰਿਸ਼ ਉਹਦੀ ਮਾਂ ਨੂੰ ਦੱਸਦੀ, ਉਹਨੂੰ ਨਹੀਂ ਪਤਾ ਹੁੰਦਾ ਕੁਛ। ਨਹੀਂ ਪਤਾ ਹੁੰਦਾ, ਉਹ ਰੋਂਦਾ ਨਾ ਤੇ ਉਹਨੂੰ ਪਤਾ। ਹੁਣ ਐਡਾ ਕੁ ਬੱਚਾ ਰੋ ਰਿਹਾ ਯਾਰ, ਮਾਂ ਕੀ ਹਸਤੀ ਆ। ਮਾਂ ਕਹਿੰਦੀ ਇਹਦੇ ਪੇਟ 'ਚ ਦਰਦ ਹੋ ਰਹੀ ਹੋ, ਇਹਨੂੰ ਅੰਬਲਤਾਸ ਚਟਾ, ਇਹਨੂੰ ਫਲਾਂ ਚਟਾ, ਇਹਨੂੰ ਆਹ ਚੀਜ਼। ਉਹ ਦੇਖਿਆ ਇੱਕ ਕੁਦਰਤ ਦਾ ਵੀ ਨਿਜ਼ਾਮ ਚੈੱਕ ਕਰ। ਉਹਨੇ ਕੋ ਅੰਬਲਤਾਸ ਕਹਿੰਦੇ ਇਹਨੂੰ, ਉਹ ਜਿਹੜੀਆਂ ਅੱਜ ਬਾਂਸਰੀ ਟੈਪ ਜਿਹਦੇ ਵਿੱਚੋਂ ਉਹ ਅੱਲਾ, ਉਹ ਕੁਦਰਤੀ ਹੈ ਜੜੀ ਬੂਟੀ ਟੈਪ ਆ, ਉਹਦੇ ਵਿੱਚ ਟਿੱਕੀਆਂ ਹੁੰਦੀਆਂ ਨੇ। ਅੱਲਾ ਨੇ ਟਿੱਕੀਆਂ ਰੱਖੀ, ਉਹ ਟਿੱਕੀਆਂ ਬੱਚੇ ਨੂੰ ਦੇਈਦੀਆਂ ਨੇ। ਕੋਈ ਰੇਸ਼ਾ ਹੋਵੇ ਉਹਨੂੰ, ਉਹ ਫਲਾਂਟਿਕ, ਉਹ ਬੱਚਿਆਂ ਦਾ ਨਿਜ਼ਾਮ ਆ। ਗਲੇ ਪੈ ਜਾਣਾ ਬੱਚਿਆਂ ਦੇ। ਅੱਛਾ ਯਾਰ, 10 ਦਿਨ 15 ਦਿਨ 20 ਦਿਨ ਦਾ ਬੱਚਾ ਵਾ, ਉਹ ਰੋਈ ਜਾ ਰਿਹਾ, ਤੇ ਉਹ ਮਾਈ ਨੂੰ ਪਤਾ ਹੋਏਗਾ ਘਰ 'ਚ ਜਿਹੜੀ ਕਿ ਕਿਉਂ ਰੋਂਦੇ ਆ। ਅੱਛਾ, ਉਹਨੇ ਸਿੱਧਾ ਉਹਨੂੰ ਨਹੀਂ ਕਹਿਣਾ ਕਿ ਬੱਚਾ ਐਸ ਰੋਂਦੇ ਆ, ਉਹਨੇ ਕਹਿਣਾ ਤੈਨੂੰ ਮੈਂ ਕਿਹਾ ਸੀ ਨਾ ਬੋਤਲ ਪੀਵੀਂ ਠੰਡੀ। ਯਾਨੀ ਉਹਦੇ ਤੇ ਪਾਉਣ, ਕਿਉਂਕਿ ਉਹਦੇ ਤੋਂ ਹੀ ਕਨਵਰਟ ਹੋਣਾ ਨਾ ਖੁਰਾਕ ਬੱਚੇ ਦੀ ਮਾਂ ਤੋਂ। ਹੁਣ ਜਦੋਂ ਜਿੰਨੀ ਦੇਰ ਬੱਚਾ ਮਾਂ ਦਾ ਦੁੱਧ ਪੀਂਦਾ, ਓਨੀ ਦੇਰ ਮਾਂ ਨੇ ਇhtiyat ਕਰਨੀ। ਜਦੋਂ ਮਾਂ ਨੇ ਬਦਪਰਹੇਜ਼ੀ ਕੀਤੀ, ਬੱਚੇ ਦੇ ਪੈ ਜਾਣੀ। ਇਹ ਕੈਸਾ, ਤੇ ਉਹ ਨਿਜ਼ਾਮ ਆ। ਤੇ ਉਹ ਮਾਂ ਮੇਰੀ ਨੇ ਉਸਤਾਦ ਜੀ ਸੁਣ ਲਾ, ਦੋਵੇਂ ਚੀਜ਼ਾਂ ਰੱਖ ਕੇ ਤੇ ਪੂਰਾ ਕੀਮਾ ਸ਼ੀਮਾ ਬਣਾ ਕੇ ਉਹਦੇ 'ਚ ਅਦਰਕ ਕੁਦਰਕ ਲਸਣ ਉਹ ਪਾ ਕੇ ਫਰਿੱਜ 'ਚ ਰੱਖਿਆ। ਤੇ ਮੈਂ ਸੁਬਾਹ ਉੱਠਿਆ ਤੇ ਕੋਈ ਨਹੀਂ ਘਰ, ਈਦ ਤੇ ਨਾ ਕਿਤੇ ਗਏ ਨੇ, ਤੇ ਭੁੱਖ ਮੈਨੂੰ ਤਬਾਹੀ ਦੀ ਲੱਗੀ। ਉਸਤਾਦ ਜੀ ਮੈਂ ਦੇਖਿਆ ਫਰਿੱਜ ਖੋਲਿਆ ਤੇ ਕੀਮਾ 4-5 ਕਿਲੋ, ਤੇ ਉਹ ਵੀ ਪਿਆ, ਤਵਾ ਵੀ ਉਂਝੀ, ਯਾਨੀ ਅੱਗ ਬੰਦ ਕਰਕੇ ਪਕਾ ਕੇ ਖਾ ਕੇ ਤੇ ਤਵਾ ਉਂਝੀ। ਮੈਂ ਅੱਗ ਬਾਲੀ ਹੈ ਉਸਤਾਦ ਜੀ, ਮੈਂ ਸੋਹਣਾ ਟਿੱਕੀਆਂ ਬਣਾ ਰੱਖੀਆਂ। ਹੁਣ ਟਿੱਕੀ ਬਣੀ ਜਾ ਰਹੀ ਹੈ ਤੇ ਕੈਚਅਪ ਨਾਲ ਸਿਰਫ ਖਾਈ ਜਾ ਰਿਹਾ ਮੈਂ। ਨਹੀਂ ਤੇ ਉਹਦੇ ਵਿੱਚ ਮਸਾਲਾ ਜਾਤ ਉਹ ਕਿੱਦਾਂ ਐਡ ਕਰ? ਸਾਰਾ ਕੁਝ ਐਡ ਹੋਇਆ, ਜਿਹੜਾ ਕੂੜਾ ਤੈਨੂੰ ਨਹੀਂ ਮੈਂ ਕਿਹਾ ਪਤਾ ਨਹੀਂ ਵੈਸੇ ਹੀ ਕੀਮਾ ਪਿਆ। ਜਦੋਂ ਕੀਮਾ ਤੇ ਦਿੰਦੇ ਨਾ ਗੋਸ਼ਤ, ਕਦੀ ਦੇਖੀ ਛਾਪਰ ਦੇ ਵਿੱਚ ਪਿਆਜ਼ ਵੀ ਹੁੰਦਾ, ਲਸਣ ਵੀ ਹੁੰਦਾ, ਅਦਰਕ ਵੀ ਹੁੰਦਾ। ਕਈ ਲੋਕ ਕਹਿੰਦੇ ਨਹੀਂ ਕਰਨਾ ਵਿੱਚ, ਉਹ ਕਈ ਲੋਕ ਨਹੀਂ ਐਵੇਂ ਨਹੀਂ ਕਰਨਾ, ਉਂਝ ਬਣਦੀ ਨਹੀਂ ਟਿੱਕੀ। ਉਹਦੇ ਵਿੱਚ ਫਿਰ ਸਾਰਾ ਕੁਝ ਕਰਕੇ ਜਦੋਂ ਉਹ ਪੀਸ ਕੇ ਆਉਂਦਾ ਨਾ ਕੀਮਾ,
ਫਿਰ ਉਹਦੇ 'ਚ ਬਲਕ ਨਮਕ ਸ਼ਮਕ ਫਿਰ ਉਹ 'ਚ ਮਾੜਾ ਮੋਟਾ ਪਾ ਲਿਆ, ਫਿਰ ਉਹਨੂੰ ਇੰਝ ਗੁੰਨ ਕੇ ਤੇ ਉਹਨੂੰ ਓਕੇ ਕਰਕੇ ਰੱਖ ਲਿਆ। ਹੁਣ ਮੈਂ ਖਾਈ ਜਾ ਰਿਹਾ ਉਸਤਾਦ ਜੀ, ਕੋ ਤਕਰੀਬਨ 1.5 ਕਿਲੋ ਮੈਂ ਟਿੱਕੀਆਂ ਖਾ ਗਿਆ ਕੀਮੇ ਦੀਆਂ। ਉਸ ਤੋਂ ਬਾਅਦ ਜਿਹੜਾ ਮੇਰੇ ਟਪਿੰਗ ਨਿਜ਼ਾਮ ਨਿਕਲਿਆ ਮੇਰੇ, ਫਿਰ ਤੌਬਾ ਹੋ ਗਈ। ਮੈਂ ਦਾਣੇ ਨਿਕਲੇ ਐਸੇ ਮੈਂ ਰਾਤ ਤੱਕ ਰੁਮਾਲ ਬਣ ਲਿਆ ਮੂੰਹ ਤੇ, ਇਦਾਂ ਦੇ ਦਾਣੇ ਨਿਕਲੇ ਨਿਜ਼ਾਮ। ਕਿਉਂਕਿ ਇੱਕ ਚੀਜ਼ ਦੀ ਜ਼ਿਆਦਤੀ ਵੀ ਤਾਂ ਨਹੀਂ ਨਾ ਕਰਨੀ ਚਾਹੀਦੀ, ਨਾਲੇ ਉਹ ਗਰਮ ਬਹੁਤ ਹੁੰਦਾ। ਨਾਲੇ ਮੈਂ ਨਾਲ ਨਾ ਰੋਟੀ ਨਾ ਕੋਈ ਗੱਲ, ਸਿਰਫ ਕੈਚਅਪ ਲਾ ਖਾਈ ਜਾ ਰਿਹਾ ਬਸ। ਉਤੋਂ ਉਹਦੇ 'ਚ ਇੰਨਾ ਕੁਛ ਹਾਜ਼ਮੇ ਵਾਲਾ ਪਾਇਆ, ਉਹ ਜਿੰਨੀ ਦੇਰ ਨੂੰ ਅਗਲੀ ਬਣਦੀ ਉਨੀ ਦੇਰ ਨੂੰ ਪਿਛਲੀ ਹਜ਼ਮ ਹੋ ਜਾਂਦੀ। ਮੈਂ ਤੇ ਅਖੀਰ ਕਰਤੀ। ਨਹੀਂ ਫਿਰ ਇਸ ਗੱਲੋਂ ਸਾਡੇ ਮੈਂ ਤੇ ਹੁਣ ਵੀ ਫ੍ਰਿਜ ਜਿਹੜੀ ਮੇਰੇ 3-4 ਪੋਰਸ਼ਨ ਨਾ ਛੋਟੇ ਗੋਸ਼ਤ ਨਾਲ ਦੇਸੀ ਮੁਰਗੇ ਨਾਲ ਤੇ ਮੈਨੂੰ ਕੁਛ ਕਰਦੇ ਯਾਰ, ਤੇਰੇ ਖੁਦਾਨਿਸ਼ ਖੁਦਾ ਦਾ। ਉਹ ਯਾਰ ਨਾਜ਼ਰੀਨ ਇਹਦਾ ਕੁਛ ਕਰ ਲੋ ਯਾਰ, ਤੁਹਾਡੀ ਮਿਹਰਬਾਨੀ। ਉਹ ਉਸਤਾਦ ਜੀ ਉਹ ਯਾਰ ਬਸ ਕਰ ਯਾਰ, ਮੈਂ ਯਾਰ ਫਰਹਾਨ ਸਾਹਿਬ ਤੁਸੀਂ ਮੇਰੇ ਨਾਲ ਚੱਲੋ। ਭੁੱਖ ਲੱਗੀ ਕੁਝ ਪਿਆ ਹਾਂਜੀ ਘਰ ਨਾ ਕੋਕੋਮੋ ਕੋਈ ਬੱਚਾ ਲਿਆ ਤਾਂ ਲੜਾਈ ਹੋ ਪੈਂਦੀ। ਇਹਦੀ ਹੈਂ? ਫ੍ਰਿਜ ਕੋਕੋਮੋ ਬਿਸਕੁਟੀਆਂ ਪੰਜਾਂ ਵਾਲਾ ਪੈਕਟ। ਅੱਛਾ, ਉਹ ਤੁਹਾਡੇ ਘਰ ਕੋਲ ਲੈ ਆਵੇ, ਕਹਿੰਦਾ ਉੱਥੇ ਲੜਾਈ ਹੋਵੇ। ਤੁਹਾਨੂੰ ਮਿੱਠਾ ਕਿਉਂ ਨਹੀਂ ਪਸੰਦ ਯਾਰ ਨੇਚਰ ਹੁੰਦੀ ਆਪਣੀ। ਉਹ ਯਾਰ ਥੋੜਾ ਬਹੁਤਾ, ਇਹ ਕਿਹੜੀ ਗੱਲ, ਮੈਨੂੰ ਮੇਰਾ ਆਪੋਜ਼ਿਟਿਵ ਆ, ਮੈਂ ਉਹ ਮਿੱਠਾ ਯਾਰ ਇਹ ਮੈਂ ਵੈਸੇ ਆਪੋਜ਼ਿਟ ਦਾ ਤਾਲਕ ਨਹੀਂ ਹੁੰਦਾ, ਇੱਕ ਨੇਚਰ ਹੁੰਦੀ ਹੈ ਤਬੀਅਤ। ਹੁਣ ਮੇਰੀ ਮਾਂ ਕਹਿੰਦੀ ਤੇਰੀ ਤਬੀਅਤ ਗਰਮੀ ਖੋਰੀ ਹੈ, ਤੂੰ ਗਰਮ ਚੀਜ਼ਾਂ ਨਾ ਖਾਇਆ ਕਰ। ਸੁਭਾਨ ਅੱਲਾ ਯਾਰ, ਮਾਂ ਦੀ ਆਖਰੀ ਗੱਲ ਕਰਕੇ ਨਾ, ਸਾਰੀਆਂ ਜਿੰਨਿਆਂ ਦੀਆਂ ਮਾਵਾਂ ਜਿਹੜੀਆਂ ਚਲੀਆਂ ਗਈਆਂ ਨੇ ਉਹਨਾਂ ਤੇ ਅੱਲਾ ਪਾਕ ਕਰਮ ਹੀ ਕਰਨਾ ਹੀ। ਅੱਲਾ ਪਾਕ ਨੇ ਮਾਂ ਹੈ ਹੀ ਐਡੀ, ਜਿਨ੍ਹਾਂ ਦੀਆਂ ਹੈ ਨੇ ਉਹਨਾਂ ਨੂੰ ਅੱਲਾ ਪਾਕ ਤੰਦਰੁਸਤੀ ਸਿਹਤ ਦੇਵੇ, ਜਿਨ੍ਹਾਂ ਦੀਆਂ ਬਿਮਾਰ ਨੇ ਉਹਨਾਂ ਨੂੰ ਅੱਲਾ ਪਾਕ ਸ਼ਿਫਾ ਦੇਵੇ। ਔਰ ਮੈਂ ਤੁਹਾਨੂੰ ਦੱਸਦਾ ਕਿ ਕੋਈ ਵੀ ਮਾਂ ਦੇ ਅੱਗੇ ਅਗਰ ਕੋਈ ਸ਼ੋਖੀ ਕਰ ਰਿਹਾ ਨਾ, ਕਈ ਬੰਦਿਆਂ ਦੀ ਆਦਤ ਹੁੰਦੀ ਹੈ, ਮਤਲਬ ਅਗਰ ਉਹ ਖਿੱਚ ਜਾਂਦੀ ਤਾਂ ਉਹਨੂੰ ਕਹੋ, ਉਹ ਮਾਂ ਜੀ ਤੁਸੀਂ ਇਹ ਟੈਂਪੋ ਨਹੀਂ ਰੱਖਣੀ ਜ਼ਿੰਦਗੀ 'ਚ ਕਦੀ। ਉਹ ਮਾਂ ਜੀ ਤੁਸੀਂ ਨਾ ਕਰਿਆ ਕਰੋ। ਇਹ ਵੀ ਜਿਹੜਾ ਨਾ ਉਹ ਕਹਿੰਦਾ ਉਫ ਵੀ ਨਹੀਂ ਕਰਨੀ, ਤੁਸੀਂ ਤਾਂ ਐਡਾ ਉੱਚਾ ਬੋਲ ਰਹੇ, ਤੁਸੀਂ ਤਾਂ ਕਹਿ ਰਹੇ ਹੋ ਮਾਂ ਜੀ ਤੁਹਾਨੂੰ 20 ਵਾਰੀ ਸਮਝਾਇਆ, ਤੁਸੀਂ ਨਾ ਉੱਧਰ ਜਾਇਆ ਕਰੋ। ਫਿਰ ਇਹ ਟੋਨ ਟੈਂਪੋ ਉਹਨੂੰ ਉਹ ਸਹਿਮ ਜਾਂਦੀ ਹੈ ਮਾਂ, ਉਹ ਡਰਨ ਲੱਗ ਪੈਂਦੀ। ਜਿਹੜੀ ਮਾਂ ਆਪਣੇ ਪੁੱਤਰ ਕੋ ਡਰਨ ਲੱਗ ਪਈ, ਬਈ ਲੱਖ ਲਾਹਨਤ ਐਸੇ ਪੁੱਤਰ ਤੇ। ਜਿਹਦੀ ਮਾਂ ਇਸ ਗੱਲੋਂ ਡਰਨ ਲੱਗ ਪਏ ਵੀ ਇਹ ਬੋਲੂਗਾ ਮੈਨੂੰ, ਜਿਹਦੀ ਮਾਂ ਇਸ ਗੱਲੋਂ ਡਰਨ ਲੱਗ ਪਏ ਵੀ ਇਹ ਬੋਲੂਗਾ ਮੈਨੂੰ, ਉਹ ਪੁੱਤਰ ਦਾ ਕੀ ਹਿਸਾਬ ਕਿਤਾਬ ਹੋਣਾ ਵੀ ਇਹ ਮੈਨੂੰ ਬੋਲੂਗਾ, ਮੈਂ ਆ ਨਹੀਂ ਕਰਨਾ, ਇਹ ਨਾਰਾਜ਼ ਹੋਊਗਾ। ਜਿਹਦੀ ਮਾਂ ਇਹ ਸੋਚਣ ਲੱਗ ਪਈ ਉਸ ਪੁੱਤਰ ਦੀ ਖਾਤਰ, ਤੇ ਉਹਦਾ ਵਿਚਾਰੇ ਦਾ ਕੀ, ਉਹਦਾ ਹਿਸਾਬ ਲਾ ਲਓ। ਵੱਡੀ ਗੱਲ ਸਮਝ ਆ ਰਹੀ ਗੱਲ ਦੀ? ਉਹ ਉਦੋਂ ਹੀ ਹੁੰਦਾ ਜਦੋਂ ਤੁਸੀਂ ਉਹਨਾਂ ਨੂੰ ਇਸ ਟੈਂਪੋ 'ਚ ਬੋਲਦੇ ਹੋ ਨਾ, ਉਹ ਮਾਂ ਜੀ ਕੀ ਕਰਦੇ ਤੁਸੀਂ, ਉਹ ਮਾਂ ਜੀ ਤੁਹਾਨੂੰ ਕਿਹਾ ਸੀ ਉਹ ਆਇਆ ਬਾਹਰ ਤੇ ਤੁਸੀਂ ਉਹਨੂੰ ਕਹਿ ਦਿੰਦੇ ਕਿ ਇਦਾਂ। ਇਹ ਜਿਹੜਾ ਲਹਿਜਾ ਨਾ ਅਕਸਰ ਲੋਕ ਕਰ ਦਿੰਦੇ ਨੇ, ਲੇਕਿਨ ਇਹ ਲਹਿਜਾ ਉਹ ਸਹਿਮ ਜਾਂਦੀਆਂ ਮਾਵਾਂ, ਉਹ ਮਾਵਾਂ ਅੱਗੇ ਤੋਂ ਡਰਨ ਲੱਗ ਪੈਂਦੀਆਂ ਨੇ। ਮੈਂ ਤੁਹਾਨੂੰ ਜੈਨੂਇਨ ਕਹਿ ਰਿਹਾ, ਕਿਉਂਕਿ ਉਹਨਾਂ ਦਾ ਉਹ ਇੱਕ ਏਜ ਐਸਾ ਹੁੰਦਾ ਹੈ, ਕੋਈ ਬੱਚਿਆਂ ਦਾ ਹਿਸਾਬ ਹੁੰਦਾ, ਉਹ ਡਰਨ ਲੱਗ ਪੈਂਦੀਆਂ ਨੇ ਇਸ ਲਹਿਜੇ ਤੋਂ, ਉੱਚੀ ਅੱਗੋਂ ਬੋਲਦੀਆਂ ਵੀ ਨਹੀਂ। ਅੱਛਾ, ਮਾਂ ਜੀ ਨੇ ਕੀ ਕਿਹਾ ਤੁਹਾਨੂੰ? ਮਾਂ ਜੀ ਨੇ ਮੇਰੀ ਮਾਂ ਹਰ ਸਰਦੀਆਂ ਹਰ ਗਰਮੀਆਂ ਜਦੋਂ ਚੜ੍ਹਨੀਆਂ ਨੇ, ਸਰਦੀਆਂ ਤੋਂ ਗਰਮੀਆਂ, ਗਰਮੀਆਂ ਤੋਂ ਸਰਦੀਆਂ, ਉਹਨੇ ਮੈਨੂੰ ਲਾਜ਼ਮੀ ਕਹਿਣਾ ਕਿ ਤੂੰ ਸਰਦੀਆਂ 'ਚ ਨਾ ਤੂੰ ਇੱਦਾਂ ਦਾ ਵਾਂ, ਤੇਰੀ ਬਣਾਵਟ ਇੱਦਾਂ ਦੀ ਆ, ਤੇਰਾ ਅੰਦਰ ਇੱਦਾਂ ਦਾ ਵਾ, ਤੂੰ ਆਹ ਨਹੀਂ ਖਾਣਾ, ਆਹ ਨਹੀਂ ਖਾਣਾ, ਆਹ ਪਰਹੇਜ਼ ਕਰੀ, ਆਹ ਤਾਂ ਨਹੀਂ ਖਾਧਾ, ਆਹ ਤਾਂ ਨਹੀਂ ਖਾਧਾ। ਗਰਮੀਆਂ ਜਦੋਂ ਚੜ੍ਹਨੀਆਂ ਤੇ ਉਹਨੇ ਮੈਨੂੰ ਕਹਿਣਾ ਤੇਰੀ ਤਬੀਅਤ ਗਰਮੀ ਖੋਰੀ ਆ, ਤੂੰ ਗਰਮੀਆਂ 'ਚ ਆਹ ਨਹੀਂ ਖਾਣਾ, ਆਹ ਨਹੀਂ ਖਾਣਾ, ਆਹ ਨਹੀਂ ਖਾਣਾ, ਤੈਨੂੰ ਆਹ ਚੀਜ਼ ਨਹੀਂ ਮਾਫਕ, ਤੈਨੂੰ ਆਹ ਮਾਫਕ ਆ। ਹਰ ਚੀਜ਼ ਦਾ ਮੇਰੀ ਤਾਂ ਉਹਨੂੰ ਪਤਾ ਕਿ ਮੈਨੂੰ ਕਿਹੜੀ ਚੀਜ਼ ਮਾਫਕ ਆ, ਮੈਨੂੰ ਨਹੀਂ। ਲਾ ਇਲਾ ਮਰਸੂਲਾ ਮੈਨੂੰ ਨਹੀਂ ਪਤਾ, ਉਹਨੂੰ ਪਤਾ। ਮੇਰੀ ਇੰਨੀ ਜ਼ਿੰਦਗੀ ਹੋ ਗਈ ਆ, ਮੈਨੂੰ ਨਹੀਂ ਪਤਾ ਕਿ ਮੈਨੂੰ ਆਹ ਚੀਜ਼ ਮਾਫਕ ਆ ਕਿ ਨਹੀਂ, ਉਹਨੂੰ ਘਰ ਬੈਠੀ ਨੂੰ ਪਤਾ। ਮੈਂ ਘਰ ਜਾਣਾ ਨਾ ਤਬੀਅਤ ਨਾਲ, ਮੈਂ ਕਹੂੰ ਮੇਰੇ ਮਾਂ ਜੀ ਜੋੜ ਦਰਦ ਕਰਨ ਲੱਗਦੇ, ਮੂਲੀ ਖਾਧੀ ਸੀ, ਮੈਂ ਕਹੂੰ ਹਾਂਜੀ, ਬਸ ਫਿਰ ਉਹ ਬਹਿ ਗਈ ਜੋੜ। ਮੂਲੀ ਠੰਡੀ ਹੁੰਦੀ ਨਾ, ਮੈਨੂੰ ਕਿਸੇ ਨੇ ਕਹਿਤਾ ਜੀ ਇੰਨੇ ਦਿਨ ਤੂੰ ਮੂਲੀ ਖਾਣੀ ਆ ਤੇ ਤੇਰਾ ਵੇਟ ਵੇਖੀ, ਪੇਟ ਵੇਖੀ, ਚਰਬੀ, ਤੇ ਮੈਂ ਮੂਲੀਆਂ ਘਰ ਲੈ ਕੇ ਤੇ ਕਹਿੰਦੀ ਇਹ ਕਿੱਧਰ, ਮੈਂ ਕਿਹਾ ਮੈਂ ਖਾਣੀ ਆ। ਸ਼ਾਬਾਸ਼, ਕਹਿੰਦੀ ਇਹ ਇੱਕ ਤੂੰ ਖਾਣੀ ਆ ਤੇ ਤੂੰ 2 ਮਹੀਨੇ ਮੰਜੇ ਤੋਂ ਨਹੀਂ ਉੱਠਣਾ, ਤੇਰੀ ਜਿੱਦਾਂ ਹੀ ਤਬੀਅਤ ਆ। ਇਹ ਠੰਡੀ ਪਤਾ ਕਿੰਨੀ ਹੁੰਦੀ ਮੂਲੀ? ਮੈਂ ਕਿਹਾ ਮਾਂ ਜੀ ਨਹੀਂ, ਮੈਂ ਫਿਰਨਾ ਤੁਰਨਾ ਸਤਾ ਜੀ, ਮੈਂ 2 ਦਿਨ ਮੂਲੀਆਂ ਖਾਧੀਆਂ, 3 ਮਹੀਨੇ। ਉਹਨੇ 2 ਕਿਹਾ ਸੀ, ਮੈਂ ਅਦਬ 'ਚ 3 ਮਹੀਨੇ ਨਹੀਂ ਉੱਠਿਆ। ਮੈਂ ਕਿਹਾ ਮਾਂ ਨੇ 2 ਕਿਹਾ, ਨਹੀਂ 3 ਕਰਨੇ ਚਾਹੀਦੇ। ਤੇ ਲਿਆਦਾ ਯਾਰ ਨਾਜ਼ਰੀਨ ਗੱਲ ਹੈ, ਜਿਨ੍ਹਾਂ ਦੀਆਂ ਮਾਵਾਂ ਨੇ ਨਾ ਬਿਲਕੁਲ ਇਹ ਟੋਨ ਟੈਂਪੋ ਨਹੀਂ ਰੱਖਣੀ, ਯਾਨੀ ਇਹਦੇ 'ਚ ਵੀ ਨਹੀਂ ਰੱਖਣੀ ਕਿ ਤੁਸੀਂ ਬੇਸ਼ੱਕ ਮਾਂ ਨੂੰ ਸਮਝਾ ਹੀ ਰਹੇ ਹੋ ਕਿ ਉਹ ਮਾਂ ਜੀ ਇੰਝ ਹੀ ਕਰ ਰਹੇ ਹੋ, ਲੇਕਿਨ ਇਹ ਲਹਿਜਾ ਜਿਹੜਾ ਨਾ ਇਹਨੂੰ ਡਰਾ ਦਿੰਦਾ। ਇਹ ਬਿਲਕੁਲ ਨਹੀਂ ਕਰਨਾ, ਇਦਾਂ ਗੱਲ ਕਰਨੀ ਕਿ ਉਹ ਤਾਂ ਆਪਣੇ ਦਿਲ। ਫਿਰ ਬਹੁਤ ਸਾਰੀਆਂ ਮਾਵਾਂ ਪੁੱਤਰਾਂ ਨਾਲ ਦਿਲ ਦੀਆਂ ਗੱਲਾਂ ਨਹੀਂ ਕਰਦੀਆਂ, ਇਦਾਂ ਚੁੱਪ ਕਰਕੇ ਬੈਠੀ ਜਾਂਦੀਆਂ। ਕਈਆਂ ਦੇ ਵਾਲਦ ਫੌਤ ਹੋ ਜਾਂਦੇ, ਵਾਲਦ ਫੌਤ ਹੋਣ ਦੀ ਰੇਸ਼ੋ 80% ਆ, ਤੈਨੂੰ ਪਤਾ? ਤੂੰ ਆਪਣੇ ਇਰਦ ਗਿਰਦ ਦੇਖ ਲਈ, ਅੱਗੇ ਵੀ ਮੈਂ ਕਦੇ ਨਹੀਂ ਕਿਹਾ ਸੀ, ਹਮੇਸ਼ਾ ਪਹਿਲੇ ਮਰਦ ਫੌਤ ਹੋਏਗਾ, ਮਤਲਬ ਜ਼ਿਆਦਾਤਰ ਰੇਸ਼ੋ ਮਰਦ ਦੀ। ਆਪਣੇ ਇਰਦ ਗਿਰਦ ਦੇਖ ਲਓ ਤੁਸੀਂ, ਉਹਦਾ ਬੰਦਾ ਨਹੀਂ। ਅੱਛਾ ਹੁਣ ਬੰਦਾ ਨਹੀਂ ਹੈਗਾ, ਉੱਤੋਂ ਪੁੱਤ ਇਦਾਂ ਨਿਜ਼ਾਮ, ਉਹ ਵਿਚਾਰੀ ਸਹਿਮ ਜਾਂਦੀ, ਉਹ ਦਿਲ ਦੀ ਗੱਲ ਦੁੱਖ ਦੀ ਕਰਦੀ ਨਹੀਂ ਕਿਸੇ। ਉਹਦੇ ਨਾਲ ਇਦਾਂ ਦਾ ਹਿਸਾਬ ਕਿਤਾਬ ਰੱਖੋ, ਬਹਿ ਕੇ ਪੁੱਛੋ, ਨੱਪੋ ਘੁੱਟੋ, ਹੌਲੀ ਬੋਲੋ ਕਿ ਉਹ ਆਪੇ ਬੋਲੇ ਪੁੱਤ ਇਦਾਂ, ਪੁੱਤ ਇਦਾਂ, ਪੁੱਤ ਇਦਾਂ। ਸਮਝ ਆ ਰਹੀ ਗੱਲ ਦੀ? ਲਓ ਜੀ, ਅੱਜ ਦੇ ਪ੍ਰੋਗਰਾਮ ਦੀ ਇਹੀ ਗੱਲ ਆ, ਤੇ ਸਾਰਿਆਂ ਦੀਆਂ ਮਾਵਾਂ ਨੂੰ ਅੱਲਾਹ ਪਾਕ ਸਿਹਤ ਤੰਦਰੁਸਤੀ ਦੇਵੇ, ਆਮੀਨ। ਤੇ ਆਪਣਾ ਬਹੁਤ ਖਿਆਲ ਰੱਖਣਾ ਨਾਜ਼ਰੀਨ। ਸਾਨੂੰ ਸਾਰਿਆਂ ਨੂੰ ਇਜਾਜ਼ਤ ਦਿਓ, ਅਸੀਂ ਹੁਣ ਨਾ ਜਾਨੀ ਕਿ ਚਾਲਾ ਪ੍ਰੋਗਰਾਮ ਕਰ ਲਈਏ ਇਸੇ ਸ਼ਰਟ ਦੇ ਵਿੱਚ। ਓਕੇ, ਅੱਲਾਹ ਹਾਫਿਜ਼, ਥੈਂਕ ਯੂ, ਲਵ ਯੂ।